ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 22 ਮਈ 2026 8 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਿਮਰਨਦੀਪ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਮਰਨਦੀਪ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 28 ਫਰਵਰੀ 2026 ਤੋਂ ਸ਼ੁਰੂ ਹੋਈ ਈਰਾਨ ਜੰਗ ਨੇ ਦੁਨੀਆ ਦੀ ਆਰਥਿਕਤਾ ਨੂੰ ਕਾਫੀ ਡਾਵਾਂਡੋਲ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਜੰਗਬੰਦੀ ਕਰਵਾਉਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਪੱਕਾ ਸਮਝੌਤਾ ਕਰਵਾਉਣ ਲਈ ਵਿਚੋਲਗੀ ਕੀਤੀ ਜਾ ਰਹੀ ਹੈ। ਦੁਨੀਆ ਦੀ ਵੱਡੀ ਨਿਊਜ਼ ਏਜੰਸੀ AFP ਦਾ ਕਹਿਣਾ ਹੈ ਕਿ ਅਮਰੀਕਾ ਨੇ ਵਿਚੋਲਗੀ ਕਰ ਰਹੇ ਪਾਕਿਸਤਾਨ ਤੇ ਈਰਾਨ ਨਾਲ ਜੰਗ ਖਤਮ ਕਰਵਾਉਣ ਦੀ ਪੂਰੀ ਆਸ ਰੱਖੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਹੈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਨਿਵਾਸੀ ਸਿਮਰਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਲਿਬਰਲ ਕੰਟਰੀਬਿਊਟਰ ਵੀ ਨੇ ਔਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਜਿਹੜੇ ਵੀਰ ਭੈਣਾਂ ਇਸ ਰਸਤੇ ਤੇ ਤੁਰੇ ਨੇ ਜਾਂ ਇਸ ਰਾਹ ਦੇ ਸਮਰਥਕ ਨੇ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਉਹਨਾਂ ਨੂੰ ਹੋਰ ਵੀ ਆਰਥਿਕ ਖੁਸ਼ਹਾਲੀ ਮਿਲੇ ਤਾਂ ਕਿ ਪੰਥ ਲਈ ਸੇਵਾ ਕਰ ਰਹੇ ਅੱਡ-ਅੱਡ ਖੇਤਰਾਂ ਦੇ ਵਿੱਚ ਜਿਹੜੇ ਵੀਰ ਭੈਣਾਂ ਨੇ ਜਥੇਬੰਦੀਆਂ ਨੇ ਉਹਨਾਂ ਦੀ ਖੁੱਲ੍ਹ ਕੇ ਆਰਥਿਕ ਮਦਦ ਕਰ ਸਕਣ। ਇਸ ਵੇਲੇ ਬੇਸ਼ੱਕ ਇਸ਼ੂ ਤਾਂ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਅਖਬਾਰ ਖਾਲੀ ਹੋਏ ਜਾਂ 24 ਘੰਟੇ ਦੇ ਮੀਡੀਆ ਦੇ ਟਾਕ ਸ਼ੋਜ਼ ਦੇ ਉੱਤੇ ਕੋਈ ਗੱਲ ਕਰਨ ਨੂੰ ਨਾ ਹੋਏ। ਔਰ ਵੈਸੇ ਵੀ ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਨੋ ਨਿਊਜ਼ ਇਜ਼ ਅ ਗੁੱਡ ਨਿਊਜ਼, ਪਰ ਖਬਰ ਹੁੰਦੀ ਕੋਈ ਨਾ ਕੋਈ ਜ਼ਰੂਰ ਹੈ ਕਿ ਨਾ ਕੋਈ ਹਿੱਸਾ ਦੁਨੀਆ ਦਾ ਜਿਹੜਾ ਹੈ ਉਹ ਪ੍ਰਭਾਵਿਤ ਹੋ ਰਿਹਾ ਹੁੰਦਾ ਹੈ। ਲੇਕਿਨ ਜਦੋਂ ਇੱਕ ਕੁੱਲ ਇਨਸਾਨੀ ਨਸਲ ਦਾ ਜਿਹੜਾ ਓਵਰਆਲ ਟੇਸਟ ਹੈ ਉਹ ਸਿਆਸੀ ਬਣ ਜਾਏ ਜਾਂ ਥੋੜ੍ਹ ਚਿਰਾ ਹੋਏ ਜਾਂ ਸੈਂਸੇਸ਼ਨਲ ਹੋਏ, ਫਿਰ ਅਸੀਂ ਦੇਖਦੇ ਹਾਂ ਕਿ ਵੀ ਮੀਡੀਆ ਦਾ ਵੀ ਜਿਹੜਾ ਰੋਲ ਹੈ ਉਹ ਜ਼ਿਆਦਾ ਆਪਣੇ ਵੱਲ ਧਿਆਨ ਬਟੋਰਨ ਲਈ ਜਾਂ TRP ਦੇ ਲਈ ਸੈਂਸੇਸ਼ਨਲ ਹੀ ਹੁੰਦਾ। ਜਿਵੇਂ ਸਰੀ ਤੋਂ ਸਾਡੇ ਵੀਰ ਦੱਸ ਰਹੇ ਸੀ ਕਿ 3-4 ਦਿਨ ਪਹਿਲਾਂ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਔਰ ਉਹ ਜਿਹੜਾ ਉਛਲ ਕੇ ਜਾ ਕੇ ਇੱਕ ਉੱਤੇ ਜਿਵੇਂ ਤਾਰਾਂ 'ਚ ਫਸ ਗਿਆ ਅਤੇ ਉਹਨਾਂ ਨੇ ਕਿਹਾ ਵੀ ਇੰਨੇ ਲੋਕ ਉਹਨਾਂ ਨੇ ਬਹੁਤਿਆਂ ਨੇ ਆਪਣੇ ਫੋਨ ਕੱਢ ਲਏ, ਕਿਸੇ ਨੇ
ਵੀ ਕਿਸੇ ਨੇ ਐਮਰਜੈਂਸੀ ਸਰਵਿਸ ਨੂੰ ਕਾਲ ਕਰਨ ਦੀ ਥਾਂ ਜਿਹੜੇ ਨੇ ਉਹ ਪਿਕਚਰਾਂ ਲੈ ਰਹੇ ਨੇ ਤੇ ਵੀਡੀਓਜ਼ ਬਣਾ ਰਹੇ ਨੇ। ਹੁਣ ਇਹੀ ਹਾਲ ਅਸੀਂ ਬਹੁਤ ਵਾਰ ਐਕਸੀਡੈਂਟਸ ਦੇ ਹਵਾਲੇ ਨਾਲ ਵੀ ਦੇਖਦੇ ਹਾਂ। ਇਹ ਤਾਂ ਐਕਸੀਡੈਂਟ ਦਾ ਇਹ ਸਰੀ ਦੀ ਗੱਲ ਹੈ। ਈਵਨ ਸਾਡੇ ਮੁਲਕਾਂ 'ਚ ਉੱਥੇ ਡਿਫਰੈਂਟ ਡਰ ਹੁੰਦਾ ਹੈ। ਉੱਥੇ ਇੱਕ ਤਾਂ ਇਹ ਮੀਡੀਆ ਦਾ ਵੀ ਕਰੇਜ਼ ਹੈ, ਲੇਕਿਨ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਉਹ ਬਹੁਤਿਆਂ ਨੂੰ ਹੁੰਦਾ ਸੀ ਵੀ ਜੇ ਅਸੀਂ ਮਦਦ ਲਈ ਰੁਕੇ ਤੇ ਪੁਲਿਸ ਨੇ ਸਾਨੂੰ ਹੀ ਜਿਹੜਾ ਉਹ ਧੁਰ ਲੈਣਾ ਰਿਪੋਰਟ ਦੇ ਵਿੱਚ ਕਿ ਵੀ ਅਸੀਂ ਇਹ ਕੁਛ ਕੀਤਾ। ਇਹੀ ਕਾਰਨ ਹੈ ਕਿ ਵੀ ਜਦੋਂ ਅਸੀਂ ਮੀਡੀਆ ਵੀ ਦੇਖਦੇ ਹਾਂ ਬਹੁਤ ਵਾਰ, ਈਵਨ ਮੈਂ ਵੀ ਉਸ ਦੇ ਵਿੱਚ ਸ਼ਾਮਲ ਹੈ, ਸਾਡਾ ਵੀ ਕਿਉਂਕਿ ਬੇਸਿਕ ਜਿਹੜਾ ਪਰਪਸ ਉਹ ਪੋਲੀਟੀਕਲ ਹੈ, ਕੌਮੀ ਕਾਰ ਖਾਲਿਸਤਾਨ ਦੀ ਐਡਵੋਕੇਸੀ ਹੈ। ਸੋ ਅਸੀਂ ਵੀ ਜਦੋਂ ਉਸ ਸਾਰੇ ਨੂੰ ਸਿਫਟ ਕਰ ਰਹੇ ਹੁੰਦੇ ਆ ਮੀਡੀਆ ਨਿਊਜ਼ ਨੂੰ ਜਾਂ ਛਾਨਣਾ ਲਾਇਆ ਹੁੰਦਾ ਹੈ, ਤੇ ਅਸੀਂ ਵੀ ਦੇਖਦੇ ਹਾਂ ਵੀ ਭਾਰਤ ਕਿੱਥੇ ਘੜਿੱਕੀ 'ਚ ਫਸਿਆ ਹੈ, ਕਿੱਥੇ ਜਿਹੜਾ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਉੱਤੇ ਜ਼ਰਬ ਆ ਰਹੀ ਹੈ। ਸਾਡੇ ਲਈ ਵੀ ਇਹੀ ਫੋਕਸ ਹੁੰਦਾ। ਪਰ ਇਹਦਾ ਮਤਲਬ ਇਹ ਨਹੀਂ ਹੈ ਜੇ ਕੁੱਲ ਮਿਲਾ ਕੇ ਦੇਖੀਏ ਤੇ ਦੁਨੀਆ 'ਚ ਜੇ ਤੁਸੀਂ ਹਕੀਕਤ ਦੇਖਣੀ ਹੋਏ ਤਾਂ ਫਿਰ ਤੁਸੀਂ ਜਾ ਕੇ ਹਸਪਤਾਲਾਂ 'ਚ ਦੇਖੋ, ਜਾਂ ਕਦੇ ਵਾਹ ਹਸਪਤਾਲ ਨਾਲ ਪਿਆ ਕੋਈ, ਉਦੋਂ ਇਹ ਲੱਗਦਾ ਵੀ ਜਿਵੇਂ ਸਾਰੀ ਖਲਕਤ ਦੁੱਖ ਦੇ ਨਾਲ ਹੀ ਭਰੀ ਹੋਈ ਹੈ। ਇਸ ਦੇ ਉਲਟ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਅਫਰੀਕਨ ਕੰਟੀਨੈਂਟ ਜਾਂ ਸਾਊਥ ਅਮਰੀਕਨ ਜਾਂ ਦੂਜੇ ਉੱਥੇ ਅਜੇ ਵੀ ਅਫਰੀਕਾ ਦੇ ਹਵਾਲੇ ਨਾਲ ਸਾਡੇ ਵੀਰ ਇੱਕ ਆਸਟ੍ਰੇਲੀਆ ਤੋਂ ਦੱਸ ਰਹੇ ਸੀ, ਫੈਮਿਨ ਦੀ ਗੱਲ ਚੱਲੀ, ਅਕਾਲ ਦੀ, ਕਿ ਅਕਾਲ ਨਾਲ ਲੋਕ ਮਰ ਜਾਂਦੇ ਸੀ, ਹੁਣ ਨਹੀਂ ਹੈ। ਉਹ ਕਹਿੰਦਾ ਜੀ ਨਹੀਂ, ਅਜੇ ਵੀ, ਕਿਉਂਕਿ ਇਹ ਚੀਜ਼ਾਂ ਰਿਪੋਰਟ ਨਹੀਂ ਹੁੰਦੀਆਂ, ਅਜੇ ਵੀ ਐਸੇ ਹਿੱਸੇ ਨੇ। ਇਹ ਤਾਂ ਅਸੀਂ ਕਹਿੰਦੇ ਹਾਂ ਕਿ ਜੀ ਬਿਲੋ ਦਾ ਪਾਵਰਟੀ ਲਾਈਨ ਹੈ। ਜਿਵੇਂ ਹੁਣ ਭਾਰਤ ਹੈ, ਭਾਰਤ ਨੂੰ ਜੋ ਮਰਜ਼ੀ ਹੈ ਆਪਣੇ ਵਿਸ਼ਵ ਗੁਰੂ ਔਰ ਉਭਰ ਰਹੀ ਆਰਥਿਕਤਾ ਤੇ ਚੌਥੀ ਆਰਥਿਕਤਾ ਤੇ ਇਹ ਉਹ ਕਹਿਣ, ਪਰ ਇਹ ਈਵਨ ਵਿਦਨ ਇੰਡੀਅਨ ਮੀਡੀਆ ਵੀ ਕਿੰਨਿਆਂ ਕੁ ਨੇ ਇਸ ਨੂੰ ਬਿਆਨਿਆ ਕਿ ਜੇ 80 ਕਰੋੜ ਲੋਕਾਂ ਨੂੰ 5 ਕਿਲੋ ਮੰਥਲੀ ਜਿਹੜਾ ਪਰ ਜੀ ਜਿਹੜਾ ਉਹ ਚਾਵਲ ਜਾਂ ਕਣਕ ਜਾਂ ਦਾਲ ਜਾਂ ਤੇਲ ਇਹ ਮਿਲਦਾ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ, 80 ਕਰੋੜ ਲੋਕਾਂ ਦਾ ਮਤਲਬ ਹੈ 800 ਮਿਲੀਅਨ ਲੋਕ ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਨਸੀਬ ਨਹੀਂ। ਔਰ ਇਹ ਜਦੋਂ ਉਹਨਾਂ ਨੇ ਕੈਲਕੂਲੇਟ ਕੀਤਾ, ਇਹ ਮੌਜੂਦਾ ਗਵਰਨਮੈਂਟ ਨੇ ਸਕੀਮ ਸ਼ੁਰੂ ਕੀਤੀ, ਉਸ ਤੋਂ ਪਹਿਲਾਂ ਜਦੋਂ ਮਨਰੇਗਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਆਇਆ, ਉਦੋਂ ਸੀ ਵੀ ਥੋੜ੍ਹਾ ਬਹੁਤ ਜੌਬ ਤੁਸੀਂ ਉਹਨਾਂ ਨੂੰ ਭਾਵੇਂ ਪਿੰਡ ਦੀਆਂ ਸੜਕਾਂ ਨੇ ਗਲੀਆਂ ਨੇ ਉਹਦੇ 'ਚ ਹੀ ਕੰਮ ਕਰ ਰਹੇ ਹੋਣ ਵੀ ਉਹਨਾਂ ਨੂੰ ਤੁਸੀਂ ਜੌਬ ਦੇਣਾ। ਹੁਣ ਜਦੋਂ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ ਹੈ, ਜਿਵੇਂ ਕਾਕਰੋਚ ਜਨਤਾ ਪਾਰਟੀ ਸਾਹਮਣੇ ਆਈ ਕਿ ਵੀ 5 ਦਿਨਾਂ ਦੇ ਵਿੱਚ 20 ਮਿਲੀਅਨ ਲੋਕ ਕਿੱਥੋਂ ਆ ਗਏ, 2 ਕਰੋੜ ਦੇ ਕਿਵੇਂ ਮੈਂਬਰ ਬਣ ਗਏ। ਔਰ ਉਦੋਂ ਤੱਕ ਤਾਂ ਇਹ ਬੋਸਟ ਹੁੰਦਾ ਸੀ ਕਿ ਜੀ ਮੋਦੀ ਦਾ ਜਿਹੜਾ ਉਸ ਦਾ ਐਕਸ ਹੈ, ਉਸ ਦੇ ਉੱਤੇ ਜਿਹੜਾ 90 ਲੱਖ ਉਦੋਂ ਫੋਲੋ ਕਰਦੇ ਨੇ, ਦੁਨੀਆ 'ਚ ਸਭ ਤੋਂ ਜ਼ਿਆਦਾ ਫੋਲੋ ਕਰਦੇ ਨੇ। ਹੁਣ ਤਾਂ 20 ਸਾਲਾਂ 'ਚ 90 ਲੱਖ ਹੋਇਆ, ਇੱਥੇ 4 ਦਿਨਾਂ 'ਚ ਕਾਕਰੋਚ ਇਕੱਠੇ ਹੋ ਗਏ 2 ਕਰੋੜ 20 ਮਿਲੀਅਨ। ਹੁਣ ਰੀਜ਼ਨ ਕਿਉਂਕਿ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਉਸ ਖਿੱਤੇ ਦੇ ਵਿੱਚ ਲਗਾਤਾਰਤਾ ਦੇ ਨਾਲ ਜਿਹਦਾ ਨੌਜਵਾਨ ਸ਼ਿਕਾਰ ਨੇ ਉਹ ਅਨਐਮਪਲੋਇਮੈਂਟ ਹੈ, ਬੇਰੁਜ਼ਗਾਰੀ ਹੈ। ਔਰ 80 ਲੱਖ ਜਿਹੜਾ ਹਰ ਸਾਲ ਗ੍ਰੈਜੂਏਟ ਨਿਕਲਦਾ ਉੱਥੇ। ਹੁਣ ਅੱਗੇ ਤਾਂ ਗਵਰਨਮੈਂਟ ਸੈਕਟਰ ਦੇ ਵਿੱਚ ਜੌਬ ਦੀ ਲਾਈਨ ਹੁੰਦੀ ਸੀ, ਫਿਰ ਪ੍ਰਾਈਵੇਟ ਸੈਕਟਰ, ਕੌਣ ਕਿਹਨੂੰ ਰੱਖਦਾ ਹੈ, ਕਿਹਦਾ ਕੀ ਚੱਲਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੋ ਚੱਲ ਰਿਹਾ ਸਮਾਜ ਦੇ ਵਿੱਚ, ਕ੍ਰਾਈਮ ਹੈ, ਉਹਨਾਂ ਦੀਆਂ ਬਾਕੀ ਨੇ, ਉਹ ਕਦੇ ਹਾਈਲਾਈਟ ਨਹੀਂ ਹੁੰਦੀਆਂ। ਹੁਣ ਔਰ ਲੋਕਾਂ ਦੀ ਸ਼ਾਇਦ ਦਿਲਚਸਪੀ ਵੀ ਉਹਦੇ ਵਿੱਚ ਨਹੀਂ ਹੈ। ਮੈਨੂੰ ਇਹ ਲੱਗਦਾ ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਕਿ ਵੀ ਕੈਨੇਡਾ ਦੇ ਏਅਰਪੋਰਟਸ ਦੇ ਉੱਤੇ ਕਿਵੇਂ ਜਿਹੜਾ ਉਹ ਤੁਹਾਡਾ ਬੈਗੇਜ ਚੈੱਕ ਵਾਲਾ ਜਿਹੜਾ ਪਾਰਟ ਹੈ ਉਹਨੂੰ ਚੇਂਜ ਕੀਤਾ ਜਾਂਦਾ ਹੈ, ਕਿਵੇਂ 17 ਬੇਗੁਨਾਹ ਲੋਕ ਫੜੇ ਗਏ, ਔਰ ਉਹ ਮੇਰੇ ਖਿਆਲ ਸਭ ਤੋਂ ਲੋ ਵਿਊਅਰ ਨੇ ਉਹਦੇ। ਸੋ ਮਤਲਬ ਇਹ ਹੈ ਕਿ ਵੀ ਹਰ ਕੋਈ ਜਿਹੜਾ ਇੱਕ, ਔਰ ਸੋਸ਼ਲ ਮੀਡੀਆ, ਔਰ ਪਹਿਲਾਂ ਤਾਂ ਚਲੋ ਫੇਸਬੁੱਕ ਹੀ ਕਹਿੰਦੇ ਸੀ ਉੱਤੇ, ਤਾਂ ਫਿਰ ਤੁਸੀਂ ਕੋਈ ਕਮੈਂਟ ਲਿਖਦੇ ਹੋ, YouTube ਦੇ ਉੱਤੇ ਵੀ ਹੁੰਦਾ, ਇੰਸਟਾਗ੍ਰਾਮ ਔਰ ਟਿਕਟੌਕ, ਇਹ ਤਾਂ ਬਿਲਕੁਲ ਹੀ ਤੁਹਾਡਾ ਅਟੈਂਸ਼ਨ ਸਪੈਨ ਜਿਹੜਾ ਉਹਨਾਂ ਨੇ ਮਿੰਟ 1.5 ਮਿੰਟ ਤੇ ਲਿਆ ਕੇ ਖੜਾ ਕਰ ਦਿੱਤਾ। ਸੋ ਇਸ ਸਭ ਦੇ ਬਾਵਜੂਦ ਭਾਵੇਂ ਹਰ ਕਿਸੇ ਨੂੰ ਕਿਸੇ ਦਾ ਕੋਈ ਫਿਕਰ ਨਹੀਂ ਹੈ, ਇੱਕੋ ਹੀ ਘਰ ਦੇ ਵਿੱਚ ਬੈਠਾ ਹੈ, ਇੱਕ ਬੱਚਾ ਇੱਕ ਕਮਰੇ 'ਚ ਬੈਠਾ ਹੁੰਦਾ, ਦੂਜਾ ਦੂਜੇ 'ਚ ਹੁੰਦਾ, ਉਹਦੀ ਆਪਣੀ ਦੁਨੀਆ ਹੁੰਦੀ ਹੈ। ਜੇ ਉਹਨੂੰ ਰੋਟੀ ਖਾਣ ਲਈ ਥੱਲੇ ਵੀ ਸੱਦਣਾ ਹੋਏ ਤੇ ਉਹਦੇ ਤੇ ਹੀ ਮੈਸੇਜ ਕਰਦੇ ਨੇ ਵੀ ਆ ਜਾ ਥੱਲੇ। ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਦੁਨੀਆ ਦੇ ਵਿੱਚ ਇੱਕ ਫੈਮਿਲੀ ਵਾਂਗ ਪ੍ਰਭਾਵਿਤ ਹੁੰਦੇ ਕਿਤੇ ਵੀ ਕੋਈ ਡਿਵੈਲਪਮੈਂਟ ਹੋਏ। ਹੁਣ 1930s ਦੇ ਵਿੱਚ ਆਬਾਦੀ ਇਸ ਦੁਨੀਆ ਦੀ 2 ਬਿਲੀਅਨ ਦੇ ਲਗਭਗ ਸੀ,
इस वेले लगभग 100 साल बाद 8 बिलियन है, 4 गुना ज़्यादा है। लेकिन ਜਿਹੜਾ ਇੱਕ ਦੂਜੇ ਨਾਲ ਬੱਝੇ ਹੋਣਾ ਉਹ ਅਸੀਂ ਦੇਖਦੇ ਹਾਂ ਵੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਕੋਈ ਵੀ ਕੁਝ ਹੁੰਦਾ ਹੈ ਦੂਸਰਾ ਹਿੱਸਾ ਉਹ ਤੋਂ ਪ੍ਰਭਾਵਿਤ ਹੁੰਦਾ। ਹੁਣ ਗੱਲ ਮੈਂ ਈਰਾਨ ਕ੍ਰਾਈਸਿਸ ਦੀ ਇਸ ਲਈ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਇੱਕ ਤਬਕੇ ਦੇ ਲਈ ਤਾਂ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿ ਵੀ ਉਹਨਾਂ ਦਾ ਸਾਡੇ ਲਈ ਇਹ ਠੀਕ ਹੈ ਕਿ ਪੋਲੀਟੀਕਲ ਵੀ ਸਾਡਾ ਇੰਟਰਸਟ ਹੈ ਕਿ ਸਾਡੇ ਖਿੱਤੇ ਚਾਹੇ ਜੋ ਚੱਲ ਰਿਹਾ ਹੈ ਨਵੇਂ ਵਰਲਡ ਆਰਡਰ ਦੀ ਗੱਲ ਹੋ ਰਹੀ ਹੈ। ਇਸ ਤੋਂ ਪਹਿਲਾਂ ਨੈਟੋ ਨਾਲ ਅਮਰੀਕਾ ਦੇ ਕੀ ਸੰਬੰਧ ਸੀ, ਅਮਰੀਕਾ ਨੇ ਕਿਵੇਂ ਉਸ ਨੂੰ ਛਿੜਕਿਆ, ਜਾਂ ਕੈਨੇਡਾ ਨਾਲ ਸੰਬੰਧ ਕੀ ਨੇ, ਗ੍ਰੀਨਲੈਂਡ ਦੇ ਵਿੱਚ ਜਿੱਥੇ ਆਪਣਾ ਨਵਾਂ ਕੌਂਸਲੇਟ ਅਮਰੀਕਾ ਨੇ ਖੋਲ੍ਹਿਆ ਉਹ ਲੋਕ ਆ ਕੇ ਪ੍ਰੋਟੈਸਟ ਕਰ ਰਹੇ ਨੇ, ਉਹ ਕੀ ਚੱਲ ਰਿਹਾ ਹੈ, ਜਾਂ ਪ੍ਰੈਜ਼ੀਡੈਂਟ ਟਰੰਪ ਨੇ ਐਡੀਸ਼ਨਲ 5000 ਟਰੂਪ ਪੋਲੈਂਡ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਪੋਲੈਂਡ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਪੱਕਾ ਸਪੋਰਟਰ ਹੈ ਔਰ ਟਰੰਪ ਨੇ ਵੀ ਉਹਦੀ ਕੈਂਪੇਨ ਵੇਲੇ ਜਿਹੜਾ ਐਂਡੋਰਸ ਕੀਤਾ। ਹੁਣ ਇਹ ਖਬਰਾਂ ਜਿਹੜੀਆਂ ਨੇ ਇਨ ਆਈਸੋਲੇਸ਼ਨ 4 ਚਫੇਰੇ ਹੁੰਦੀਆਂ ਨੇ, ਲੇਕਿਨ ਜੇ ਤੁਸੀਂ ਗਲੋਬਲ ਲੈਵਲ ਤੇ ਜਾਂ 60-70 ਸਾਲ ਦੀ ਡਿਵੈਲਪਮੈਂਟ ਬਾਅਦ ਦੇਖੋ ਤੇ ਬਹੁਤ ਵੱਡੀ ਖਬਰ ਹੈ ਕਿ ਨੈਟੋ ਜਿਹੜਾ ਕਿ ਅਲਟੀਮੇਟਲੀ ਅਮਰੀਕਾ ਦਾ ਵਹੀਕਲ ਜਿਸ ਨੇ ਸੋਵੀਅਤ ਯੂਨੀਅਨ ਨੂੰ ਪਹਿਲਾਂ ਔਰ ਬਾਅਦ 'ਚ ਰਸ਼ੀਆ ਜਿਹਦਾ ਨਾਂ ਹੈ ਉਹਨੂੰ ਕੰਟੇਨ ਕੀਤਾ, ਜਿਹਨੇ ਜਿਹੜੀਆਂ ਦੂਸਰੀਆਂ ਵਾਰਸ ਨੇ ਉਹ ਇਰਾਕ ਵਾਰ ਹੋਏ, ਅਫਗਾਨਿਸਤਾਨ ਹੋਏ, ਦੂਸਰਾ ਹੋਏ, ਉਹਨਾਂ ਦੇ ਵਿੱਚ ਜਿਹੜਾ ਅਮਰੀਕਾ ਦਾ ਸਾਥ ਦਿੱਤਾ। ਹੁਣ ਆਲ ਆਫ ਏ ਸਡਨ ਇਹ ਡਿਬੇਟ ਚੱਲ ਰਹੀ ਹੈ ਕਿ ਵੀ ਇਹ ਇੱਕ ਤਾਂ ਮੌਨਰੋ ਡਾਕਟਰੀਨ ਦੀ ਗੱਲ ਹੁੰਦੀ ਹੈ 1820s ਦੀ, ਪਰ ਦੂਸਰੇ ਪਾਸੇ ਇਹ ਵੀ ਹੈ ਕਿ ਕੀ ਅਮਰੀਕਾ ਉਸ ਦਾ ਇੱਕ ਸੁਪਰ ਪਾਵਰ ਦੇ ਤੌਰ ਤੇ ਜਿਹੜਾ ਡਿਕਲਾਈਨ ਸ਼ੁਰੂ ਹੋ ਗਿਆ ਜਾਂ ਇਹ ਅਮਰੀਕਾ ਦੀ ਇੱਕ ਡੈਲੀਬਰੇਟ ਨੀਤੀ ਹੈ ਵੀ ਪਹਿਲਾਂ ਵੀ 2 ਵਰਲਡ ਵਾਰ ਵੇਲੇ ਅਮਰੀਕਾ ਕੋਈ ਆਪਣੀ ਮਰਜ਼ੀ ਨਾਲ ਪਹਿਲੇ ਦਿਨ ਤੋਂ ਇਨਵੋਲਵ ਨਹੀਂ ਸੀ ਹੋਇਆ। ਫਸਟ ਵਰਲਡ ਵਾਰ ਵੇਲੇ ਵੀ ਕੋਈ ਬਹੁਤ ਜ਼ਿਆਦਾ, ਸੈਕੰਡ ਵਰਲਡ ਵਾਰ ਵੀ ਜਦੋਂ ਆਲਮੋਸਟ 2-2.5 ਸਾਲ ਬੀਤ ਚੁੱਕੇ ਸੀ ਔਰ ਪਰਲ ਹਾਰਬਰ ਤੇ ਹਮਲਾ ਜਾਪਾਨੀਆਂ ਨੇ ਕੀਤਾ, ਫਿਰ ਅਮਰੀਕਾ ਇਨਵੋਲਵ ਹੋਇਆ। ਸੋ ਇੱਕ ਸੋਚ ਜਿਹੜੀ ਹੈ ਉਹ ਇਹ ਵੀ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਨੈਟੋ ਨੂੰ ਰਸ਼ੀਆ ਦੇ ਸਾਹਮਣੇ ਸੁੱਟ ਰਿਹਾ ਕਿ ਵੀ ਆਪਣੀ ਲੜਾਈ ਖੁਦ ਲੜੋ ਔਰ ਉਸ ਤੋਂ ਬਾਅਦ ਅਮਰੀਕਾ ਆਪਣਾ ਜਿਹੜਾ ਉਹ ਸਟੇਟਸ ਦੇ ਤੌਰ ਦੇ ਉੱਤੇ ਆਪਣੀ ਐਂਟਰੀ ਮਾਰੇਗਾ ਔਰ ਆਪਣੇ ਢੰਗ ਤਰੀਕੇ ਨਾਲ ਕਰੇਗਾ। ਇਹੀ ਗੱਲ ਅਸੀਂ ਜਦੋਂ ਵੈਸਟ ਏਸ਼ੀਆ ਦੀ ਗੱਲ ਕਰਦੇ ਹਾਂ, ਵੈਸਟ ਏਸ਼ੀਆ ਦੇ ਵਿੱਚ ਇਹ ਸਾਰੀਆਂ 6-7 ਗਲਫ ਸਟੇਟਸ ਵੀ ਆ ਜਾਂਦੀਆਂ ਨੇ, ਮਿਡਲ ਈਸਟ ਵੀ ਹੈ ਔਰ ਇਹਦੇ ਨਾਲ ਸਾਊਥ ਏਸ਼ੀਆ ਵੀ ਜੁੜ ਜਾਂਦਾ ਹੈ। ਪਾਕਿਸਤਾਨ ਜਿਓਗ੍ਰਾਫਿਕਲੀ ਉਹ ਗੇਟਵੇ ਦੇ ਉੱਤੇ ਬੈਠਾ ਹੈ, ਗੇਟ ਤੇ ਬੈਠਾ ਹੈ ਸੈਂਟਰਲ ਏਸ਼ੀਆ ਦੇ ਵੀ, ਮਿਡਲ ਈਸਟ ਕਹਿ ਲਓ ਉਹਨੂੰ ਵੀ, ਪਰਸ਼ੀਅਨ ਗਲਫ ਦੇ ਵੀ, ਔਰ ਜ਼ਾਹਰ ਹੈ ਕਿ ਭਾਈ ਸਾਊਥ ਏਸ਼ੀਆ ਦੇ ਵਿੱਚ ਵੀ ਉਹਦਾ ਇੱਕ ਜਿਓਗ੍ਰਾਫਿਕਲ ਰੋਲ ਹੈ। ਸੋ ਬਾਕੀ ਕਿਸੇ ਦੀ ਤਾਕਤ ਵੱਧਦੀ ਹੈ ਘਟਦੀ ਹੈ ਇਹ ਇੱਕ ਆਪਣੀ ਥਾਂ ਹੁੰਦਾ ਹੈ, ਪਰ ਜੋਗਰਾਫੀਆ ਨੂੰ ਤਾਂ ਕੋਈ ਨਹੀਂ ਬਦਲ ਸਕਦਾ। ਇਸੇ ਤਰ੍ਹਾਂ ਈਰਾਨ ਕ੍ਰਾਈਸਿਸ ਜਿਹੜਾ 28 ਫਰਵਰੀ ਨੂੰ ਸ਼ੁਰੂ ਹੋਇਆ ਜਦੋਂ ਕਿ ਇਜ਼ਰਾਈਲ ਔਰ ਅਮਰੀਕਾ ਨੇ ਉਹਨਾਂ ਦੀ ਲੀਡਰਸ਼ਿਪ ਨੂੰ ਟਾਰਗੇਟ ਕੀਤਾ ਔਰ ਜੋ ਉਸ ਦੇ ਜਿਹੜੇ ਨੇ ਉਹ ਮਕਸਦ ਸਨ ਉਹ ਸਾਰੇ ਦੇ ਉਹ ਤਾਂ ਪੂਰੇ ਨਹੀਂ ਹੋਏ, ਰਾਦਰ ਇਹ ਲਿੰਗਰ ਔਨ ਹੋਇਆ 40 ਦਿਨ 39 ਦਿਨ ਲਗਭਗ ਜੰਗ ਹੋਈ, 40ਵੇਂ ਦਿਨ ਸੀਜ਼ਫਾਇਰ ਹੋਇਆ। ਪਾਕਿਸਤਾਨ ਨੇ ਐਗਰੈਸਿਵਲੀ ਜਿਹੜਾ ਉਹ ਪਹਿਲਾਂ ਫੈਸਿਲੀਟੇਟ ਕੀਤਾ ਗੱਲਬਾਤ ਇਸਲਾਮਾਬਾਦ ਦੇ ਵਿੱਚ ਪਹਿਲਾ ਦੌਰ, ਫਿਰ ਉਹਦੀ ਮੀਡੀਏਸ਼ਨ ਬਰਾਬਰ ਜਾਰੀ ਹੈ। 2-3 ਵਾਰ ਐਸੇ ਮੌਕੇ ਆਏ ਕਿ ਵੀ ਇਹ ਜਿਹੜੀ ਹੈ ਦੁਬਾਰਾ ਸ਼ੁਰੂ ਹੋਣ ਦੀ ਗੱਲ ਹੁੰਦੇ ਜਿਹਦੇ 'ਚ ਕਿ ਪ੍ਰੈਜ਼ੀਡੈਂਟ ਟਰੰਪ ਨੇ ਡੈਡਲਾਈਨਸ ਵੀ ਦਿੱਤੀਆਂ ਪਰ ਪਾਕਿਸਤਾਨ ਵੀ ਪ੍ਰਵੇਲ ਕੀਤਾ। ਹੁਣ ਜਿਹੜਾ ਪਿਛਲੇ ਹਫਤੇ ਜਾਂ ਵੀਕਡੇ ਸ਼ੁਰੂ ਹੋਣ ਤੇ ਮੰਡੇ ਜਿਹੜਾ ਸੀਜ਼ਫਾਇਰ ਹੋਇਆ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਤਰ, ਸਾਊਦੀ ਅਰੇਬੀਆ ਔਰ UAE ਉਹਨਾਂ ਦੇ ਪ੍ਰਮੁੱਖ ਆਗੂਆਂ ਦਾ ਨਾਂ ਲੈ ਕੇ ਕਿਹਾ ਵੀ ਉਹਨਾਂ ਨੇ ਕਿਹਾ ਕਿ ਵੀ ਗੱਲਬਾਤ ਰਾਹੀਂ ਮਸਲਾ ਹੱਲ ਹੋਣਾ ਚਾਹੀਦਾ, ਅਜੇ ਜਿਹੜਾ ਉਹ ਦੁਬਾਰਾ ਬੰਬਾਰਡਮੈਂਟ ਨੂੰ ਅਵੋਇਡ ਕਰੋ। ਲੇਕਿਨ ਇਹ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਕ੍ਰਾਈਸਿਸ ਹੈ। ਇਸ ਸਭ ਦੇ ਚਲਦਿਆਂ ਇੱਕਦਮ ਅਸੀਂ ਪਿਛਲੇ 2 ਦਿਨਾਂ ਤੋਂ ਜਿਹੜਾ ਖਬਰਾਂ ਦੇ ਵਿੱਚ ਦੇਖ ਰਹੇ ਹਾਂ ਫਿਡਾਲ ਕਾਸਟਰੋ ਜਿਹਨੇ ਕਿਊਬਾ ਦੇ ਵਿੱਚ ਚੇਂਜ ਲੀਡ ਕੀਤੀ, ਜੰਗਲਾਂ 'ਚੋਂ ਨਿਕਲਿਆ ਔਰ ਜਦੋਂ ਜਿਹੜਾ ਸਾਊਥ ਅਮਰੀਕਾ ਦੇ ਰੈਵੋਲੂਸ਼ਨਸ ਦੀ ਗੱਲ ਹੁੰਦੀ ਹੈ ਤੇ ਫਿਡਾਲ ਕਾਸਟਰੋ ਔਰ ਇਹ ਸਾਰੇ ਜਿਹੜੇ ਜਿਨ੍ਹਾਂ ਨੇ ਜਿਹੜੇ ਇੱਕ ਚੇਂਜ ਦਾ ਪ੍ਰਤੀਕ ਬਣ ਕੇ ਦੁਨੀਆ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਰਜੀਮ ਚੇਂਜ ਜਾਂ
ਸੋਸ਼ਲਿਜ਼ਮ ਜਾਂ ਉਹਨੂੰ ਕਮਿਊਨਿਜ਼ਮ ਕਹਿ ਲਓ, ਜਿਹੜੀਆਂ ਮੂਵਮੈਂਟ ਸੀ ਉਸ ਦਾ ਜਿਹੜਾ ਉਹ ਇੱਕ ਵੱਡਾ ਪ੍ਰਭਾਵ ਕਬੂਲਿਆ ਜਾਂਦਾ ਸੀ ਔਰ ਕੋਟ ਕੀਤਾ ਜਾਂਦਾ ਸੀ ਕਿ ਭਾਈ ਦੇਖੋ ਫਿਡਾਲ ਕਾਸਟਰੋ ਨੇ ਉਸ ਨੇ ਕਿਵੇਂ ਲੀਡ ਕੀਤਾ ਚੇਂਜ ਨੂੰ, ਜੰਗਲਾਂ 'ਚੋਂ ਲੜਦਾ ਆਇਆ, ਫਿਰ ਉਹਨੇ ਜਿਹੜਾ ਕਬਜ਼ਾ ਕੀਤਾ ਕਿਊਬਾ ਦੇ ਉੱਤੇ ਔਰ ਇਹ ਕੋਟ ਹੁੰਦਾ ਸੀ ਜੀ ਕਿਊਬਾ ਦੇ ਵਿੱਚ ਲਿਟਰੇਸੀ ਰੇਟ ਇੰਨੇ % ਹੈ, ਜੇ ਉਹਨਾਂ ਦੀ ਆਇਲ ਦੇ ਉੱਤੇ ਪਾਬੰਦੀ ਲਾਈ ਤੇ ਉਸ ਸਾਰੇ ਨੂੰ ਜਿਹੜਾ ਉਹਨਾਂ ਨੇ ਉਸ ਸਾਈਕਲਾਂ ਦੇ ਉੱਤੇ ਆ ਗਏ, ਕਿਉਂਕਿ ਇਹ ਚੀ ਗੁਵੇਰਾ ਔਰ ਫਿਡਾਲ ਕਾਸਟਰੋ ਇਹਨਾਂ ਨੇ ਜੁਆਇੰਟਲੀ ਜਿਹੜਾ ਲੀਡ ਕੀਤਾ ਔਰ ਚੀ ਗੁਵੇਰਾ ਬਾਅਦ ਦੇ ਵਿੱਚ ਮਿਨਿਸਟਰ ਵੀ ਬਣਿਆ ਜਦੋਂ ਫਿਡਾਲ ਕਾਸਟਰੋ ਨੇ ਟੇਕ ਓਵਰ ਕੇ ਬਾਅਦ ਚੋਂ ਫਿਰ ਅਗੇਨ ਦੂਸਰੀ ਥਾਵਾਂ ਤੇ ਚਲਾ ਗਿਆ ਸਾਊਥ ਅਮਰੀਕਾ 'ਚ ਰੈਵੋਲੂਸ਼ਨ ਲਿਆਉਣ ਦੇ ਲਈ, ਜਿੱਥੇ ਕਿ ਉਸ ਦੀ ਮੌਤ ਹੋਈ ਜਿਹੜਾ ਉਹ ਜੰਗਲਾਂ ਦੇ ਵਿੱਚ ਹੀ। ਔਰ ਇਹ ਵੀ ਹੁਣ ਜਦੋਂ ਅਸੀਂ ਸਾਰੇ ਪਾਸੇ ਦੇਖਦੇ ਹਾਂ ਵੀ ਇਸ ਪੋਲਿਟਿਕਸ ਨੂੰ, ਅੱਜ ਹੀ ਮੈਂ ਇੱਕ ਬੜਾ ਲਰਨਡ ਪ੍ਰੋਫੈਸਰ ਵੀ ਔਰ ਕਿਸੇ ਵੇਲੇ ਉਹ CIA 'ਚ ਵੀ ਰਿਹਾ, ਉਸ ਦੀ ਜਿਹੜੀ ਹੈ ਬਰੀਫਿੰਗ ਦੇਖ ਰਿਹਾ ਸੀ। ਹੁਣ CIA ਅਮਰੀਕਾ ਦੀ ਜਿਹੜੀ ਮੇਨ ਜਿਹੜੀ ਇਨਵੈਸਟੀਗੇਟਿਵ ਏਜੰਸੀ ਹੈ ਜਿਹੜੀ ਬਾਹਰ ਆਪਰੇਟ ਕਰਦੀ ਹੈ। FBI ਵਿਦਨ ਕੰਟਰੀ ਜਿਹੜਾ ਇਨਵੈਸਟੀਗੇਟਿਵ ਰਿਪੋਰਟਿੰਗ ਦੂਜੀ ਤੀਜੀ FBI ਦੀ ਹੈ। ਜਿਹੜੀ CIA ਹੈ ਇਹ 1945 ਤੋਂ ਬਾਅਦ ਜਿਹੜੀ ਹੈ ਉਹ ਹੋਂਦ ਦੇ ਵਿੱਚ ਲਿਆਂਦੀ ਗਈ ਇੰਟੈਲੀਜੈਂਸ ਏਜੰਸੀ ਹੈ ਬਾਹਰ। ਲੇਕਿਨ ਜਿਹੜਾ ਇੱਕ ਵੱਡੀ ਟਾਸਕ CIA ਕਿਸ ਕਦਰ, ਜਿਹਨੂੰ ਅੱਜ ਕੱਲ੍ਹ ਦੇ ਈਡੀਐਮ ਦੇ ਵਿੱਚ ਹੁਣ ਡੀਪ ਸਟੇਟ ਵੀ ਕਹਿਣ ਲੱਗ ਗਏ ਨੇ, ਉਸ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1990 ਤੱਕ ਜਦੋਂ ਕਿ US ਕਾਂਗਰਸ ਦੇ ਵਿੱਚ ਇਸ ਬਾਰੇ ਜਿਹੜੀ ਹੈ ਉਹ ਇੱਕ ਰੈਸਟ੍ਰਿਕਸ਼ਨ ਨਹੀਂ ਆਈ, ਬਹੁਤ ਸਾਰੇ ਰਿਜੀਮ ਚੇਂਜ ਔਰ ਪੋਲੀਟੀਕਲ ਅਸੈਸੀਨੇਸ਼ਨ, ਸਿਆਸੀ ਕਤਲ ਇਹ ਆਮ ਗੱਲ ਸੀ ਔਰ ਉਹਦੇ 'ਚ ਉਸ CIA ਨਾਲ ਸੰਬੰਧਿਤ ਬੰਦੇ ਦਾ ਔਰ ਉਹਦਾ ਕਹਿਣਾ ਸੀ ਕਿ 80 ਥਾਵਾਂ ਦੇ ਉੱਤੇ ਰਿਜੀਮ ਚੇਂਜ CIA ਨੇ ਕੀਤਾ 47-48 ਤੋਂ ਬਾਅਦ। ਔਰ ਕਿਉਂਕਿ ਹਰ ਪ੍ਰੈਜ਼ੀਡੈਂਟ ਜਿਹੜਾ ਉਹ ਅਲਟੀਮੇਟਲੀ ਉਹਨੂੰ ਗਿਵਨ ਕਰਦਾ ਉਸ ਦੇ ਸਾਹਮਣੇ, ਔਰ ਉਹਨਾਂ ਦਾ ਇਹ ਕਹਿਣਾ ਹੈ ਔਰ ਉਹਨਾਂ ਤੋਂ ਇਲਾਵਾ ਵੀ ਕੁਛ ਕਿ ਈਵਨ ਜੌਨ F ਕੈਨੇਡੀ ਦਾ ਜਿਹੜਾ ਮਰਡਰ ਹੈ ਜਿਹੜਾ 1960s ਦੇ ਵਿੱਚ ਹੋਇਆ ਡਾਲਸ ਟੈਕਸਾਸ ਦੇ ਵਿੱਚ, ਉਹਦੇ 'ਚ ਵੀ ਜਿਹੜਾ ਕਿਤੇ ਨਾ ਕਿਤੇ ਮੋਸਾਦ ਦਾ ਵੀ ਔਰ ਡੀਪ ਸਟੇਟ ਦਾ ਵੀ ਇੱਕ ਰੋਲ ਹੈ, ਕਿਉਂਕਿ ਉਹ ਅਨਕਨਵੈਨਸ਼ਨਲ ਲਾਈਨ ਲੈਣਾ ਚਾਹੁੰਦਾ ਸੀ ਉਸ ਤੋਂ ਪਾਸੇ ਨਿਕਲ ਕੇ। ਹੁਣ ਇੱਕ ਪਾਸੇ ਤਾਂ ਇਸ ਨੂੰ ਅਸੀਂ ਦੇਖਦੇ ਹਾਂ ਔਰ ਵੱਡੇ ਬਜਟ ਅਨਅਕਾਊਂਟਡ ਮਨੀ ਇਹ ਉਹ ਹੁੰਦਾ ਹੈ, ਉਹੀ ਰਿਜੀਮ ਚੇਂਜ ਜ਼ਾਹਰ ਹੈ ਕਿ ਜਦੋਂ CIA ਜਾਂ ਇੰਟੈਲੀਜੈਂਸ ਏਜੰਸੀ ਕਿਸੇ ਮੁਲਕ ਦੀ ਆਪਰੇਟ ਕਰਦੀ ਹੈ, ਵੱਡਾ ਨਿਸ਼ਾਨਾ ਤਾਂ ਨੈਸ਼ਨਲ ਇੰਟਰਸਟ ਹੁੰਦਾ ਕਿ ਇਨ ਦਾ ਇੰਟਰਸਟ ਆਫ ਦਾ ਨੇਸ਼ਨ, ਕਿ ਵੀ ਅਸੀਂ ਕਿਸੇ ਵੀ ਮੁਲਕ ਦੇ ਵਿੱਚ ਉਹ ਸਿਸਟਮ ਲਿਆਉਣਾ ਚਾਹੁੰਦੇ ਹਾਂ ਜਿਹੜਾ ਕਿ ਸਾਡੇ ਮੁਲਕ ਦੇ ਹਿੱਤ 'ਚ ਹੋਏ, ਔਰ ਉਹਦੇ 'ਚ ਜਿਹੜੇ ਬਹੁਤ ਸਾਰੇ ਫਿਰ ਈਵਨ ਬਿਜ਼ਨਸ ਹਿੱਤ ਵੀ ਜੁੜ ਜਾਂਦੇ ਨੇ, ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਥ ਅਮਰੀਕਾ ਦੇ ਵਿੱਚ ਜੇ ਕੋਈ ਦੋ ਜਿਹੜੀਆਂ ਨੇ ਕਹੋ ਕਿ ਸਿੰਬਲ ਆਫ ਰੈਜ਼ਿਸਟੈਂਸ ਕਹੋ ਜਾਂ ਉਹ ਸਤੂਨ ਜਿਹੜੇ ਕਿ ਇਸ ਸਾਰੇ ਤੋਂ ਬਚ ਕੇ ਜਿਨ੍ਹਾਂ ਨੇ ਆਪਣੀ ਟੈਂ ਕਾਇਮ ਰੱਖੀ, ਉਹਨਾਂ ਦੇ ਵਿੱਚ ਇੱਕ ਵੈਨਜ਼ੂਏਲਾ ਔਰ ਕਿਸੇ ਜ਼ਮਾਨੇ 'ਚ ਬ੍ਰਾਜ਼ੀਲ ਵੀ ਅਸੀਂ ਅੱਜ ਦੀ ਡੇਟ 'ਚ ਕਹਿ ਸਕਦੇ ਹਾਂ, ਹਾਲਾਂ ਉਹ, ਲੇਕਿਨ ਕਿਊਬਾ। ਸੋ ਕਿਊਬਾ ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਉਹ ਅਸੈਸੀਨੇਸ਼ਨ ਅਟੈਂਪਟ ਵੀ ਫਿਡਾਲ ਕਾਸਟਰੋ ਦੇ ਵੇਲੇ ਵੀ ਹੋਏ ਜਾਂ ਦੂਜੇ, ਉਹ ਆਪਣੀ ਕੁਦਰਤੀ ਜਿਹੜਾ ਉਹਨੇ ਲੀਡ ਕਰਦਿਆਂ ਮਰਿਆ। ਔਰ ਉਸ ਤੋਂ ਬਾਅਦ ਉਹਨੇ ਉਹਦਾ ਭਰਾ ਜਿਹੜਾ ਕਿ ਹੁਣ ਆਲਮੋਸਟ 95-96 ਸਾਲ ਦਾ ਰੋਲਫ ਕਾਸਟਰੋ, ਕੀ ਨਾਂ ਹੈਗਾ ਉਹਦਾ, ਹੁਣ ਪਿਛਲੇ ਦਿਨਾਂ 'ਚ ਅਮਰੀਕਾ ਨੇ ਉਹਨੂੰ ਚਾਰਜ ਕੀਤਾ ਹੈ ਉਸ ਦੇ ਵਿੱਚ ਕਿ ਜੀ ਫਲਾਂ ਜਿਹੜਾ ਹੈਲੀਕਾਪਟਰ ਸੀ ਜਾਂ ਫਲਾਂ ਸੀ ਉਸ ਦੇ ਉੱਤੇ ਕਿਊਬਾ ਦੀ ਸਰਹੱਦ ਦੇ ਵਿੱਚ ਹਮਲਾ ਹੋਇਆ ਜਾਂ ਇਹ ਉਹ, ਜਿਹਨੂੰ ਇਹ ਨਵੇਂ ਜਿਹੜੇ ਅਟਾਰਨੀ ਜਨਰਲ ਨੇ ਤਾਂ ਅਪਰੂਵ ਕੀਤਾ। ਵਿਦਨ ਅਮਰੀਕਾ ਵੀ ਉਸ ਬਾਰੇ ਡਿਫਰੈਂਟ ਰਾਵਾਂ ਨੇ, ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਜਿਹੜਾ ਕਿ ਖੁਦ ਕਿਊਬਨ ਮੂਲ ਦਾ, ਬਹੁਤ ਸਾਰੇ ਕਿਊਬਨ ਡਿਸੀਡੈਂਟ, ਕਿਉਂਕਿ ਜਿਹੜੇ ਅਥੋਰੀਟੇਟਿਵ ਰਜੀਮ ਜਾਂ ਕਮਿਊਨਿਸਟ ਰਜੀਮ ਨੇ ਇਹ ਕੋਈ ਫੁੱਲ ਆਫ ਕਾਈਂਡਨੈਸ ਨਹੀਂ ਹੁੰਦੇ, ਜਾਂ ਇਹ ਵੀ ਜ਼ੁਲਮ ਕਰਦੇ ਨੇ ਆਪਣਾ ਤਾਕਤ ਕਾਇਮ ਰੱਖਣ ਦੇ ਲਈ, ਬੰਦਾ ਮਾਰਨਾ ਜਾਂ ਦੂਜਾ ਕੋਈ ਮੈਟਰ ਨਹੀਂ ਕਰਦਾ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਫਿਰ ਇਹਨਾਂ ਦੇ ਖੌਫ ਜਾਂ ਡਰ ਚੋਂ ਨਿਕਲ ਕੇ ਬਾਹਰ ਜਾ ਕੇ ਆਪਣੀ ਥਾਂ ਬਣਾਉਂਦੇ ਨੇ। ਸੋ ਜਿਵੇਂ ਅਮਰੀਕਾ ਦੀ ਸਟੇਟ ਫਲੋਰੀਡਾ ਦੇ ਵਿੱਚ ਬਹੁਤ ਸਾਰੇ ਜਿਹੜੀ ਉੱਥੇ ਇੱਕ ਵੱਡੀ ਗਿਣਤੀ ਕਿਊਬਨ ਡਿਸੀਡੈਂਟਸ ਦੀ ਹੈ, ਜਾਂ ਜਿਹੜੇ
ਉਹਨਾਂ ਹਾਲਾਤਾਂ ਜੋ ਫਿਡਾਲ ਕਾਸਟਰੋ ਦਾ ਪੀਰੀਅਡ ਹੋਏ ਜਾਂ ਤੰਗ ਦਸਤੀਆਂ ਹੋਣ, ਇਕਨੋਮਿਕਲ ਰਿਫਿਊਜੀਜ਼ ਵੀ ਹੁੰਦੇ ਨੇ, ਪੋਲੀਟੀਕਲ ਰਿਫਿਊਜੀ ਵੀ, ਉਹਨਾਂ ਨੇ ਫਲੋਰੀਡਾ ਨੂੰ ਆਪਣਾ ਘਰ ਬਣਾਇਆ ਔਰ ਵੱਡੀ ਗਿਣਤੀ ਜਿਹੜੇ ਨੇ ਕਿਊਬਨ ਫਲੋਰੀਡਾ 'ਚ ਨੇ, ਔਰ ਮਾਰਕੋ ਰੂਬੀਓ ਵੀ ਕਿਊਬਨ ਰੀਜਨ ਦਾ ਔਰ ਉਹਦੇ 'ਚ। ਸੋ ਕੁਝ ਚੀਜ਼ਾਂ ਤੁਹਾਡੀਆਂ ਪਰਸਨਲ ਵੀ ਜੁੜੀਆਂ ਹੁੰਦੀਆਂ ਕਿ ਵੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਕਿਊਬਾ ਅਸੀਂ ਇਹਦੇ ਹਵਾਲੇ ਕੀਤਾ ਵੀ ਤੂੰ ਭਾਵੇਂ ਪ੍ਰੈਜ਼ੀਡੈਂਟ ਬਣ ਜਾ ਉੱਥੇ ਜਾ ਕੇ। ਸੋ ਇਹ ਜਿਹੜਾ 95-96 ਸਾਲਾ ਉਹਦੇ ਫਿਡਾਲ ਕਾਸਟਰੋ ਦੇ ਭਰਾ ਦੀ ਨੂੰ ਚਾਰਜ ਕਰਨਾ ਜਾਂ ਦੂਜਾ, ਇਸ ਨੂੰ ਇਸ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ। ਰਜੀਮ ਚੇਂਜ ਵੀ ਵੈਨਜ਼ੂਏਲਾ ਦੇ ਵਿੱਚ ਕੋਈ ਇਹ ਨਹੀਂ ਹੋਇਆ ਵੀ ਕੋਈ ਬਲੱਡ ਸ਼ੈਡ ਹੋਇਆ, ਰਜੀਮ ਚੇਂਜ ਹੀ ਹੋਈ। ਸੋ ਈਰਾਨ ਦੇ ਵਿੱਚ ਵੀ, ਈਰਾਨ ਦੇ ਹਵਾਲੇ ਨਾਲ ਵੀ ਜਿਹੜੀ ਇੱਕ ਸਟੋਰੀ ਨਿਊਯਾਰਕ ਟਾਈਮਸ ਦੀ ਆਈ ਬੜੀ ਡਿਟੇਲ ਦੇ ਵਿੱਚ ਕਿ ਵੀ ਇਹ ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਵੀ ਇੱਕ ਗੋ ਦੇ ਵਿੱਚ ਇਹ ਸਾਰੀ ਲੀਡਰਸ਼ਿਪ ਓਵਰ ਹੋਏਗੀ, ਲੋਕ ਨਿਕਲਣਗੇ, ਔਰ ਉਹ ਸਾਬਕਾ ਪ੍ਰੈਜ਼ੀਡੈਂਟ ਜਿਹੜਾ ਅੰਡਰ ਡਿਟੈਂਸ਼ਨ ਹੈ ਉਹਦੇ ਨਾਲ ਵਰਕਆਊਟ ਵੀ ਕਰ ਲਿਆ ਗਿਆ ਸੀ ਕਿ ਉਹ ਲੀਡ ਕਰੇਗਾ। ਉਹ ਜਿਹੜੀ ਹੈ ਗੱਲ ਅੱਗੇ ਨਹੀਂ ਵਧੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਹੁਤ ਵਾਰ ਜਿਹੜਾ ਸਾਨੂੰ ਵਿਜ਼ੀਬਲੀ ਨਜ਼ਰ ਆ ਰਿਹਾ ਹੁੰਦਾ ਉਸ ਦੇ ਬਿਹਾਈਂਡ ਇੱਕ ਵੱਡਾ ਇੰਟੈਲੀਜੈਂਸ ਨੈਟਵਰਕ ਹੁੰਦਾ ਹੈ, ਕਿਹਨੂੰ ਇੰਸਟਾਲ ਕਰਨਾ ਹੈ, ਕਿਹਨੂੰ ਲਾਉਣਾ ਹੈ, ਆਫ ਕੋਰਸ ਅੰਡਰ ਦਾ ਨੈਸ਼ਨਲ ਇੰਟਰਸਟ ਹੁੰਦਾ ਹੈ। ਲੇਕਿਨ ਜਦੋਂ ਕੋਈ ਚੀਜ਼ ਇੱਕ ਦੇ ਕਾਬੂ 'ਚ ਨਹੀਂ ਹੁੰਦੀ ਔਰ ਕੋਈ ਚੀਜ਼ ਐਕਸਪੈਂਡ ਕਰਨ ਲੱਗਦੀ ਹੈ, ਜੰਗਾਂ ਐਵੇਂ ਹੀ ਹੁੰਦੀਆਂ ਨੇ, ਫਿਰ ਕਈ ਵਾਰ ਅਨਪ੍ਰੈਸੀਡੈਂਟਡ ਕੁਛ ਐਸਾ ਵਾਪਰ ਜਾਂਦਾ ਹੈ ਕਿ ਤੁਸੀਂ ਨਾ ਚਾਹੁੰਦੇ ਹੋਏ ਵੀ ਉਸ ਦੇ ਵਿੱਚ ਡਰੈਗ ਹੋ ਜਾਂਦੇ ਹੋ। ਸੋ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦਾ ਜਿਹੜਾ ਕੈਂਪੇਨ ਵੀ ਪਹਿਲੀ ਟਰਮ ਜਦੋਂ ਬਣੇ ਉਦੋਂ ਵੀ, ਉਸ ਤੋਂ ਬਾਅਦ ਵੀ, ਨੋ ਵਾਰਸ, ਜਿਹੜੀਆਂ ਅਮਰੀਕਾ ਦੀ ਕੋਈ ਜੰਗ ਨਹੀਂ ਔਰ ਬਾਹਰੋਂ ਜੰਗਾਂ ਨੂੰ ਬੰਦ ਕਰਨਾ ਔਰ ਵਾਪਸ ਲੈਣਾ। ਔਰ ਅਸੀਂ ਹਮੇਸ਼ਾ ਇਹ ਕ੍ਰੈਡਿਟ ਦਿੰਦੇ ਹਾਂ ਕਿ ਇਰਾਕ ਵਾਰ ਨੂੰ ਇਰਾਕ 'ਚੋਂ ਵੀ ਆਪਣੇ ਬੰਦੇ ਕੱਢੇ, ਔਰ ਸਭ ਤੋਂ ਵੱਡੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਜੇ ਕਹਿਣਾ ਹੋਏ ਕਿ ਫੋਰਨ ਪਾਲਿਸੀ ਦੇ ਹਵਾਲੇ ਨਾਲ ਇਹਨਾਂ ਦੀ ਕਾਮਯਾਬੀ ਸੀ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਸ਼ੁਰੂ ਕਰਨੀ। ਇਵੈਂਚੁਅਲੀ ਭਾਵੇਂ ਉਹ ਮੈਸੀ ਹੋਇਆ ਜਦੋਂ ਵਿਦਡਰਾਅ ਬਾਈਡਨ ਦਾ ਪੀਰੀਅਡ ਸੀ, ਲੇਕਿਨ ਇਹ ਕ੍ਰੈਡਿਟ ਪ੍ਰੈਜ਼ੀਡੈਂਟ ਟਰੰਪ ਨੂੰ ਜਾਂਦਾ ਹੈ ਕਿ ਵੀ 20 ਸਾਲ ਜਿਹੜੀ ਉੱਥੇ ਫਸੀ ਹੋਈ ਅਮਰੀਕੀ ਔਰ ਨੈਟੋ ਦੀ ਫੌਜ ਸੀ 9/11 ਤੋਂ ਬਾਅਦ, ਉਹਨੂੰ ਬਾਹਰ ਕੱਢਿਆ ਉੱਥੇ। ਹੁਣ ਅਸੀਂ ਈਰਾਨ ਨੂੰ ਇਸ ਲਈ ਵੀ ਅਹਿਮੀਅਤ ਵਾਲਾ ਸਮਝਦੇ ਹਾਂ ਕਿ ਵੀ ਇੱਕ ਪਾਸੇ ਤਾਂ ਜ਼ਾਹਰ ਹੈ ਕਿ ਈਰਾਨ ਦਾ ਜਿਹੜਾ ਇਹ ਸਾਰੇ ਪੀਰੀਅਡ 'ਚ ਜੇ ਅਸੀਂ 28 ਫਰਵਰੀ ਤੋਂ ਬਾਅਦ ਦੇਖੀਏ ਤੇ ਅੱਜ ਗਰਾਊਂਡ ਰਿਐਲਿਟੀ ਇਹ ਹੈ ਕਿ ਵੀ ਜਿਹੜੀ ਸਟ੍ਰੇਟ ਆਫ ਹਾਰਮੂਜ਼ ਹੈ, ਜਿੱਥੋਂ ਦੁਨੀਆ ਦਾ 20% ਆਇਲ ਜਿਹੜਾ ਉੱਥੋਂ ਕ੍ਰਾਸ ਕਰਦਾ, ਉਹ ਉਹਨਾਂ ਦੇ ਕਬਜ਼ੇ 'ਚ ਹੈ। ਵੈਦਰ ਉਹ ਕਿੰਨੇ ਜਹਾਜ਼ ਉੱਥੋਂ ਲੰਘਣ ਦਿੰਦੇ ਨੇ, ਉਹਨਾਂ ਦੇ ਕਿੰਨੀ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਸੈਸ ਜਾਂ ਚੁੰਗੀ ਲਾਉਂਦੇ ਨੇ, ਇਹ ਡਿਬੇਟੇਬਲ ਹੋ ਸਕਦਾ ਹੈ। ਉਸ ਤੋਂ ਬਾਹਰ ਜਿਹੜਾ ਉਹ ਅਮਰੀਕਾ ਨੇ ਬਲੌਕੇਟ ਕੀਤਾ ਹੋਇਆ। ਸੋ ਜ਼ਾਹਰ ਹੈ ਵੀ ਈਵਨ ਈਰਾਨ ਦੇ ਜਿਹੜੇ ਐਕਸਪਰਟ ਨੇ ਉਹ ਵੀ ਮੰਨਦੇ ਨੇ ਵੀ ਈਰਾਨ ਨੂੰ ਇਹ ਜਿਹੜਾ ਬਲੌਕੇਡ ਹੈ ਉਹ ਹਾਰਮ ਵੀ ਕਰ ਰਿਹਾ ਹੈ, ਔਰ ਜਿਉਂ-ਜਿਉਂ ਪ੍ਰੋਲੋਂਗ ਹੁੰਦਾ ਜਾ ਰਿਹਾ ਹੈ ਉਹਨਾਂ ਦੀ ਵੀ ਹਾਲਤ ਕੋਈ ਇਕਨੋਮਿਕਲੀ ਬਹੁਤੀ ਠੀਕ ਨਹੀਂ ਹੈ। ਹਾਲਾਂਕਿ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀ ਸਟ੍ਰੇਟ ਆਫ ਹਾਰਮੂਜ਼ ਤੋਂ ਜਿਹੜੇ ਸ਼ਿਪ ਲੰਘਦੇ ਨੇ ਉਹਨਾਂ ਦੀ ਜਿਹੜੀ ਫੀ ਔਰ ਦੂਜੀ ਹੈ ਉਹਦੇ ਨਾਲ ਈਰਾਨ ਮਾਲਾ ਮਾਲ ਹੋ ਰਿਹਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਲਈ ਇਹ ਆਪਣੇ ਆਪ 'ਚ ਇੱਕ ਡਰੈਗ ਹੋਣਾ ਹੈ। ਦੂਸਰੇ ਜਿਹੜੇ ਅਮਰੀਕਾ ਦੇ ਅਲਾਈ ਨੇ ਜਿਨ੍ਹਾਂ ਨੇ ਬੇਸ ਦਿੱਤੇ ਅਮਰੀਕਾ ਨੂੰ, UAE ਹੈ, ਕਤਰ ਹੈ ਔਰ ਸਾਊਦੀ ਅਰੇਬੀਆ ਹੈ, ਈਵਨ ਇਰਾਕ ਹੈ, ਇਹ ਸਾਰੇ ਵੀ ਵਲਨਰੇਬਲ ਨੇ, ਇਸ ਲਈ ਉਹ ਅੱਗੋਂ ਜੰਗ ਵੱਲ ਤੋਰਨਾ ਵੀ ਨਹੀਂ ਚਾਹੁੰਦੇ। ਹੁਣ ਜਿਹੜੀ ਗੱਲਬਾਤ ਦਾ, ਔਰ ਮੈਂ ਇਸ ਨੂੰ ਸਟੋਰੀ ਨੂੰ ਇਸ ਲਈ ਵੀ ਪਿਕ ਕੀਤਾ ਕਿ ਅੱਜ ਦੀ ਮੇਨ ਜਿਹੜੀ ਵੱਡੀ ਦੁਨੀਆ ਦੀ AP ਜਾਂ ਰਾਇਟਰ ਤੋਂ ਬਾਅਦ ਜਿਹੜੀ ਨਿਊਜ਼ ਏਜੰਸੀ ਮੰਨੀ ਜਾਂਦੀ ਹੈ AFP। ਹੁਣ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਪਾਕਿਸਤਾਨ ਵੱਲੋਂ ਬੜਾ ਸ਼ਲਾਘਾਯੋਗ ਜਿਹੜਾ ਰੋਲ ਅਦਾ ਕੀਤਾ ਜਾ ਰਿਹਾ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਵੀ ਈਰਾਨ 'ਚ ਨੇ, ਈਵਨ ਫੀਲਡ ਮਾਰਸ਼ਲ ਆਸਮ ਮਨੀਰ ਦੀ ਵੀ ਉੱਥੇ ਪਹੁੰਚ ਦੀਆਂ ਖਬਰਾਂ ਨੇ। ਔਰ ਇਹ ਸਾਰੇ ਨੂੰ ਅਸੀਂ ਕਿਉਂਕਿ ਅੱਡ-ਅੱਡ ਥਾਵਾਂ ਤੋਂ ਜਿੰਨਾ ਸਾਨੂੰ ਸਾਡੇ ਕੋਲ ਜਾਣਕਾਰੀ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਗੱਲਬਾਤ ਕਰਦੇ। ਪਰ ਜਦੋਂ ਮੈਂ AFP ਦੀ ਸਟੋਰੀ ਦੇਖੀ ਮੈਨੂੰ ਲੱਗਿਆ ਕਿ ਵੀ ਜੋ ਅਸੀਂ ਇਸ ਸਾਰੇ ਦੇ ਉੱਤੇ ਸੋਚਦੇ ਹਾਂ ਔਰ ਜਿਹਨੂੰ ਇੰਡੀਆ ਜਾਂ ਇਜ਼ਰਾਈਲ ਡਾਊਨ ਪਲੇ ਨਹੀਂ ਰਾਦਰ ਮਿਸਚਿਫ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਵੇਂ ਕੱਲ ਜਿਹੜੀ ਇਜ਼ਰਾਈਲ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਨੇ ਲਾਤਾ ਕਿ ਜੀ ਇਹ ਈਰਾਨ ਦੇ ਨਾਲ ਤਾਂ ਪਾਕਿਸਤਾਨ ਨੇ ਡੀਲ ਕਰ ਲਈ ਹੋਈ ਹੈ ਕਿ ਵੀ ਉਹਦੀ ਇਕਨੋਮੀ ਪਾਕਿਸਤਾਨ ਦੀ ਬਹੁਤ ਮਾੜੀ ਹਾਲਤ 'ਚ ਹੈ ਔਰ ਜੇ ਇਹ ਸਮਝੌਤਾ ਫੇਵਰੇਬਲ ਟੂ ਈਰਾਨ
ਸੋ ਇਜ਼ਰਾਈਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਪਾਕਿਸਤਾਨ ਡਬਲ ਕ੍ਰਾਸ ਕਰ ਰਿਹਾ ਅਮਰੀਕਾ ਨੂੰ। ਉਹ ਇਨਫੈਕਟ ਈਰਾਨ ਦੇ ਹੱਕ ਦੇ ਵਿੱਚ ਭੁਗਤ ਰਿਹਾ। ਉਹਨੇ ਕਿਹਾ ਜੀ ਜੇ ਫੇਵਰੇਬਲ ਟੂ ਈਰਾਨ ਉਹ ਸਮਝੌਤਾ ਕਰਵਾ ਦਿੰਦਾ ਤੇ ਈਰਾਨ ਦੇ ਕੋਲ ਫਿਰ ਉਹਦੇ ਜਿਹੜੇ ਐਸੈਟ ਫਰੀਜ਼ ਕੀਤੇ ਹੋਏ ਨੇ ਉਹ ਡੀਫਰੀਜ਼ ਹੋਣਗੇ, ਉਹ ਵਪਾਰ ਕਰ ਸਕੇਗਾ ਤੇ ਪਾਕਿਸਤਾਨ ਦਾ ਸਾਰਾ ਕਰਜ਼ਾ ਲਾ ਦੇਗਾ ਤੇ ਪਾਕਿਸਤਾਨ ਨੂੰ ਮਾਲਾ ਮਾਲ ਕਰ ਦੇਗਾ। ਔਰ ਉਹਨੂੰ ਇੰਡੀਅਨ ਨਿਊਜ਼ ਏਜੰਸੀ ANI ਔਰ ਦੂਸਰੀਆਂ ਜਿਹੜੀਆਂ ਨੇ ਉਹਨਾਂ ਨੇ ਪ੍ਰਮੋਟ ਕੀਤਾ। ਲੇਕਿਨ ਮੈਂ ਸਮਝਦਾ ਹਾਂ ਵੀ ਜਿਹੜੀਆਂ ਦੁਨੀਆ ਦੀਆਂ ਰਾਇਟਰ ਜਾਂ AP ਜਾਂ AFP ਵਰਗੀਆਂ ਨਿਊਜ਼ ਏਜੰਸੀਜ਼ ਨੇ ਉਹਨਾਂ ਦਾ ਬੈਲੈਂਸ ਆਪਣੇ ਆਪ 'ਚ ਦੱਸਦਾ ਹੈ ਕਿ ਭਾਈ ਹੁਣ ਪਾਕਿਸਤਾਨ ਵੱਲੋਂ ਇਹ ਇੱਕ ਲਾਸਟ ਡਿਚ ਐਫਰਟ ਹੈ। ਹਾਲਾਂ ਪੋਲਿਟਿਕਸ ਦੇ ਵਿੱਚ ਕੋਈ ਜਿਹੜਾ ਐਫਰਟ ਹੈ, ਜਿਹੜਾ ਲਾਸਟ ਐਫਰਟ ਨਹੀਂ ਹੁੰਦਾ, ਆਲਵੇਜ਼ ਰੂਮ ਹੁੰਦਾ ਜੰਗ ਦੇ ਦੌਰਾਨ ਵੀ, ਜੰਗ ਤੋਂ ਬਾਅਦ ਵੀ। ਪਰ ਇਹ ਸਟੋਰੀ ਆਪਣੇ ਆਪ 'ਚ ਪਾਕਿਸਤਾਨ ਦੀ ਅਹਿਮੀਅਤ ਨੂੰ ਵੀ ਦਰਸਾਉਂਦੀ ਹੈ ਔਰ ਇਹ ਹੋਪ ਵੀ ਕਿ ਇਸ ਵੇਲੇ ਗਲੋਬਲੀ ਇਹ ਹੋਪ ਰੱਖੀ ਜਾ ਰਹੀ ਹੈ ਕਿ ਪਾਕਿਸਤਾਨ ਦਾ ਜਿਹੜਾ ਦੀ ਮੀਡੀਏਸ਼ਨ ਹੈ ਉਹ ਕੋਈ ਨਾ ਕੋਈ ਨਤੀਜਾ ਜ਼ਰੂਰ ਕੱਢੇਗੀ। ਔਰ AFP ਦੀ ਨਿਊਜ਼ ਸਟੋਰੀ ਦੀ ਹੈਡਲਾਈਨ ਹੈ US pins hope on mediator Pakistan in push to end Iran war। ਔਰ ਮੈਂ ਵੀ ਇਸ ਟੌਪਿਕ ਦੀ ਹੈਡਲਾਈਨ ਇਹੀ ਰੱਖੀ। ਯੂਜੂਲੀ ਅਸੀਂ ਆਪਣੀ ਹੈਡਲਾਈਨ ਬਣਾਉਂਦੇ ਹਾਂ ਕਿ ਵੀ ਇਹਦੇ ਤੋਂ ਬਿਹਤਰ ਕੋਈ ਨਹੀਂ ਹੈ ਕਿ ਈਵਨ ਅਮਰੀਕਾ ਨੂੰ ਵੀ ਜੇ ਆਸਾਂ ਨੇ US pins hopes on mediator Pakistan in push to end Iran war ਕਿ ਵੀ ਫਾਈਨਲ ਪੁਸ਼ ਜਿਹੜਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ 8 ਅਪ੍ਰੈਲ ਨੂੰ ਪਾਕਿਸਤਾਨ ਦੇ ਐਫਰਟ ਦੇ ਨਾਲ ਸੀਜ਼ਫਾਇਰ ਹੋਈ ਔਰ ਹੁਣ ਜਿਹੜੀ ਹੈ ਇਹ ਇਸ ਦੇ ਉੱਤੇ ਚੱਲ ਰਿਹਾ ਹੈ, ਪਾਕਿਸਤਾਨ ਕਰ ਰਿਹਾ। ਔਰ ਇਹ ਗੱਲ ਈਵਨ ਮਾਰਕੋ ਰਿਊਬੋ ਨੇ ਵੀ ਕਹੀ। He voiced hope of progress on ending the war with Iran as he looked to Pakistani mediators to help advance efforts to strike an agreement। ਹੁਣ ਅਮਰੀਕਾ ਦਾ ਸੈਕਟਰੀ ਆਫ ਸਟੇਟ ਕਹਿ ਰਿਹਾ ਜੀ ਅਸੀਂ ਐਗਰੀਮੈਂਟ ਚਾਹੁੰਦੇ ਹਾਂ, ਪਾਕਿਸਤਾਨ ਵੱਲ ਅਸੀਂ ਦੇਖ ਰਹੇ ਹਾਂ। ਔਰ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ, ਉਹ ਤਾਂ ਲਗਾਤਾਰਤਾ ਨਾਲ ਆਸਿਮ ਮੁਨੀਰ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਤਾਰੀਫ ਕਰਦੇ ਨੇ। ਔਰ ਈਵਨ ਹੁਣ ਜਦੋਂ ਕਿ ਹਾਲਾਂਕਿ ਇਰਾਨੀਅਨ ਮੀਡੀਆ ਬਹੁਤ ਵਾਰੀ ਚੱਲ ਕੀ ਰਿਹਾ ਉਹਦਾ ਨੋਟਿਸ ਨਹੀਂ ਲੈਂਦਾ, ਪਰ ਇਸ ਵਾਰ ਇਰਾਨੀਅਨ ਮੀਡੀਆ ਨੇ ਵੀ, ਜਿਹੜੀ ਉਹਨਾਂ ਦੀ ISNA ਨਿਊਜ਼ ਏਜੰਸੀ ਹੈ, ਉਹਨਾਂ ਨੇ ਅਨਨੇਮਡ ਸੋਰਸਿਸ ਦੇ ਥਰੂ ਕਿਹਾ ਕਿ ਆਸਿਮ ਮੁਨੀਰ ਵੀ ਤਹਿਰਾਨ ਆ ਰਹੇ ਨੇ, ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਵੀ ਜਿਹੜੇ ਨੇ ਆਲਰੇਡੀ ਆਏ ਹੋਏ ਨੇ। ਔਰ ਇਹ ਜਿਹੜਾ ਇਸ ਵੇਲੇ ਗੱਲਬਾਤ ਦਾ ਰੁਖ ਬਣਿਆ ਹੋਇਆ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਇਟਸ ਰਾਈਟ ਔਨ ਬਾਰਡਰ ਲਾਈਨ, ਬਿਲੀਵ ਮੀ। ਉਹਨਾਂ ਨੇ ਰਿਪੋਰਟਰਸ ਨੂੰ ਇਹ ਕਿਹਾ ਕਿ ਇਫ ਵੀ ਡੋਂਟ ਗੈਟ ਦਾ ਰਾਈਟ ਆਨਸਰ ਇਟ ਗੋਜ਼ ਵੈਰੀ ਕੁਇਕਲੀ, ਵੀ ਆਰ ਆਲ ਰੈਡੀ ਟੂ ਗੋ। ਇਹ ਉਹਨਾਂ ਦਾ ਸਟਾਈਲ ਹੈ ਕਿ ਨਾਲ ਕਿ ਜੇ ਨਹੀਂ ਹੋਇਆ ਫਿਰ ਅਸੀਂ ਇਹ ਕਰ ਦਿਆਂਗੇ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਟਸ ਰਾਈਟ ਔਨ ਦਾ ਬਾਰਡਰ ਲਾਈਨ। ਔਰ ਜਦੋਂ ਉਹਨਾਂ ਨੂੰ ਇਹ ਕਿਹਾ ਕਿ ਵੀ ਡੀਲ ਕਿਵੇਂ ਹੋਏਗੀ, ਹੀ ਸੈਡ ਅ ਡੀਲ ਕੁਡ ਕਮ ਵੈਰੀ ਕੁਇਕਲੀ, ਵੈਰੀ ਕੁਇਕਲੀ ਔਰ ਇਨ ਅ ਫਿਊ ਡੇਜ਼। ਔਰ ਉਹਨਾਂ ਨੇ ਕਿਹਾ ਜੀ ਕੁਛ ਦਿਨਾਂ ਦੇ ਵਿੱਚ ਹੀ ਡੀਲ ਜਿਹੜੀ ਹੈ ਉਹ ਹੋ ਸਕਦੀ ਹੈ। ਔਰ ਈਰਾਨ ਦੇ ਜਿਹੜੇ ਸੋਰਸਿਸ ਨੇ, ਖਾਸ ਤੌਰ 'ਤੇ ਉਹਨਾਂ ਦੇ ਜਿਹੜੇ ਚੀਫ ਨੈਗੋਸ਼ੀਏਟਰ ਮੁਹੰਮਦ ਬਗੇਰ ਗਾਲੀਬਾਫ ਨੇ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਰੀਜ਼ਨੇਬਲ ਅਸੀਂ ਹੱਲ ਵੀ ਚਾਹੁੰਦੇ ਹਾਂ, ਪਰ ਇਹ ਜਿਹੜੀਆਂ ਦੂਸਰੇ ਪਾਸੇ ਮੂਵਮੈਂਟਸ ਵੀ ਚੱਲ ਰਹੀਆਂ ਫੌਜ ਦੀ ਔਰ ਦੂਜੀ ਤੀਜੀ, ਇਹ ਕੋਈ ਚੰਗੇ ਸਾਈਨ ਨਹੀਂ ਨੇ। ਔਰ ਅਸੀਂ ਜਿਹੜਾ ਮਿਲਟਰੀ ਆਬਜੈਕਟਿਵਸ ਨਾਲ ਜੇ ਕੋਈ ਚਾਹੇ ਕਿ ਇਹਦਾ ਹੱਲ ਹੋਏਗਾ, ਉਹ ਇਵੇਂ ਨਹੀਂ ਹੋਏਗਾ। ਅਸੀਂ ਜਿਹੜਾ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ ਔਰ ਇਸ ਦੇ ਲਈ ਸਾਡੇ ਜਿਹੜੇ ਐਸੈਟ ਫਰੋਜ਼ ਕੀਤੇ ਨੇ ਉਹ ਰਿਲੀਜ਼ ਕੀਤੇ ਜਾਣ, US ਨੇਵਲ ਬਲੌਕੇਡ ਚੁੱਕੇ। ਔਰ ਹੁਣ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਦੀ ਇੱਕ ਸਟੇਟਮੈਂਟ ਇਸ ਦੇ ਉੱਤੇ ਇਹ ਵੀ ਆਈ ਹੈ ਕਿ ਅਸੀਂ ਜਿਹੜਾ ਐਨਰਿਚਡ ਯੂਰੇਨੀਅਮ ਹੈ ਈਰਾਨ ਦਾ, ਉਹਨੂੰ ਕੋਈ ਅਸੀਂ ਤਾਂ ਉਹਨੂੰ ਹੀ ਡਿਸਟਰੋਏ ਵੀ ਕਰ ਦਿਆਂਗੇ ਕਿਉਂਕਿ ਅਸੀਂ ਤਾਂ ਉਹਨੂੰ PR ਲਈ ਚਾਹੁੰਦੇ ਹਾਂ। ਕੋਈ ਸਾਡਾ ਜਿਹੜਾ ਇਸ ਦੇ ਉੱਤੇ ਕੋਈ ਇਹ ਨਹੀਂ ਹੈ ਵੀ ਅਸੀਂ ਉਹਨੂੰ ਕੀ ਕਰਨਾ ਹੈ। ਸੋ ਮਤਲਬ ਇਹ ਹੈ ਵੀ ਵਿਦ ਦਾ ਹੋਪ, ਕਿਉਂਕਿ ਵੀਕਐਂਡ ਸਾਡਾ ਇਸ ਵੀਕ ਦਾ ਲਾਸਟ ਪ੍ਰੋਗਰਾਮ ਹੈ ਔਰ ਮੇਰੇ ਲਈ ਮੈਨੂੰ ਇਹ ਲੱਗਦਾ ਕਿ ਵੀ ਈਰਾਨ ਵਾਰ ਦੇ ਵਿੱਚ ਜੇ ਕੋਈ ਨੈਗੋਸ਼ੀਏਟਡ ਸੈਟਲਮੈਂਟ ਨਹੀਂ ਹੁੰਦੀ ਤੇ ਫਿਰ ਦੁਨੀਆ ਨੂੰ ਫਰਦਰ ਬਰਬਾਦੀ, ਜਿਹੜੀ ਕਿ ਨਿਊਕਲੀਅਰ ਤੱਕ ਵੀ ਜਾ ਸਕਦਾ ਕੰਮ, ਔਰ ਇਕੋਨਮੀ ਵਾਈਜ਼ ਕਿੱਧਰ ਨੂੰ ਗੱਲ ਜਾਏਗੀ। ਫਿਰ ਤੁਸੀਂ ਜਿਸ ਲੈਵਲ ਕ੍ਰਾਈਸਿਸ ਸ਼ਾਇਦ ਹਿਸਟਰੀ ਦੇ ਵਿੱਚ, ਭਾਵੇਂ ਅਸੀਂ ਜਦੋਂ ਫਸਟ ਵਰਲਡ ਵਾਰ ਹੋਇਆ ਤਾਂ ਬਹੁਤ ਵੱਡੀ ਤਬਾਹੀ ਕਿਹਾ ਗਿਆ,
ਸੈਕੰਡ ਵਰਲਡ ਵਾਰ ਨੇ ਪਹਿਲੇ ਦੀਆਂ ਤਬਾਹੀਆਂ ਨੂੰ ਭੁਲਾ ਦਿੱਤਾ, ਹੋਰ ਕਰੋੜਾਂ ਮਰੇ। ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ, ਭਾਵੇਂ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਇਨਰ ਕ੍ਰਾਈਸਿਸ ਦੇ ਵਿੱਚ ਸ਼ਾਇਦ ਜ਼ਿਆਦਾ ਲੋਕ ਮਾਰੇ ਗਏ ਹੋਣ, ਲੇਕਿਨ ਉਸ ਕਿਸਮ ਦੀ ਤਬਾਹੀ ਜਿਹੜੀ ਹੈ ਉਹ ਜੇ ਹੁਣ ਇਸ ਸਾਰੇ ਨੂੰ ਕਿਸੇ ਜਿਹੜਾ ਉਹ ਤਨ ਪਤਨ ਇਹ ਗੱਲ ਨਾ ਲੱਗੀ, ਔਰ ਇਹ ਡਿਪੈਂਡ ਕਰਦਾ ਹੈ, ਔਰ ਮੈਨੂੰ ਅਸੀਂ ਤਾਂ ਹੋਪਿੰਗ ਅਗੇਂਸਟ ਹੋਪ ਜਿਹੜਾ ਉਹ ਕਰਦੇ ਕਿ ਵੀ ਇਸ ਦਾ ਪੱਕਾ ਹੱਲ ਜਿਹੜਾ ਹੈ ਉਹ ਆਨਰੇਬਲ ਜਿਹੜੀ ਵਿਨ ਵਿਨ ਸਿਚੁਏਸ਼ਨ ਹੈ ਉਸ ਰਾਹੀਂ, ਤਾਂ ਕਿ ਕੋਈ ਵੀ ਇਨਸਾਨੀ ਜਾਨਾਂ, ਕਿਉਂਕਿ ਗੱਲ ਕੱਲੀ ਈਰਾਨ ਦਾ ਫਰੰਟ ਤਾਂ ਸਾਇਲੈਂਟ ਹੈ ਬਲੌਕੇਡ ਨਾਲ, ਲੈਬਨਾਨ 'ਚ ਇਜ਼ਰਾਈਲ ਕੀ ਕਰ ਰਿਹਾ, ਉਹ ਲਗਾਤਾਰ 4000 ਤੋਂ ਜ਼ਿਆਦਾ ਬੰਦੇ ਸੀਜ਼ ਫਾਇਰ ਤੋਂ ਬਾਅਦ ਹੁਣ ਕੱਲ੍ਹ ਇੱਕ ਹਸਪੀਟਲ ਤੇ ਅਟੈਕ ਕੀਤਾ, ਉਹਦੇ 'ਚ ਪੈਰਾਮੈਡਿਕਸ ਮਾਰੇ ਗਏ, ਦੂਸਰੇ ਮਾਰੇ ਗਏ। ਸੋ ਉਹਦਾ ਡਰਟੀ ਏਜੰਡਾ ਹੈ। ਅਸੀਂ ਹੋਪਫੁਲੀ ਸਾਡੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਇਸ ਚੋਂ ਨਿਕਲਣ, ਔਰ ਨਿਕਲਣਾ ਵੀ ਚਾਹੁੰਦੇ ਨੇ, ਜੋ ਉਹਨਾਂ ਦੀ ਪਾਰਟ ਹੈ। ਬਾਕੀ ਲੈਟ ਵੀ ਹੋਪ ਫॉर द ਬੈਸਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਥਾਮਿਨ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 51661919 에어ਪੋਰਟ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਅਮਰੀਕਾ ਦੀਆਂ 18 ਇੰਟੈਲੀਜੈਂਸ ਏਜੰਸੀਆਂ ਦੀ ਬਾਗਡੋਰ ਤੁਲਸੀ ਗੈਬਟ ਦੇ ਹਵਾਲੇ ਕੀਤੀ ਤਾਂ ਹਿੰਦੂ ਤਵੀਆਂ ਵੱਲੋਂ ਜਸ਼ਨ ਮਨਾਏ ਗਏ। ਤੁਲਸੀ ਗੈਬਟ RSS ਦੀ ਜਿਹੜੀ ਪੈਦਾਸ਼ ਹੈ, ਹਿੰਦੂ ਧਰਮ ਵਿੱਚ ਉਹ ਕਨਵਰਟ ਹੋਈ। RSS ਮੁਖੀ ਮੋਹਨ ਭਾਗਵਤ ਅਤੇ ਮੋਦੀ ਨਾਲ ਉਸਦੇ ਨੇੜਲੇ ਸਬੰਧ ਹਨ। ਮੀਡੀਆ ਰਿਪੋਰਟਾਂ ਅਨੁਸਾਰ ਤੁਲਸੀ ਗੈਬਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਭਾਵੇਂ ਉਸਨੇ ਆਪਣੇ ਘਰ ਵਾਲੇ ਦੀ ਬਿਮਾਰੀ ਦਾ ਬਹਾਨਾ ਬਣਾਇਆ ਹੈ, ਪਰ ਹਕੀਕਤ ਵਿੱਚ ਟਰੰਪ ਨੇ ਉਸ ਨੂੰ ਬਾਹਰ ਦਾ ਦਰਵਾਜ਼ਾ ਵਿਖਾ ਦਿੱਤਾ ਹੈ। ਹੁਣ ਅਗਲੀ ਵਾਰੀ FBI ਦੇ ਮੁਖੀ ਕਾਸ਼ ਪਲੇਟ ਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ
ਪੋਲੀਟੀਸ਼ੀਅਨਸ ਉਹ ਹੁੰਦੇ ਨੇ ਜਿਹੜੇ ਆਪਣੇ ਨੈਸ਼ਨਲ ਇੰਟਰਸਟ ਦੇ ਵਿੱਚ ਸੋਚਦੇ ਨੇ ਔਰ ਕੋਈ ਸਿਧਾਂਤ ਖਾਸ ਤੌਰ ਤੇ ਜਿਵੇਂ ਅਮਰੀਕਨ ਪੋਲੀਟੀਸ਼ੀਅਨਸ ਜੇ ਉਹਨਾਂ ਦੇ ਸਾਹਮਣੇ ਲਿਬਰਟੀ, ਜਸਟਿਸ, ਫਰੀडम ਆਫ ਰਿਲੀਜਨ, ਇਹ ਸਾਰੇ ਪਾਰਟ ਜਿਨ੍ਹਾਂ ਦੀ ਬੁਨਿਆਦ ਦੇ ਉੱਤੇ ਇਹ ਮੁਲਕ ਬਣਿਆ ਔਰ ਇਹ ਜਦੋਂ ਜਿਸ ਬਾਰੇ 'ਚ ਅਸੀਂ ਗੱਲ ਕਰ ਰਹੇ ਹਾਂ ਇਹ 250 ਸਾਲਾ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਜਿਹੜੀ ਹੈ ਸਾਲਗਿਰਾਹ ਵੀ ਹੈ ਔਰ ਇਸ ਸਾਲ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਇਸ ਨੂੰ ਸੈਲੀਬ੍ਰੇਟ ਕੀਤਾ ਜਾਣਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 7-8 ਹਜ਼ਾਰ ਸਾਲ ਦੀ ਹਿਊਮਨ ਸਿਵਲਾਈਜੇਸ਼ਨਲ ਹਿਸਟਰੀ ਦੇ ਵਿੱਚ ਇਹ 250 ਸਾਲ ਨੇ ਉਹ ਮੁਲਕ ਜਿਹੜਾ ਉਹ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਹੈ ਜਿਸ ਨੇ ਇਹ ਦੱਸਿਆ ਕਿ ਵੀ ਕਿਵੇਂ ਤੁਸੀਂ ਆਪਣੇ ਡ੍ਰੀਮਸ ਨੂੰ ਪੂਰੀਆਂ ਕਰ ਸਕਦੇ ਹੋ, ਜਿਹਨੂੰ ਅਮਰੀਕਨ ਡ੍ਰੀਮ ਦਾ ਨਾਂ ਦਿੱਤਾ ਜਾਂਦਾ ਹੈ ਕਿ ਇੱਥੇ ਆ ਕੇ ਕੋਈ ਵੀ ਭਾਵੇਂ ਕਿ ਕਿਸੇ ਪਰਸੀਕਿਊਟਡ ਲੈਂਡ ਤੋਂ ਆਇਆ ਉਹ ਆਪਣਾ ਨਾਂ ਬਦਲ ਸਕਦਾ ਹੈ, ਆਪਣੀ ਇੱਥੋਂ ਦੇ ਜਿਹੜਾ ਸਿਸਟਮ ਦੇ ਵਿੱਚ ਉਹ ਆਪਣੇ ਡ੍ਰੀਮ ਨੂੰ ਜਿਹੜਾ ਬਿਨਾਂ ਕਿਸੇ ਖੌਫ ਤੋਂ, ਡਰ ਤੋਂ, ਇਸੇ ਕਰਕੇ ਤੁਸੀਂ ਦੇਖੋਗੇ ਕਿ ਈਵਨ ਸਿਟੀਜ਼ਨਸ਼ਿਪ ਦੇ ਵੇਲੇ ਤੁਹਾਡੇ ਬਾਪ ਜਾਂ ਮਾਂ ਦਾ ਜਾਂ ਕੋਈ ਨਾਂ ਨਹੀਂ ਹੁੰਦਾ ਉਹਦੇ 'ਚ ਤੁਹਾਨੂੰ ਇੰਡੀਪੈਂਡੈਂਟ ਇੱਥੇ ਹਰ ਇੱਕ ਦਾ, ਤਾਂ ਕਿ ਹਰ ਕੋਈ ਆਪਣੇ ਆਪ ਨੂੰ ਜਿਹੜਾ ਇੰਡੀਪੈਂਡੈਂਟਲੀ ਬਿਨਾਂ ਕਿਸੇ ਖੌਫ, ਫੀਅਰ ਜਾਂ ਜਿਸ ਮੁਲਕ 'ਚੋਂ ਤੁਸੀਂ ਆਏ ਜੇ ਉੱਥੇ ਜਿਸ ਨਾਂ ਨਾਲ ਤੁਹਾਨੂੰ ਜਾਣਿਆ ਜਾਂਦਾ ਜਾਂ ਤੁਹਾਡੀ ਪਛਾਣ ਹੈ ਤੁਸੀਂ ਆਪਣੀ ਸ਼ਨਾਖਤ ਬਦਲਣਾ ਚਾਹੁੰਦੇ ਹੋ, ਇਹੀ ਕਾਰਨ ਹੈ ਕਿ ਸਿਟੀਜ਼ਨਸ਼ਿਪ ਦੀ ਉਸ ਤੋਂ ਪਹਿਲਾਂ ਤੁਹਾਨੂੰ ਇਹ ਚੋਇਸ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ ਨਾਂ ਬਦਲ ਸਕਦੇ ਹੋ। ਮੈਂ ਇਸ ਲਈ ਕਹਿ ਰਿਹਾ ਕਿ ਅਮਰੀਕਾ ਇਹਦੇ ਬਾਵਜੂਦ ਕਿ ਅਸੀਂ ਟਾਈਮ ਟੂ ਟਾਈਮ ਜਿਹੜੀਆਂ ਵਿਦੇਸ਼ ਨੀਤੀਆਂ ਨੂੰ ਲੈ ਕੇ ਹੈ ਜਾਂ ਵਿਦਨ ਕੰਟਰੀ ਵੀ ਕੋਈ ਪਾਰਟ ਹੁੰਦਾ ਹੈ ਕਿਸੇ ਐਗਜ਼ਿਸਟਿੰਗ ਹਕੂਮਤ ਦਾ, ਉਸ ਨੂੰ ਜੇ ਅਸੀਂ ਕ੍ਰਿਟਿਸਾਈਜ਼ ਕਰਦੇ ਹਾਂ ਜਾਂ ਉਸ ਦੇ ਉੱਤੇ ਡਿਸੈਂਟਿੰਗ ਓਪੀਨੀਅਨ ਰੱਖਦੇ ਹਾਂ, ਇਸ ਦਾ ਮਤਲਬ ਕੋਈ ਮੁਲਕ ਨੂੰ ਛੁਟਿਆਣਾ ਨਹੀਂ ਹੈ। ਰਾਦਰ ਇਹ ਵੀ ਇਸ ਮੁਲਕ ਦੀ ਬਿਊਟੀ ਹੈ ਜੇ 250 ਸਾਲ 'ਚ ਉਹ ਪਿਲਗ੍ਰਿਮ ਜਿਹੜੇ ਮੇਫਲਾਵਰ ਜਹਾਜ਼ ਰਾਹੀਂ ਆਏ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕੀ ਕਰਨਾ ਹੈ ਔਰ ਫਿਰ ਅੱਜ ਤੋਂ 250 ਸਾਲ ਪਹਿਲਾਂ ਫਾਊਂਡਿੰਗ ਫਾਦਰ ਇਸ ਮੁਲਕ ਦੇ ਜਿਨ੍ਹਾਂ ਨੇ ਉਸ ਡ੍ਰੀਮ ਨੂੰ ਹਕੀਕਤ ਦੇ ਵਿੱਚ ਬਦਲਿਆ ਜਦੋਂ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਚੈਲੰਜ ਕੀਤਾ ਔਰ ਇਹ ਕਿਹਾ ਕਿ ਵੀ ਆਲ ਮੈਨ ਆਰ ਕ੍ਰੀਏਟਡ ਇਕੁਅਲ, ਤੁਸੀਂ ਕਿਵੇਂ ਇੱਥੇ ਮਾਮੇ ਬਣੇ ਹੋਏ ਹੋ, ਤੁਹਾਨੂੰ ਅਸੀਂ ਟੈਕਸ ਦਈਏ, ਤੁਸੀਂ ਲੁੱਟ ਕੇ ਇੰਗਲੈਂਡ ਲਿਜਾ ਰਹੇ ਹੋ ਔਰ ਦੂਸਰੇ, ਇਹ ਹੁਣ ਅਸੀਂ ਇਸ ਦੇ ਪ੍ਰਬੰਧ ਕਰਾਂਗੇ, ਇਹ ਜਿਹੜਾ ਇਹ ਸਾਡਾ ਮੁਲਕ ਹੈ ਔਰ ਲੜੇ ਔਰ ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ ਉਹਨਾਂ ਨੇ ਆਪਣੇ ਨਿਸ਼ਾਨੇ ਨੂੰ ਹਾਸਲ ਕੀਤਾ ਔਰ ਉਹ ਸੁਸਾਇਟੀ ਦਿੱਤੀ। ਹੁਣ ਇੱਥੇ ਦੁਨੀਆ ਦੀਆਂ ਕਿੰਨੀਆਂ ਐਥਨੀਸਿਟੀ ਦੇ ਲੋਕ ਰਹਿੰਦੇ ਨੇ, 600 ਤੋਂ ਜ਼ਿਆਦਾ, ਕਿੰਨੀਆਂ ਜ਼ਬਾਨਾਂ ਬੋਲਣ ਵਾਲੇ ਨੇ, ਸਟਿਲ ਕਿਸੇ ਦੇ ਰਾਹ 'ਚ ਕੋਈ ਕਾਨੂੰਨ ਰੁਕਾਵਟ ਨਹੀਂ ਬਣਦਾ। ਜੇ ਕੋਈ ਕਾਨੂੰਨ ਬਣੇ ਵੀ ਰੁਕਾਵਟ ਵਾਲੇ ਓਵਰ ਅ ਪੀਰੀਅਡ ਆਫ ਟਾਈਮ ਡਿਬੇਟ ਹੋ, ਜਿਵੇਂ ਸਲੇਵਰੀ ਵਰਗੀਆਂ ਬਿਮਾਰੀਆਂ ਦੂਜੀਆਂ ਸੀ ਉਹ ਸਾਰੀਆਂ ਨਿਕਲੀਆਂ। ਇਹ ਠੀਕ ਹੈ ਵੀ ਜਿਵੇਂ ਉਹ ਕਿਸੇ ਸਿਆਣੇ ਦਾ ਕਹਿਣਾ ਹੈ ਕਿ ਵੀ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਇਨਸਾਨੀ ਸੁਭਾਅ ਦੇ ਉੱਤੇ ਤਾਂ ਤੁਸੀਂ ਕਿਹੜਾ ਕਾਨੂੰਨ ਬਣਾ ਸਕਦੇ ਹੋ ਜੇ ਕਿਸੇ 'ਚ ਨਫ਼ਰਤ ਔਰ ਪਿਆਰ ਹੈ ਤੁਹਾਡੇ ਜਿਹੜੇ ਨੇ ਉਹ ਅੰਦਰਲੇ ਜੁਜ਼ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਹਾਂ, ਤੁਸੀਂ ਨਫ਼ਰਤ ਕਰਕੇ ਕਿਸੇ ਦੇ ਨਾਲ ਧੱਕਾ ਨਹੀਂ ਕਰ ਸਕਦੇ, ਉਹ ਕਾਨੂੰਨ ਹੈ ਜੋ ਕਿ ਅਮਰੀਕਾ ਨੇ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਕਿ ਇੱਥੇ ਬਿਨਾਂ ਰੰਗ, ਨਸਲ, ਧਰਮ, ਜਿਓਗ੍ਰਾਫੀਕਲ ਜਾਂ ਕੋਈ ਵੀ ਕਿਸੇ ਦੀ ਸ਼ਕਲ ਔਰ ਈਵਨ ਤੁਸੀਂ ਕਿਸੇ ਨੂੰ ਇੱਥੇ ਤਾਂ ਮੈਂਟਲੀ ਰਿਟਾਰਡਡ ਨਹੀਂ ਕਹਿ ਸਕਦੇ, ਦੂਸਰਾ ਨਹੀਂ ਹੈ ਕਿ ਭਾਈ ਤੁਸੀਂ ਕਿਸੇ ਨੂੰ ਜਿਹੜਾ ਉਹ ਡਿਸਆਨਰ ਨਹੀਂ ਕਰ ਸਕਦੇ। ਸੋ ਇਹ ਵੈਲਿਊਜ਼ ਵਾਲਾ ਅਮੀਰ ਮੁਲਕ ਹੈ ਔਰ ਇਹਦੇ 'ਚ ਇਹ ਵੀ ਹੈ ਕਿ ਇੱਥੇ ਇਨਫਲੂਐਂਸ ਕਿਵੇਂ ਗੇਨ ਕਰਨਾ ਹੈ। ਓਪੀਨੀਅਨ ਮੇਕਰਸ ਜਿਹੜੇ ਨੇ, ਜਿਹੜੇ ਯੂਨੀਵਰਸਿਟੀਆਂ 'ਚ ਬੈਠੇ ਲੋਕ ਨੇ, ਜਿਹੜੇ ਥਿੰਕ ਟੈਂਕਸ ਦੇ ਵਿੱਚ ਨੇ, ਫਿਰ ਲਾਅ ਮੇਕਰ ਨੇ ਜਿਹਦੇ ਤੁਹਾਡੇ ਕਾਂਗਰਸਮੈਨ ਔਰ ਸੈਨੇਟਰ ਆ ਜਾਂਦੇ ਨੇ ਜਿਹੜੇ ਅਲਟੀਮੇਟਲੀ ਕਿਸ ਲੈਜਿਸਲੇਚਰ ਨੂੰ ਬਲੌਕ ਕਰਨਾ ਹੈ, ਕਿਹਦੇ ਲਿਆਉਣਾ ਹੈ। ਫਿਰ ਤੁਹਾਡੇ ਡਿਸੀਜਨ ਮੇਕਰ ਜਦੋਂ ਅਸੀਂ ਕਹਿੰਦੇ ਹਾਂ ਉਹਦੇ 'ਚ ਲਾਅ ਮੇਕਰ ਵੀ ਨੇ, ਉਹਦੇ 'ਚ ਪ੍ਰੈਜ਼ੀਡੈਂਸ਼ੀਅਲ ਪਾਵਰਸ ਵੀ ਜੁੜੀਆਂ ਹੋਈਆਂ, ਉਹਦੇ 'ਚ ਡਿਫਰੈਂਟ ਇੰਟਰਸਟ ਗਰੁੱਪ ਵੀ ਨੇ, ਉਹਨਾਂ ਦੇ ਵਿੱਚ ਆਪੋ ਆਪਣਾ ਇਨਫਲੂਐਂਸ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਐਵਰੇਜ ਅਮਰੀਕਨ, ਕਿਉਂਕਿ ਅਮਰੀਕਾ ਦਾ ਜਿਹੜਾ ਇੱਕ ਜਿਸ ਨੂੰ ਕਹੋ ਕਿ ਵੀ ਅੰਦਾਜ਼ ਰਿਹਾ ਉਹ ਇੱਕ ਫਰੀडम ਵਾਲਾ ਰਿਹਾ। ਇਹੀ ਕਾਰਨ ਹੈ ਕਿ ਵੀ ਕਿਉਂਕਿ ਖੁਦ ਬ੍ਰਿਟਿਸ਼ ਕਾਲੋਨੀ ਸੀ ਅਮਰੀਕਾ 1776 ਤੱਕ, ਇਸ ਲਈ ਜਦੋਂ ਬ੍ਰਿਟਿਸ਼ਰਸ ਨੇ ਇੰਡੀਆ ਦੇ ਉੱਤੇ ਕਬਜ਼ਾ ਕੀਤਾ 200 ਸਾਲ ਉੱਥੇ ਬੈਠੇ ਰਹੇ, ਅਮਰੀਕਾ ਦੇ ਵਿੱਚ ਭਾਰਤ ਪ੍ਰਤੀ ਇੱਕ ਦਿਲਚਸਪੀ ਸੀ। ਇੱਕ ਤਾਂ
ਉਸ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਇੱਕ ਜਿਹੜੀਆਂ ਵੀ ਉੱਥੇ ਮੂਵਮੈਂਟਸ ਜਾਂ ਦੂਸਰੀਆਂ ਚੱਲਦੀਆਂ ਸੀ, ਔਰ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਗਦਰ ਪਾਰਟੀ, ਗਦਰ ਮੂਵਮੈਂਟ 1912 ਦੇ ਨੇੜੇ ਤੇੜੇ ਚੱਲੀ, ਜਿਹਦੇ 'ਚ 90% ਸਿੱਖ ਸਨ, ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ ਬੇਸਡ, ਔਰ ਬਾਅਦ ਦੇ ਵਿੱਚ 18 ਮੁਲਕਾਂ 'ਚੋਂ ਇਸ ਦੇ ਲੋਕ ਗਏ। ਔਰ ਉਹ ਸਾਰੇ ਦੇ ਵਿੱਚ ਜਿਹੜੀ ਹੈ ਅਮਰੀਕਨਾਂ ਦੀ ਦਿਲਚਸਪੀ ਤਾਂ ਜ਼ਰੂਰ ਸੀ, ਹਾਲਾਂ ਵਾਇਲੈਂਸ ਦੇ ਉਹ ਖਿਲਾਫ ਸੀ, ਇਸ ਲਈ ਬਾਅਦ 'ਚ ਕੁਛ ਜਿਹੜੇ ਨੇ ਕੇਸ ਵੀ ਜਿਹਦੇ 'ਚ ਕੋਈ ਗੋਲਾਬਾਰੀ ਜਾਂ ਦੂਜਾ ਸੀ, ਉਹ ਸੈਨ ਫਰਾਂਸਿਸਕੋ 'ਚ ਟਰਾਇਲ ਚੱਲੇ। ਪਰ ਮੈਂ ਇਹ ਕਹਿ ਰਿਹਾ ਵੀ ਅਮਰੀਕਾ ਦੇ ਲਈ ਇੱਕ ਦਿਲਚਸਪੀ ਰਹੀ ਹੈ। ਇੱਕ ਤਾਂ ਸਬ ਕੰਟੀਨੈਂਟ ਹੈ, ਇੰਡੀਆ ਕੋ ਮੁਲਕ ਤਾਂ ਹੈ ਨਹੀਂ ਸੀ, ਉਹ ਸਾਰੇ ਦੇ ਵਿੱਚ ਜਦੋਂ ਅਮਰੀਕਾ ਦੇ ਅਜੇ ਆਪਣੇ ਇੰਟਰਸਟ ਕੋਈ ਬਹੁਤੇ ਨਹੀਂ ਸੀ। ਇਹ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਇਨਫੈਕਟ ਅਮਰੀਕਾ ਨੇ ਆਪਣਾ ਰੋਲ ਗਲੋਬਲੀ ਸੁਪਰ ਪਾਵਰ ਉਦੋਂ ਹੀ ਬਣ ਕੇ ਉੱਭਰਿਆ। ਉਸ ਤੋਂ ਪਹਿਲਾਂ ਤਾਂ ਐਮਪਾਇਰ ਹੀ ਸਨ, ਬ੍ਰਿਟਿਸ਼ ਐਮਪਾਇਰ ਜਿਹਦੇ ਰਾਜ ਸੂਰਜ ਨਹੀਂ ਸੀ ਡੁੱਬਦਾ, ਔਰ ਅਮਰੀਕਾ ਨੂੰ ਆਪਣੀ ਫਰੀडम ਲਈ ਵੀ ਫਰਾਂਸ ਨੇ ਵੀ ਹੈਲਪ ਕੀਤੀ। ਜਿਵੇਂ ਮੈਂ ਕਿਹਾ ਸੀ, ਸਟੈਚੂ ਆਫ ਲਿਬਰਟੀ ਉਹਨਾਂ ਦਾ ਭੇਜਿਆ ਹੋਇਆ। ਸੋ ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਕਿਉਂਕਿ ਅਮਰੀਕਾ ਇੱਕ ਐਜ਼ ਏ ਦੋ ਜਿਹੜੀਆਂ ਸੁਪਰ ਪਾਵਰਸ ਉੱਭਰੀਆਂ, ਸੋਵੀਅਤ ਯੂਨੀਅਨ, ਅਮਰੀਕਾ ਸੀ, ਇਹਦੇ 'ਚ ਇਨਫਲੂਐਂਸ ਹਾਸਲ ਕਰਨ ਦੇ ਲਈ ਜਿਹੜੀਆਂ ਕਾਲੋਨੀਜ਼ ਆਜ਼ਾਦ ਮੁਲਕ ਬਣੇ, ਉਹਨਾਂ ਨੇ ਆਪੋ ਆਪਣੇ ਤੌਰ ਤਰੀਕੇ ਸ਼ੁਰੂ ਕੀਤੇ। ਔਰ ਜ਼ਾਹਰ ਹੈ ਕਿ ਅਮਰੀਕਾ ਦਾ ਜਿਹੜਾ ਇੱਕ ਪਾਰਟ ਇੰਡੀਆ ਬਾਰੇ ਡੈਮੋਕ੍ਰੇਸੀ ਦੂਜੇ 'ਤੇ ਰਿਹਾ, ਪਰ ਫੌਰਨ ਬਾਅਦ ਸੈਕੰਡ ਵਰਲਡ ਵਾਰ ਤੋਂ ਅਮਰੀਕਾ ਜਿਹੜਾ ਇੰਡੀਆ ਉਹ ਸੋਵੀਅਤ ਯੂਨੀਅਨ ਦੇ ਬਲੌਕ ਚਲਾ ਗਿਆ। ਭਾਵੇਂ ਨਾਨ ਅਲਾਈਨ ਮੂਵਮੈਂਟ, ਨਹਿਰੂ ਨੇ ਕਿਹਾ ਜੀ ਅਸੀਂ ਨਾਨ ਅਲਾਈਨਡ ਹੈ, ਨਾ ਇੱਧਰ ਹੈ ਨਾ ਉੱਧਰ ਹੈ, ਪਰ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਮੁੱਢਲੇ ਤੌਰ 'ਤੇ ਸੋਵੀਅਤ ਯੂਨੀਅਨ ਦੇ ਨਾਲ ਸੀ। ਔਰ ਪਾਕਿਸਤਾਨ ਅਮਰੀਕਾ ਦੇ ਦਾਇਰਾਕਾਰ 'ਚ ਆਇਆ, ਬਗਦਾਦ ਪੈਕਟ ਦੂਜੇ ਤੀਜੇ ਦੇ ਥੱਲੇ। ਸੋ 1990-91 ਤੱਕ ਪਹੁੰਚਦੇ ਹਾਂ, ਜਦੋਂ ਤੱਕ ਸੋਵੀਅਤ ਯੂਨੀਅਨ ਡਿਸਇੰਟੀਗ੍ਰੇਟ ਨਹੀਂ ਹੋਇਆ। ਜਿਹੜਾ ਵੱਡਾ ਇੰਟਰਸਟ ਹੈ ਭਾਰਤ ਦੇ ਵਿੱਚੋਂ ਉਹ ਸੋਵੀਅਤ ਯੂਨੀਅਨ ਦਾ ਸੀ। ਉਹਨਾਂ ਦੀਆਂ ਸਿਵਲ ਇੰਡਸਟਰੀਜ਼ ਵੀ, ਦੁਰਗਾਪੁਰ ਭਲਾਈ ਪਲਾਂਟ ਵੀ, ਉਹਨਾਂ ਦੀ ਫੌਜ ਵੀ, ਉਹਨਾਂ ਨੂੰ ਜੋ ਟੈਂਕ, ਤੋਪਾਂ, ਜਹਾਜ਼, ਉਹ ਸਾਰੇ ਸੋਵੀਅਤ ਯੂਨੀਅਨ ਮੇਡ ਹੀ ਸੀ। ਇਵੇਂ ਹੀ ਪਾਕਿਸਤਾਨ ਦੀ ਜਿਹੜੀ ਸਾਰੀ ਉਹਨਾਂ ਦੀ ਮਿਲਟਰੀ ਇੰਡਸਟਰੀ ਔਰ ਦੂਜੀ ਉਹ ਅਮਰੀਕਾ ਤੇ ਡਿਪੈਂਡੈਂਟ ਸੀ। 1991-92 ਤੋਂ ਬਾਅਦ ਭਾਰਤ ਨੇ ਵੀ ਪਲਟਾ ਮਾਰਿਆ। ਉਹਨਾਂ ਨੂੰ ਵੀ ਲੱਗਾ ਕਿ ਵੀ ਹੁਣ ਤਾਂ ਅਮਰੀਕਾ ਓਨਲੀ ਸੁਪਰ ਪਾਵਰ ਰਹਿ ਗਿਆ। ਸੋ ਇਹਦੇ 'ਚ ਫਿਰ ਇਹਨਾਂ ਨੇ ਜਿਹੜਾ ਆਪਣਾ ਇਨਫਲੂਐਂਸ ਬਾਏ ਕਰਨ ਦੇ ਲਈ ਇੱਕ ਪਾਸੇ ਤਾਂ ਲੌਬਿੰਗ ਫਰਮਸ ਹਾਇਰ ਕੀਤੀਆਂ ਜਾਂਦੀਆਂ ਵੱਡੇ ਪੈਮਾਨੇ ਦੇ ਉੱਤੇ, ਔਰ ਉਹ ਵੀ ਭਾਰਤ ਨੇ ਕੀਤੀਆਂ। ਪਰ ਇੱਕ ਹੁੰਦਾ ਵੀ ਤੁਸੀਂ ਵਿਦ ਇਨ ਦਾ ਸਿਸਟਮ ਆਪਣੇ ਜਿਹੜੇ ਨੇ ਬੰਦੇ ਬਿਲਡ ਕਰਦੇ ਹੋ, ਉਹਨਾਂ ਨੂੰ ਤੁਸੀਂ ਫਾਈਨੈਂਸ ਕਰਦੇ ਹੋ, ਉਹਨਾਂ ਨੂੰ ਅੱਗੇ ਤੋਰਦੇ ਹੋ, ਔਰ ਇਵੈਂਚੁਅਲੀ ਤੁਸੀਂ ਉਹਨਾਂ ਨੂੰ ਸਟੇਟ ਆਰਟ ਦੇ ਵਿੱਚੋਂ ਜਿੰਨਾ ਅੱਗੇ ਜਾਂਦੇ ਨੇ ਉਹ ਤੁਹਾਡੇ ਇੰਟਰਸਟ ਨੂੰ ਪ੍ਰਮੋਟ ਕਰਦੇ ਨੇ। ਕੁਛ ਜਿਹੜੇ ਨੇ ਉਹ ਵੈਸੇ ਜਿਨ੍ਹਾਂ ਦੀਆਂ ਕਨਸਟੀਚੁਐਂਸੀਜ਼ ਦੇ ਵਿੱਚ, ਕਾਂਗਰੈਸ਼ਨਲ ਡਿਸਟ੍ਰਿਕਟਸ ਦੇ ਵਿੱਚ ਇੰਡੀਅਨ ਨੇ, ਉਹ ਕਾਂਗਰਸਮੈਨ ਨੂੰ ਫੰਡ ਕਰਦੇ ਨੇ ਜਾਂ ਦੂਜੇ, ਤੇ ਉਹਨਾਂ ਦਾ ਇਹ ਅਨਰਿਟਨ ਹੁੰਦਾ ਹੈ ਕਿ ਜਦੋਂ ਇੰਡੀਆ ਦੇ ਇੰਟਰਸਟ ਦੀ ਗੱਲ ਆਏਗੀ ਤੇ ਕਾਂਗਰਸਮੈਨ ਹੱਕ 'ਚ ਭੁਗਤੇਗਾ। ਔਰ ਇਸ ਲਈ ਈਵਨ ਉਹਨਾਂ ਨੇ ਕਾਂਗਰੈਸ਼ਨਲ ਜਿਹੜੀ ਇੰਡੀਅਨ ਕਾਕਸ ਵੀ ਬਣਾਈ, ਜਿਹੜੀ ਮੇਰੇ ਖਿਆਲ ਹੈ 40 ਸਾਲ ਪੁਰਾਣੀ ਹੋਏਗੀ, ਕਿ ਜੀ ਉਹ ਫੰਡਿੰਗ ਨਾਲ ਜੁੜੇ, ਉਹ ਫਾਈਨੈਂਸ। ਪਰ ਕੁਛ ਜਿਹੜੇ ਕਿ ਡਾਇਰੈਕਟ ਬਿਲਡ ਕੀਤੇ, ਹੁਣ ਮੈਂ ਤੁਲਸੀ ਗੈਬਰਟ ਦਾ ਜ਼ਿਕਰ ਇਸ ਲਈ ਕਰ ਰਿਹਾ ਕਿਉਂਕਿ ਇਹ ਜਿਹੜਾ ਅਮਰੀਕਨ ਸਮੋਆ ਉਹਦੇ 'ਚ ਜੰਮੀ, ਹਵਾਈ ਦੇ ਵਿੱਚ ਇਹ ਰਹੀ, ਔਰ ਹਵਾਈ ਸਟੇਟ ਅਸੈਂਬਲੀ 'ਚ ਵੀ ਆਈ, ਔਰ ਹਵਾਈ ਤੋਂ ਕਾਂਗਰਸ ਵੂਮਨ ਬਣੀ ਅਮਰੀਕਾ ਦੇ ਲੈਜਿਸਲੇਚਰ, ਅਮਰੀਕਨ ਕਾਂਗਰਸ ਦੇ ਵਿੱਚ। ਫਿਰ ਇਹਨੇ ਡੈਮੋਕ੍ਰੈਟ ਸੀ, ਪ੍ਰੈਜ਼ੀਡੈਂਟ ਦੀ ਰੇਸ ਵੀ ਰਨ ਕੀਤੀ ਪ੍ਰਾਇਮਰੀ 2016 'ਚ, ਫਿਰ ਬਾਈਡਨ ਨੂੰ ਐਂਡੋਰਸ ਕੀਤਾ, ਫਿਰ ਡੈਮੋਕ੍ਰੈਟਿਕ ਪਾਰਟੀ ਛੱਡੀ, ਫਿਰ ਟਰੰਪ ਦੇ ਖੈਮੇ 'ਚ ਆਈ। ਫੌਕਸ ਨਿਊਜ਼ ਜਦ ਪਹਿਲੀ ਟਰਮ ਤੋਂ ਬਾਅਦ ਫੌਕਸ ਨਿਊਜ਼ ਦੇ ਲਈ ਵੀ ਕੰਮ ਕੀਤਾ। ਔਰ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਹ ਹੁਣ ਵਾਲਾ ਕੈਂਪੇਨ ਸੀ, ਇਹਦੇ 'ਚ ਉਹਨੇ ਜਿਹੜਾ ਉਹ ਐਜ਼ ਏ ਐਕਸਪਰਟ ਜਿਹੜਾ ਉਹ ਆਪਣਾ ਓਪੀਨੀਅਨ ਵੀ ਲਿਖਦੀ ਰਹੀ। ਔਰ ਦੂਸਰਾ ਨਤੀਜੇ ਦੇ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ, ਹਾਲਾਂ ਬਿਲਕੁਲ ਫੌਜ ਵੀ ਇਹਨੇ ਸਰਵ ਕੀਤਾ ਹੋਇਆ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਤੁਲਸੀ ਗੈਬਰਟ ਨੂੰ ਫੁੱਲੀ RSS ਨੇ ਪਹਿਲੇ ਦਿਨ ਤੋਂ ਬਿਲਡ ਕੀਤਾ, ਫੰਡ ਕੀਤਾ। ਇਹਦਾ ਪਿਓ ਤੁਲਸੀ ਗੈਬਰਟ ਦਾ ਉਹ ਇੱਕ ਕਲਟ ਰਨ ਕਰਦਾ, ਜਿਵੇਂ ਅਸੀਂ ਉਹ ਬਾਬੇ ਕੋਈ ਸਿਰਸੇ ਵਾਲਾ ਤੇ ਕੋਈ ਆਸ਼ੂਤੋਸ਼ ਤੇ ਕੋਈ ਦੂਜੇ, ਇਵੇਂ ਹੀ ਇਹਨਾਂ ਦਾ ਜਿਹੜਾ ਇੱਕ ਟੈਲੀਵੈਂਜਲੀਕਲ ਕਲਟ ਹੈ, ਉਹਦਾ ਹੈਡ ਜਿਨ੍ਹਾਂ ਦਾ ਕਾਫੀ ਸ਼ੇਡੀ ਜਿਹਾ ਕੰਮ ਹੈ, ਉਹਨਾਂ ਨੂੰ ਪੈਸੇ ਕਿੱਥੋਂ ਆਏ ਉਹ ਵੀ ਇੰਡੀਅਨ ਫਾਈਨੈਂਸਿੰਗ। ਲੇਕਿਨ
ਤੁਲਸੀ ਗੈਬਰਟ ਖੁੱਲ ਕੇ ਨਾਗਪੁਰ ਮੋਹਨ ਭਾਗਵਤ ਦੇ ਨਾਲ, ਮੋਦੀ ਦੇ ਨਾਲ, ਦੂਸਰੇ ਤੀਸਰੇ, ਔਰ ਜਦੋਂ ਇਹ ਕਾਂਗਰਸ ਵੂਮਨ ਵੀ ਬਣੀ ਇਹਨੇ ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੀ। ਸੋ ਯਾਨੀ ਡੈਕਲੇਅਰਡਲੀ ਹਿੰਦੂ ਤਵੀ ਗਰਲ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਅਦਰਵਾਈਜ਼ ਵੈਰੀ ਚਾਰਮਿੰਗ ਔਰ ਵੈਰੀ, ਜਦੋਂ ਮੀਡੀਆ ਦੇ ਐਂਗਲ ਤੋਂ ਦੇਖੋ ਵੈਰੀ ਸਮਾਰਟ, ਜਦੋਂ ਪ੍ਰਾਇਮਰੀ ਲਈ ਵੀ ਰਨ ਕਰ ਰਹੀ ਸੀ, ਵੈਰੀ ਗੁੱਡ ਡਿਬੇਟਰ, ਲੇਕਿਨ ਵਿਦ ਦਾ ਹਿੰਦੂਤਵੀ ਏਜੰਡਾ। ਇਸ ਲਈ ਐਜ਼ ਏ ਕਾਂਗਰਸ ਵੂਮਨ ਵੀ ਇਹਦਾ ਰਿਕਾਰਡ ਜਿਹੜਾ ਸੀ ਬਿਲਕੁਲ ਉਹ RSS ਲਾਈਨ ਜਾਂ ਦੂਜੇ ਸੀ। ਪਰ ਪ੍ਰੈਜ਼ੀਡੈਂਟ ਟਰੰਪ ਦੀ ਇਹਨੂੰ ਤੁਸੀਂ ਸਿਫਤ ਕਹੋ ਵੀ ਜਿਹੜੇ ਔਖੇ ਵੇਲੇ ਆ ਕੇ ਨਾਲ ਖਲੋਤੇ ਉਹਨਾਂ ਨੂੰ ਉਹਨੇ ਨਵਾਜਿਆ ਵੀ। ਔਰ ਇਸ ਲਈ ਇਹ ਹਾਲਾਂ ਤੁਲਸੀ ਗੈਬਰਟ ਦਾ ਕੋਈ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਜਾਂ ਕੋਈ ਉਸ ਕਿਸਮ ਦਾ ਪਾਸਟ ਐਕਸਪੀਰੀਅੰਸ ਵੀ ਨਹੀਂ ਸੀ, ਪਰ ਇਹਨੂੰ ਜਿਹੜੀਆਂ 18 ਅਮਰੀਕਾ ਦੇ ਔਰ ਇਹ ਪੋਸਟ 9/11 ਇਹ ਨਵਾਂ ਡਾਇਰੈਕਟਰ ਕ੍ਰੀਏਟ ਕੀਤਾ ਸੀ ਉਹਦਾ ਕਿ ਵੀ ਜਿਹੜਾ ਪਾਰਟ ਹੈ ਉਹਦੇ 'ਚ ਇਹਨਾਂ ਨੂੰ ਕੋਆਰਡੀਨੇਟ ਕੀਤਾ ਜਾਏ। ਸੋ 18 ਇੰਟੈਲੀਜੈਂਸ ਏਜੰਸੀਆਂ ਦੀ ਡਾਇਰੈਕਟਰ ਤੁਲਸੀ ਗੈਬਰਟ ਨੂੰ ਲਾਇਆ ਗਿਆ। ਔਰ ਉਸ ਪੀਰੀਅਡ 'ਚ ਤੁਸੀਂ ਇੰਡੀਅਨ ਮੀਡੀਆ ਕੱਢ ਲਓ, ਦੂਜਾ ਕੱਢ ਲਓ, ਉਹਨਾਂ ਨੂੰ ਇਹ ਲੱਗਦਾ ਸੀ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਹੈ ਪਰ ਰਾਜ ਤਾਂ ਸਾਡਾ ਹੈ। 18 ਏਜੰਸੀਆਂ ਦੀ ਹੈੱਡ ਵੀ ਸਾਡੀ ਗੀਤਾ ਤੇ ਹੱਥ ਰੱਖ ਕੇ RSS ਜੈ ਕਰਨ ਵਾਲੀ ਤੁਲਸੀ ਗੈਬਰਟ ਹੈ। ਔਰ FBI ਦਾ ਹੈੱਡ ਕਾਸ਼ ਪਟੇਲ, ਉਹ ਨਿੱਕੇ ਜਿਹੇ ਕੱਦਾ ਲਾ ਕੇ ਮਿਊਜ਼ਿਕ ਨੱਚ ਰਿਹਾ ਬਨੈਨ ਪਾ ਕੇ, ਉਹਦਾ ਪਿੱਛੇ ਇੱਕ ਵੀਡੀਓ ਵੀ ਆਇਆ, ਕਹਿੰਦੇ ਇਹ FBI ਦਾ ਹੈੱਡ ਲਾਇਆ ਕੋਈ, ਉਹ ਵੀ ਲਾਇਲਿਸਟ, ਟਰੰਪ ਲਾਇਲਿਸਟ, ਉਹਨੇ ਕਿਤਾਬ ਵੀ ਲਿਖੀ, ਕੋਈ ਹੋਰ ਵੀ ਕੀਤਾ ਇੱਥੇ ਹੀ, ਪਰ ਪੂਰੀ ਤਰ੍ਹਾਂ ਉਹ ਵੀ ਹਿੰਦੂਤਵਾ। ਸੋ ਉਹਦੇ ਚੋਂ ਇਹ ਸੀ ਉਦੋਂ ਵੀ ਜਿਨ੍ਹਾਂ ਨੇ ਕਿਹਾ, ਮੈਂ ਕਿਹਾ ਵੀ ਇਹ ਦੇਖੋ ਅਮਰੀਕਨ ਸਿਸਟਮ ਦੇ ਵਿੱਚ ਕਈ ਵਾਰ ਤੁਸੀਂ ਫਿੱਟ ਹੋ ਜਾਂਦੇ ਹੋ ਕਿਸੇ ਨਾ ਕਿਸੇ ਪੋਲੀਟੀਕਲ ਪੈਟਰਨੇਜ ਦੇ ਨਾਲ, ਪਰ ਇਨ ਦਾ ਐਂਡ ਆਫ ਦਾ ਡੇ ਇੱਥੇ ਇਹ ਨਹੀਂ ਹੈ ਕਿ ਵੀ ਇੱਥੇ ਰਹਿ ਕੇ ਤੁਸੀਂ ਇੰਡੀਆ ਦਾ ਪੱਖ ਪੂਰਨਾ ਜਾਂ ਦੂਜਾ। ਇੱਥੇ ਇੰਨੇ ਕੁ ਚੈੱਕਸ ਐਂਡ ਬੈਲੈਂਸਿਸ ਨੇ ਕਿ ਇਵੈਂਚੁਅਲੀ ਜਾਂ ਤਾਂ ਤੁਸੀਂ ਬਿਲਕੁਲ ਜਿਹੜਾ ਉਹਦੇ ਉਲਟ ਜਾਓਗੇ, ਦਰਵਾਜ਼ਾ ਬਾਹਰ ਹੈ, ਇਨ ਰਹੋਗੇ ਤਾਂ ਫਿਰ ਵੀ ਤੁਹਾਨੂੰ ਜਿਹੜਾ ਉਹ ਤੁਸੀਂ ਕਿੰਨੀ ਕੁ ਦੇਰ ਜਿਹੜਾ ਉਹ ਪੁੱਟ ਔਨ ਕਰ ਸਕਦੇ ਹੋ ਜੀ। ਸੋ ਤੁਲਸੀ ਗੈਬਰਟ ਜਿਹੜੀ ਜਦੋਂ ਉਹਦੀ ਸੈਨੇਟ ਕਨਫਰਮੇਸ਼ਨ ਵੀ ਹੋਈ ਉਦੋਂ ਕੁ ਵੀ ਇਹਦੇ ਸਾਹਮਣੇ ਹੁਣ ਇੱਕ ਸਟੈਂਸ ਜਿਹੜਾ ਤੁਲਸੀ ਗੈਬਰਟ ਦਾ ਜਦੋਂ ਇਹਨੇ ਪ੍ਰਾਇਮਰੀ ਰਨ ਕੀਤੀ ਪ੍ਰੈਜ਼ੀਡੈਂਟ ਬਾਈਡਨ ਦੇ ਖਿਲਾਫ ਡੈਮੋਕ੍ਰੈਟਿਕ ਪਾਰਟੀ 'ਚ ਹੁੰਦੇ ਆ, ਔਰ ਦੂਸਰੇ ਅਗੇਂਸਟ ਦਾ ਵਾਰ ਕਿ ਵੀ ਕੋਈ ਅਮਰੀਕਨ ਵਾਰ ਨਹੀਂ ਹੈ ਜਿਹੜੀ ਸਾਡੀ ਨਹੀਂ, ਉਹਦੇ ਸਾਨੂੰ ਨਹੀਂ, ਜਿਵੇਂ ਟਰੰਪ ਦਾ ਵੀ ਇਹ ਸਟੈਂਸ ਹੈ। ਲੇਕਿਨ ਹੁਣ ਜਦੋਂ ਈਰਾਨ ਵਾਰ ਸ਼ੁਰੂ ਹੋਈ ਉਦੋਂ ਸੈਨੇਟ ਨੇ ਸੱਦ ਲਿਆ ਜਿਹੜੀ ਹੈ ਉਸ ਸਾਰੇ ਦੇ ਲਈ, ਤੇ ਉਹਦੇ 'ਚ ਇਹਨੇ ਕਿਹਾ ਕਿ ਜੀ ਅਸੀਂ ਤਾਂ ਏਜੰਸੀਆਂ ਨੇ, ਅਸੀਂ ਤਾਂ ਰਿਪੋਰਟ ਕਰਨਾ ਹੁੰਦਾ ਹੈ, ਵਾਰ ਸ਼ੁਰੂ ਕਰਨਾ ਜਾਂ ਨਾ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਨਹੀਂ ਹੈ, ਇਟਸ ਫॉर द ਪ੍ਰੈਜ਼ੀਡੈਂਟ ਟੂ ਡਿਸਾਈਡ। ਹੁਣ ਉਦੋਂ ਕਿਤੇ ਨਾ ਕਿਤੇ ਇਹਦਾ ਪਹਿਲਾ ਜਿਹੜਾ ਉਹ ਨਕਾਬ ਥੱਲੇ ਡਿੱਗਿਆ ਕਿ ਭਾਈ ਇਹ ਗੱਲਾਂ ਹੋਰ ਨੇ। ਔਰ ਦੂਸਰਾ ਫਿਰ ਇਸੇ ਤਰ੍ਹਾਂ ਐਪਸਟਾਈਨ ਫਾਈਲਸ ਦਾ ਵੀ ਜਦੋਂ ਇਸ਼ੂ ਆਇਆ, ਕਿਉਂਕਿ ਤੁਸੀਂ ਕਿੰਨੀ ਕੁ ਦੇਰ ਦੋਗਲੇ ਬਣ ਕੇ ਵਿੱਚ ਬੈਠੇ ਰਹੋਗੇ, ਬਿਲਕੁਲ ਉਹਦੇ 'ਚ ਵੀ ਉਸ ਦਾ ਜਿਹੜਾ ਪਾਰਟ ਹੈ। ਸੋ ਹੌਲੀ ਟਰੰਪ ਨੇ ਉਹਦੇ ਕੰਨ 'ਚ ਫਿਰ ਕਹਿ ਦਿੱਤਾ, ਅਜੇ ਤਾਂ ਸਾਲ ਨਹੀਂ ਪੂਰਾ ਹੋਇਆ, ਕਿ ਬੀਬੀ ਜੀ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ, ਚਲੋ ਹੁਣ ਘਰ ਨੂੰ ਜਾਓ। ਸੋ ਮੈਂ ਸਮਝਦਾ ਵੀ ਜਿਨ੍ਹਾਂ ਨੇ ਇੰਨੇ ਜਸ਼ਨ ਮਨਾਏ, ਪਤਾ ਨਹੀਂ ਕਿੰਨੇ ਹਵਨ ਕੀਤੇ ਹੋਣੇ ਨੇ, ਕਿੰਨੇ ਕੀ ਕੀਤੇ ਨੇ, ਹੁਣ ਕਿਹੜਾ ਭਗਵਾਨ ਜਿਹੜਾ ਨਾਰਾਜ਼ ਹੋ ਗਿਆ। ਹੁਣ ਅੱਜ ਦੀ ਮੇਨ ਖਬਰਾਂ 'ਚੋਂ ਜਿਹੜੀ ਇਹੀ ਹੈ, ਤੁਲਸੀ ਗੈਬਰਟ ਰਿਜ਼ਾਈਨਸ ਐਜ਼ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਸਾਈਟਿੰਗ ਹਸਬੈਂਡਸ ਹੈਲਥ। ਉਹਨੇ ਕਿਹਾ ਜੀ ਕਿ ਮੇਰੇ ਪਿਆਰੇ ਘਰ ਵਾਲੇ ਨੂੰ ਜਿਹੜਾ ਹੈ ਉਹ ਬੋਨ ਕੈਂਸਰ ਡਾਇਗਨੋਜ਼ ਹੋਇਆ ਔਰ ਇਹ ਬੜੀ ਰੇਅਰ ਕਿਸਮ ਦੀ ਹੈ ਡਾਇਗਨੋਸਿਸ। ਮੈਂ ਉਹਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਔਰ ਮੈਂ ਜਿਹੜਾ ਇਸ ਵੇਲੇ ਜਿਹੜਾ ਉਹ ਛੁੱਟੀ ਮੰਗਦੀ ਹੈ, ਮਤਲਬ ਮੈਂ ਰਿਜ਼ਾਈਨ ਕਰ ਰਹੀ ਹਾਂ ਔਰ ਤਾਂ ਕਿ ਮੈਂ ਆਪਣੇ ਘਰ ਵਾਲੇ ਦੀ ਇਸ ਬਿਮਾਰੀ ਦੀ ਬੈਟਲ ਦੇ ਵਿੱਚ ਉਹਦਾ ਸਾਥ ਦਿਆਂ। ਬਹੁਤ ਚੰਗੀ ਗੱਲ ਹੈ ਜੇ ਹੈ। ਔਰ ਪ੍ਰੈਜ਼ੀਡੈਂਟ ਟਰੰਪ ਵੀ ਉਡੀਕਦਾ ਹੀ ਸੀ, ਉਹਨਾਂ ਨੇ ਵੀ ਕਿਹਾ ਜੀ ਤੁਲਸੀ ਹੈਜ਼ ਡਨ ਐਨ ਇਨਕ੍ਰੈਡੀਬਲ ਜੌਬ ਐਂਡ ਵੀ ਵਿਲ ਮਿਸ ਹਰ। ਕਿ ਵੀ ਅਸੀਂ ਬੀਬੀ ਜੀ ਤੁਹਾਨੂੰ ਬਹੁਤ ਮਿਸ ਕਰਾਂਗੇ ਤੇ ਹੁਣ ਤੁਸੀਂ ਚੱਲਦੇ ਹੋਵੋ। ਔਰ ਇਹ ਸਾਰੇ ਦੇ ਵਿੱਚ ਇਹ ਹੁਣ ਚੌਥੀ ਕੈਬਨਿਟ ਦੀ ਮੈਂਬਰ ਹੈ। ਉਸ ਤੋਂ ਪਹਿਲਾਂ ਕਾਊਂਟਰ ਟੈਰਰਿਜ਼ਮ ਦਾ ਜਿਹੜਾ ਜੋ ਕੈਂਟ ਜਿਹੜਾ ਉਹਨੇ ਪਹਿਲਾਂ ਰਿਜ਼ਾਈਨ ਕਰਕੇ ਗਿਆ ਔਰ ਦੂਸਰਾ ਹਾਲਾਂ ਇਸ ਨੂੰ ਬਹੁਤ ਸਾਰੇ ਈਰਾਨ ਕ੍ਰਾਈਸਿਸ ਨਾਲ ਜੋੜ ਰਹੇ ਨੇ ਕਿ ਭਾਈ ਇਹ ਜਿਹੜੇ ਨੇ ਇਸ ਜੰਗ ਦੇ ਹੱਕ 'ਚ ਨਹੀਂ ਸੀ, ਪਰ
ਇਹਦੀ ਪਰਫਾਰਮੈਂਸ ਪਹਿਲਾਂ ਹੀ ਆ ਰਿਹਾ ਸੀ। ਜਿਵੇਂ ਸੈਨੇਟ ਦੇ ਸਾਹਮਣੇ ਮੈਂ ਇਹਦੀਆਂ ਉਹ ਜਿਹੜੀਆਂ ਹੀਅਰਿੰਗਸ ਜਾਂ ਦੂਸਰੀਆਂ ਵੀ ਦੇਖੀਆਂ, ਤੋਤੇ ਉੜੇ ਹੁੰਦੇ ਸੀ। ਹੁਣ ਤੁਸੀਂ ਆਪੋਜੀਸ਼ਨ 'ਚ ਬੈਠ ਕੇ ਕੋਈ ਗੱਲ ਕਹੀ ਜਾਂਦੇ ਹੋ, ਕਾਂਗਰਸਮੈਨ ਹੋ, ਕੋਈ ਰਿਸਪੌਂਸਿਬਿਲਿਟੀ ਨਹੀਂ ਹੈ, ਜੋ ਮਰਜ਼ੀ ਉੱਥੇ ਰੈਜ਼ੋਲੂਸ਼ਨ। ਵੰਸ ਤੁਸੀਂ ਅਥਾਰਟੀ ਦੇ ਲੈਵਲ ਦੇ ਉੱਤੇ ਹੈਗੇ ਹੋ, ਉਦੋਂ ਤੁਹਾਨੂੰ ਆਪਣਾ ਜਿਹੜਾ ਕੇਸ ਹੈ ਉਹਨੂੰ ਤੁਸੀਂ ਡਿਫੈਂਡ ਕਰਨਾ ਹੈ। ਤੇ ਉੱਥੇ ਤਾਂ ਪੂਰੇ ਕਾਗ ਬੈਠੇ ਹੁੰਦੇ ਨੇ ਜਿਹੜੇ ਇਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਤੋਂ ਲੈ ਕੇ ਬਾਅਦ ਦੇ ਵਿੱਚ ਇਹ ਸਾਰੇ ਹੁੰਦੇ ਨੇ। ਸੋ ਜਿਹੜਾ ਇਹ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਆਪਣੇ ਆਪ ਦੇ ਵਿੱਚ ਇਹ ਇੱਕ ਵੱਡੀ ਖਬਰ ਹੈ, ਕਿਉਂਕਿ ਤੁਲਸੀ ਗੈਬਰਡ ਸਾਡੇ ਹਿੰਦੂ ਤਵੀਆਂ ਦੀ ਵੱਡੀ ਰਾਣੀ, ਗੋਰੀ ਮੇਮ ਔਰ ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕਣ ਵਾਲੀ, ਔਰ ਇਹਨੇ ਜਦੋਂ ਆਪਣਾ ਇੰਡੀਪੈਂਡੈਂਟ ਰਨ ਵੀ ਕਰ ਰਹੀ ਸੀ, ਡੈਮੋਕ੍ਰੈਟਿਕ ਪਾਰਟੀ ਚੋਂ ਨਿਕਲ ਕੇ ਕੁਝ ਦੇਰ ਇੰਡੀਪੈਂਡੈਂਟ ਰਹੀ, ਤੇ ਉਦੋਂ ਵੀ ਇਹ ਕਹਿੰਦੇ ਸੀ ਕਿ ਜੀ ਇਹ ਮੈਂ ਤਾਂ ਲੜ ਰਹੀ ਹਾਂ ਵਾਰ ਮੌਂਗਰਸ ਦੇ ਖਿਲਾਫ, ਵੋਕ ਵਾਲਿਆਂ ਦੇ ਖਿਲਾਫ, ਔਰ ਇਹ ਸਾਰੇ ਜਿਹੜੇ ਨੇ ਇਹ ਮੁਲਕ ਦਾ ਨੁਕਸਾਨ ਕਰ ਰਹੇ ਨੇ। ਔਰ ਇਹ ਜਦੋਂ ਇਹਨੇ ਇਹ ਵੀ ਕਿਹਾ ਕਿ ਵੀ ਇਹ ਅਸੀਂ ਤਾਂ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਕੋਈ ਈਰਾਨ ਜਿਹੜਾ ਹੈ ਉਹ ਡਿਵੈਲਪ ਨਹੀਂ ਕਰ ਰਿਹਾ, ਉਹਦੇ ਕੋਲ ਐਨਰਿਚਡ ਯੂਰੇਨੀਅਮ ਵਾਲਾ ਪਾਰਟ ਨਹੀਂ ਹੈ। ਤੇ ਟਰੰਪ ਨੇ ਉਦੋਂ ਹੀ ਦੇਖ ਲਿਆ ਸੀ ਕਿ ਵੀ ਹੁਣ ਉਹਦੇ 'ਚ ਟਰੰਪ ਨੇ ਕਿਹਾ ਸੀ ਕਿ ਵੀ ਮਿਸਿਸ ਗੈਬਰਡ ਇਜ਼ ਰੋਂਗ, ਹੀ ਡਿਡਨਟ ਕੇਅਰ ਵਾਟ ਸ਼ੀ ਸੈਡ। ਉਹਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਇੰਟੈਲੀਜੈਂਸ ਦੀ ਜਿਹੜੀ 18 ਏਜੰਸੀਆਂ ਦੀ ਹੈਡ, ਉਹਨੇ ਤਾਂ ਕਿਹਾ ਵੀ ਉਹ ਕਹਿੰਦਾ ਆਈ ਡੋਂਟ ਗਿਵ ਅ ਡੈਮ ਵਾਟ ਸ਼ੀ ਸੇ। ਸੋ ਉਦੋਂ ਹੀ ਇਹ ਡਿਸਾਈਡ ਹੋ ਗਿਆ ਸੀ ਕਿ ਭਾਈ ਇਹ ਹੁਣ ਇਸ ਦਾ ਜਿਹੜਾ ਕਾਰਜਕਾਲ ਮੁੱਕ ਜਾਣਾ। ਸੋ ਅਸੀਂ ਹਿੰਦੂ ਤਵੀਆਂ ਦੇ ਨਾਲ ਹਮਦਰਦੀ ਕਰ ਸਕਦੇ ਹਾਂ ਤੇ ਇਸ ਲਈ ਅਗਲੀ ਖਬਰ ਦੀ ਉਡੀਕ ਹੋਏਗੀ ਕਿ ਕਾਸ਼ ਪਟੇਲ ਉਹ ਵੀ ਜਿਹੜਾ ਬੜਾ ਔਖਾ ਹੋ ਕੇ ਨਾ ਉਹਦੇ ਤੋਂ ਕੁਰਸੀ ਤੇ ਬੈਠਾ ਜਾਂਦਾ, ਕਦੇ ਥੱਲੇ ਬਹਿੰਦਾ, ਕਦੇ ਉੱਤੇ ਬਹਿੰਦਾ, ਕਦੇ ਟੇਬਲ ਤੇ ਚੜ੍ਹ ਕੇ ਬਹਿੰਦਾ। ਅਸੀਂ ਵੀ ਉਹਨੂੰ ਕਹਿੰਦੇ ਹਾਂ ਕਿ ਬਾਈ ਜਾ ਬਾਹਰ ਜਾ ਕੇ ਰਾਮ ਨਾਮ ਦਾ ਜਾਪ ਕਰ। ਔਰ ਸੋ ਘੱਟੋ ਘੱਟ ਇਹ ਜਿਹੜਾ ਜਿਸ ਲੈਵਲ ਦਾ ਇਨਫਲੂਐਂਸ ਇਹ ਰੱਖਦੀ ਸੀ ਬੀਬੀ, ਜਿਸ ਲੈਵਲ ਤੇ ਪਹੁੰਚੀ, ਔਰ ਜਿਹੜਾ ਸਾਰਾ ਬੈਕ ਪਾਰਟ ਸੀ ਐਟਲੀਸਟ ਉਹ ਚੈਪਟਰ ਬੰਦ ਹੋਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਮਿਲੀਅਨ ਦੀ ਮੈਂਬਰਸ਼ਿਪ ਵਾਲੀ ਕਾਂਗਰਸ ਜਨਤਾ ਪਾਰਟੀ ਦੇ ਐਕਸ ਹੈਂਡਲ ਨੂੰ ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸ ਕੇ ਬਲੌਕ ਕਰ ਦਿੱਤਾ। ਵਿਚਾਰੇ ਕਾਂਗਰਸਾਂ ਨੇ ਕਿਹੜੀਆਂ ਤੋਪਾਂ ਬੀੜੀਆਂ ਹੋਈਆਂ ਨੇ ਜੋ ਭਾਰਤ ਲਈ ਖਤਰਾ ਹਨ। ਇਸ ਸੰਬੰਧੀ ਜਿਹੜੇ ਵਿਦੇਸ਼ੀ ਮੀਡੀਆ ਕੀ ਕਹਿ ਰਿਹਾ ਹੈ,
ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਾਕਰੋਚ ਲਫ਼ਜ਼ ਜਿੰਨੀ ਵਾਰੀ ਹੁਣ ਪਿਛਲੇ 5 ਦਿਨਾਂ ਤੋਂ ਦੁਨੀਆ ਦੇ ਵਿੱਚ ਜਿਹੜਾ ਇਸਤੇਮਾਲ ਹੋਇਆ, ਮੈਨੂੰ ਨਹੀਂ ਲੱਗਦਾ ਜਦੋਂ ਦੇ ਕਾਕਰੋਚ ਰੱਬ ਨੇ ਬਣਾਏ ਉਦੋਂ ਕਦੇ ਹੋਏ ਹੋਣਗੇ। ਔਰ ਜੇ ਹੁਣ ਕਾਕਰੋਚ ਦੀ ਤੁਸੀਂ ਬਾਡੀ ਵੀ ਧਿਆਨ ਨਾਲ ਦੇਖੋ, ਜਿਵੇਂ ਉਹਦੇ ਸਿਰ ਦਾ ਹੁੰਦਾ, ਉੱਤੇ ਐਂਟੀਨਾ ਨਿਕਲਿਆ ਹੁੰਦਾ, ਤਾਂ ਲੱਗਦਾ ਵੀ ਐਸਟਰੋਨੌਟ ਜਿਵੇਂ ਚੰਦਰਮਾ ਦੇ ਉੱਤੇ ਚੱਲੇ ਨੇ। ਔਰ ਬਹੁਤ ਸਾਰੇ ਜਿਹੜੇ ਮੈਡੀਕਲ ਬੈਕਗਰਾਉਂਡ ਦੇ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਜਦੋਂ ਤੁਸੀਂ ਬਾਇਓਲੋਜੀ ਦੀ ਪੜ੍ਹਾਈ ਸ਼ੁਰੂ ਕਰਦੇ ਹੋ ਮੈਡੀਕਲ ਦੇ ਵਿੱਚ, ਤੇ ਹਾਇਰ ਸੈਕੰਡਰੀ ਦੇ ਵਿੱਚ ਜਿਹੜੀ ਪਹਿਲੀ ਡਾਇਸੈਕਸ਼ਨ ਅਨਾਟਮੀ ਦੀ ਹੁੰਦੀ ਹੈ ਉਹ ਫਰੋਗ ਦੀ ਹੁੰਦੀ ਹੈ। ਤੇ ਜਦੋਂ ਤੁਸੀਂ ਪ੍ਰੀ ਮੈਡੀਕਲ ਚ ਆਉਂਦੇ ਹੋ ਤੇ ਉਸ ਵੇਲੇ 2 ਜਿਹੜੀਆਂ ਜਿਨ੍ਹਾਂ ਤੇ ਬੇਸਡ ਸਿਸਟਮ ਹੁੰਦਾ, ਉਹਦੇ 'ਚ ਪਹਿਲੇ ਕਾਕਰੋਚ, ਫਿਰ ਰੈਬਿਟ, ਫਿਰ ਖਰਗੋਸ਼, ਉਹਨਾਂ ਨੂੰ ਡਾਇਸੈਕਟ ਕੀਤਾ ਜਾਂਦਾ। ਸੋ ਕਾਕਰੋਚ ਜਿਹੜਾ ਉਹ ਪੂਰਾ ਤੁਹਾਨੂੰ ਲੱਗਦਾ ਪੂਰੀ ਵਰਦੀ ਪਾ ਕੇ ਜਿਵੇਂ ਫੌਜੀ ਨਿਕਲਿਆ ਹੁੰਦਾ। ਔਰ ਹੁਣ ਤਾਂ ਇਹਨਾਂ 4-5 ਦਿਨਾਂ 'ਚ ਇੰਨੇ ਕੁ ਮੀਮ ਬੜੇ ਨੇ ਕਾਕਰੋਚਿਸ ਦੇ ਕਿ ਬਈ ਜਿਹਦੇ ਤੋਂ ਲੱਗਦਾ ਹੈ ਵੀ ਵਾਕਈ ਕਾਕਰੋਚ ਦਾ ਅੱਜ ਤੱਕ ਕਿਸੇ ਦਾ ਧਿਆਨ ਹੀ ਨਹੀਂ ਗਿਆ। ਉਹਨੂੰ ਦੇਖ ਕੇ ਜਿਹੜਾ ਉਹੀ ਸਾਰੇ ਡਰੀ ਜਾਂਦੇ। ਉਹ ਕਹਿੰਦੇ ਵੀ ਉਹਨੂੰ ਕਾਕਰੋਚ ਜਿਹੜਾ ਹੁਣ ਉਹਦੇ ਤੇ ਇੰਨੇ ਫਿਲਾਸਫਰ ਆ ਗਏ, ਉਹ ਕਹਿੰਦੇ ਕਾਕਰੋਚ ਜਿਹੜਾ ਉਹ ਕਹਿੰਦਾ ਵੀ ਸਾਡੇ ਤੇ ਭਾਵੇਂ ਛਿੜਕਾ ਕਰੋ, ਭਾਵੇਂ ਸਾਨੂੰ ਜੋ ਕੁਛ ਕਰੋ, ਅਸੀਂ ਸਰਵਾਈਵਰ ਹੈ। ਉਹ ਕਹਿੰਦੇ ਵੀ ਜਦੋਂ ਨਿਊਕਲੀਅਰ ਵੀ ਹੋ ਗਿਆ, ਇਨਸਾਨੀ ਨਸਲ ਖਤਮ ਹੋ ਗਈ, ਅਸੀਂ ਫਿਰ ਵੀ ਰਹਿਣਾ ਹੈ, ਅਸੀਂ ਫਿਰ ਵੀ ਸਰਵਾਈਵ ਕਰਨਾ ਹੈ। ਔਰ ਇਸ ਸਾਰੇ ਨੂੰ ਲੈ ਕੇ ਹੁਣ ਗੱਲ ਤਾਂ ਇਹ ਹੋਈ ਕਿ ਵੀ ਅਭਿਜੀਤ ਨਾਂ ਦਾ ਮੁੰਡਾ ਜਿਹੜਾ ਮਾਸਟਰਸ ਕਰਦਾ ਹੈ ਮਾਸ ਕਮਿਊਨੀਕੇਸ਼ਨ 'ਚ ਬੋਸਟਨ ਯੂਨੀਵਰਸਿਟੀ 'ਚ, ਉਹਨੇ ਵੈਬ ਬਣਾਇਆ, ਉਹਦਾ ਨਾਂ ਉਹਨੇ ਕਾਕਰੋਚ ਜਨਤਾ ਪਾਰਟੀ ਰੱਖਿਆ। ਜਿੰਨੀ ਤੇਜ਼ੀ ਨਾਲ ਉਹਦੀ ਮੈਂਬਰਸ਼ਿਪ 20 ਮਿਲੀਅਨ ਉਹਦੇ ਬਣ ਗਏ। ਹੁਣ ਇੰਡੀਆ 'ਚ ਬੈਠੀ ਸਰਕਾਰ ਜਿਹਦਾ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਵੀ ਉਹ ਮੋਦੀ ਜਿਹੜਾ ਕਹਿੰਦਾ ਜੀ ਆਈ ਐਮ ਦਾ ਮੋਸਟ ਫਾਰਵਰਡ ਪਰਸਨ ਔਨ ਦਿਸ ਪਲੈਨਟ, ਉਹ 80 ਲੱਖ ਕੇ ਕਿੰਨੇ ਨੇ ਇੱਥੇ 20 ਕਰੋੜ 5 ਦਿਨਾਂ 'ਚ ਉਹਨਾਂ ਨੂੰ ਲੱਗਾ। ਉਹਨਾਂ ਨੇ ਉਹ ਟਵਿੱਟਰ ਹੈਂਡਲ ਬੰਦ ਕਰ। ਇਹਦੇ 'ਚ 2 ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਅੱਜ ਹੀ ਸਾਨੂੰ ਅਗੇਨ ਸਾਡੇ ਵੀਰ ਸਰ ਹਰਚਰਨਜੀਤ ਸਿੰਘ ਧਾਮੀ ਉਹਨਾਂ ਨੇ ਉਹ ਭੇਜਿਆ। ਜਦੋਂ ਅਸੀਂ ਭੇਜਦੇ ਹਾਂ ਜਿਹੜਾ ਮੇਨ ਸਾਡਾ USA ਚੈਨਲ ਤੋਂ ਹੈ, ਤੇ ਉਹਦੇ 'ਚ ਅੱਗੋਂ ਆਉਂਦਾ ਕਿ ਇਹ ਇੰਡੀਆ ਦੇ ਲਈ ਥ੍ਰੈਟ ਇਹ ਉਹ। ਤਾਂ ਉਹਨਾਂ ਨੇ ਕਿਹਾ ਭਾਜੀ ਤੁਹਾਡੇ ਤੋਂ ਬਹੁਤ ਡਰਦੀ ਹੈ ਸਰਕਾਰ, ਦੇਖੋ। ਉਹਨਾਂ ਨੇ ਉਹਦਾ ਇਮੇਜ ਵੀ ਭੇਜਿਆ। ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਵੀ TV 84 USA ਦੇ ਉੱਤੇ ਤੁਸੀਂ ਜਾਓ, ਉਹਦਾ ਵੀ ਅਸੀਂ ਲਿੰਕ ਭੇਜਦੇ ਹਾਂ। ਹੁਣ ਗੱਲ ਤਾਂ ਇਹ ਹੈ ਵੀ ਅਸੀਂ ਇੱਥੇ ਕੀ ਕਰਦੇ, ਗੱਲਾਂ ਹੀ ਕਰਦੇ ਹਾਂ। ਜੇ ਇਹ ਤਾਂ ਚਲੋ ਗੱਲਾਂ 'ਚ ਅਸੀਂ ਉਹਨਾਂ ਦਾ ਜਿਹੜਾ ਉਹਨਾਂ ਦਾ ਜਲੂਸ ਵੀ ਕੱਢਦੇ, ਉਹਨਾਂ ਦੀ ਹਕੀਕਤ ਵੀ ਬਿਆਨਦੇ, ਪਰ ਇਹ ਵਿਚਾਰੇ ਕਾਕਰੋਚ ਇਹਨਾਂ ਨੇ ਕੀ ਕਰਨਾ ਸੀ? ਉਹਨੇ ਇੰਡੀਆ ਨੇ ਉਹ ਬਲੌਕ ਕਰਵਾਇਆ ਉਹਨਾਂ ਨੂੰ ਕਹਿ ਕੇ। ਔਰ ਇਹ ਤੋਂ ਅੰਦਾਜ਼ਾ ਲਾਓ ਵੀ ਜੇ 2 ਕਰੋੜ ਫਾਲੋਅਰਸ ਵਾਲਾ ਵੈਬਸਾਈਟ ਬਲੌਕ YouTube ਜਾਂ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਦੂਜਾ, ਕਿਉਂਕਿ ਇੰਸਟਾਗ੍ਰਾਮ ਤਾਂ ਹੀ ਸੀ ਉਹ, ਤੇ ਉਤੋਂ ਅੰਦਾਜ਼ਾ ਲਾਓ ਵਿਚਾਰੇ ਕਾਕਰੋਚ ਕਿਸੇ ਲਈ ਕੀ, ਉਹ ਕਿਸੇ ਨੂੰ ਕੀ ਕਹਿੰਦੇ ਨੇ। ਉਹ ਜਿੰਨਾ ਮਰਜ਼ੀ ਉਹਨਾਂ ਨੇ ਨਿਕਲ ਆਉਣਾ, ਬੈੱਡ ਚੋਂ ਨਿਕਲ ਆਉਣਾ, ਕਿਚਨ ਚੋਂ ਨਿਕਲ ਆਉਣਾ, ਉੱਤੋਂ ਨਿਕਲ ਆਉਣਾ, ਥੱਲੋਂ ਨਿਕਲ ਆਉਣਾ। 4 ਚਫੇਰੇ ਜਿਹੜੀ ਹੈ ਇਸ ਵੇਲੇ ਉਹਨਾਂ ਦਾ ਬੈਂਡ ਵੱਜ ਰਿਹਾ, ਉਹ ਪੂਰੇ ਬੈਂਡ ਵਜਾ ਰਹੇ ਨੇ, ਉਹਨਾਂ ਦੀ ਬੱਲੇ ਬੱਲੇ ਹੋ ਰਹੀ ਹੈ। ਹੁਣ ਇਸ ਗੱਲ ਨੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਤੁਸੀਂ ਜਿੰਨੇ ਮਰਜ਼ੀ ਦਮਗਜ਼ੇ ਮਾਰੋ, ਹਕੀਕਤ ਤਾਂ ਹਕੀਕਤ ਹੁੰਦੀ ਹੈ। ਜਿਹੜਾ ਹੁਣ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਜੀ ਇਹ ਤਾਂ ਜੈਨ ਜ਼ੀ ਵਾਂਗ ਹੋ ਗਿਆ। ਹੁਣ ਈਵਨ ਇਹ ਨਹੀਂ ਹੈ ਵੀ ਜੈਨ ਜ਼ੀ ਟਿਊਨੀਸੀਆ 'ਚ ਕੀ ਹੋਇਆ, ਜਾਂ ਅਫਰੀਕਾ 'ਚ ਕੀ ਹੋਇਆ, ਜਾਂ ਇਜਿਪਟ ਦੇ ਵਿੱਚ ਕਿਵੇਂ ਰਿਜੀਮ ਚੇਂਜ ਆ ਕੀ ਹੈ। ਗੁਆਂਢ ਦੇ ਵਿੱਚ ਸ੍ਰੀਲੰਕਾ, ਬੰਗਲਾਦੇਸ਼, ਨੇਪਾਲ। ਹੁਣ ਇਹ ਜੈਨ ਜ਼ੀ ਜਨਰੇਸ਼ਨ ਜਿਹੜੀ 1994-95 ਤੋਂ ਬਾਅਦ ਜਿਹੜੇ 25-30 ਸਾਲ ਦੇ ਉਮਰਾਂ ਦੇ ਨੇ ਕਿ ਵੀ ਇਹ ਇੰਨੀ ਆਬਾਦੀ ਇਹਨਾਂ ਦੀ ਹੋ ਗਈ ਹੈ। ਅਨਇੰਪਲੋਇਮੈਂਟ ਦਾ ਹਾਲ ਸਾਹਮਣੇ ਹੀ ਆ, ਅਸੀਂ ਆਲਰੇਡੀ ਇੱਕ ਸੈਗਮੈਂਟ ਦੇ ਵਿੱਚ ਉਹਨੂੰ ਡਿਸਕਸ ਵੀ ਕੀਤਾ। ਹੁਣ ਇਹ ਦੁਨੀਆ ਵੀ ਦੇਖ ਰਹੀ ਹੈ ਵੀ ਭਾਰਤ ਦੇ ਵਿੱਚ ਜਿਹੜਾ ਇਹਨਾਂ ਦਾ ਦਾਅਵੇ ਦੂਵੇ ਸੀ ਕਿ ਵੱਡੀ ਕਿੱਥੇ ਤਾਂ ਇਹ ਪ੍ਰੈਜ਼ੈਂਟ ਕਰ ਰਹੇ ਸੀ ਆਪਣੀ ਵਧੀ ਆਬਾਦੀ ਨੂੰ ਕਿ ਵੀ ਸਾਡੇ ਕੋਲ ਸਭ ਤੋਂ ਜ਼ਿਆਦਾ ਵਰਕ ਫੋਰਸ ਹੈ ਯੰਗਰਸ। ਉਹਨਾਂ ਨੂੰ ਕੰਪੇਅਰ ਕਰਦੇ ਸੀ ਕਿ ਜਾਪਾਨ 'ਚ ਲੋਕ ਬੁੱਢੇ ਹੋ ਰਹੇ ਨੇ, ਅੱਗੋਂ ਨਿਆਣੇ ਨਹੀਂ ਜੰਮਦੇ, ਔਰ ਉਹਨਾਂ ਦਾ ਤਾਂ ਜਿਹੜਾ ਕ੍ਰਾਈਸਿਸ ਹੈ ਉਹ ਇਹੀ ਹੈ ਕਿ ਚਾਈਨਾ ਦੇ ਹਵਾਲੇ ਨਾਲ ਵੀ ਕਿ ਵੀ ਚਾਈਨਾ ਜਿਹੜਾ ਹੈ ਉਹਨਾਂ ਨੇ ਪਹਿਲਾਂ 1 ਚਾਈਲਡ ਪਾਲਿਸੀ ਰੱਖੀ ਸੀ, ਫਿਰ ਉਹਨਾਂ ਨੇ ਹੁਣ ਖੋਲ੍ਹਿਆ ਵੀ 2 ਜੰਮੋ, ਦੂਜੇ ਵਿਆਹ ਹੀ ਨਹੀਂ ਕਰਾਉਂਦੇ ਹੈ। ਔਰ ਉਹਨਾਂ ਨੂੰ ਲੱਗਦਾ ਵੀ ਅਗਲੇ 20-25-30 ਸਾਲ 'ਚ ਸਾਡੀ ਲੇਬਰ, ਇੰਡੀਆ ਬੜਾ ਪ੍ਰਾਈਡ ਲੈਂਦਾ ਸੀ ਕਿ ਜੀ ਦੇਖੋ ਅਸੀਂ ਤਾਂ ਨਿਆਣੇ ਜੰਮਣ 'ਚ ਸੂਰਾਂ ਤੇ ਖਰਗੋਸ਼ਾਂ ਨੂੰ ਵੀ ਤੇ ਚੂਹਿਆਂ ਨੂੰ ਵੀ ਪਿੱਛੇ ਛੱਡਿਆ ਹੋਇਆ।
ਹੁਣ ਇਹ ਇੱਕ ਵੱਡੀ ਪ੍ਰੋਬਲਮ ਇਹ ਹੈ ਕਿ ਵੀ ਉਹ ਲੁਕਾਉਣਾ ਚਾਹੁੰਦੇ ਨੇ ਕਿ ਵੀ ਹਕੀਕਤ ਦੇ ਵਿੱਚ ਜੇ 2 ਕਰੋੜ ਲੋਕ ਵਿਦਿਨ 4-5 ਡੇਜ਼ ਉਹ ਕਾਕਰੋਚ ਬਣਨ ਨੂੰ ਤਿਆਰ ਨੇ ਔਰ ਉਹਨਾਂ ਨੇ ਕੁਝ ਵੀ ਨਹੀਂ ਹੈ, ਉਹਨਾਂ ਨੇ ਪੋਲੀਟੀਕਲ ਏਜੰਡਾ, ਇੱਦਾਂ ਪੋਲੀਟੀਕਲ ਪਾਰਟੀ ਥੋੜੀ ਬਣਦੀਆਂ ਨੇ। ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਇਹ 4-5 ਜਿਹੜੇ ਨੁਕਤਿਆਂ ਦੇ ਉੱਤੇ ਉਹਨਾਂ ਨੇ ਕਿਹਾ, ਇੱਕ ਤਾਂ ਜਿਹੜਾ ਜਿਵੇਂ ਨੀਟ ਐਗਜ਼ਾਮ ਜਿਹਦੇ ਸ਼ਾਇਦ 28 ਲੱਖ ਕੇ ਕਿੰਨੇ ਬੱਚਿਆਂ ਨੇ ਸ਼ਾਮਲ, ਉਹਦੇ ਪੇਪਰ ਆਊਟ ਕਿ ਵੀ ਜਿਹੜਾ ਉਹਦਾ ਹੈੱਡ ਹੈ ਐਜੂਕੇਸ਼ਨ ਮਿਨਿਸਟਰ ਹੈ ਜਿਹੜਾ ਉਸ ਮਹਿਕਮੇ ਦਾ, ਉਹ ਰਿਜ਼ਾਈਨ ਕਰੇ। ਇਹ ਲਾਅ ਪਾਸ ਹੋਏ ਕਿ ਜੀ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਕੋਈ ਵੀ ਜਸਟਿਸ, ਚੀਫ ਜਸਟਿਸ ਹੈ, ਉਹ ਕੋਈ ਰਾਜ ਸਭਾ ਕਿਸੇ ਦਾ ਮੈਂਬਰ ਨਹੀਂ ਬਣ ਸਕਦਾ, ਉਸ ਦੇ ਉੱਤੇ ਪਾਬੰਦੀ ਹੋਏ। ਔਰ ਇਸੇ ਤਰੀਕੇ ਇਸ ਕਿਸਮ ਦੀ ਜਿਹੜੀਆਂ ਜਿਨ੍ਹਾਂ ਦਾ ਕੋਈ ਬਹੁਤਾ ਆਧਾਰ ਨਹੀਂ ਹੈ ਉਹਨਾਂ ਗੱਲਾਂ, ਲੇਕਿਨ ਗੱਲ ਡਾਈਸੈਂਟ ਦੀ ਹੈ ਕਿ ਲੋਕਾਂ ਦੇ ਵਿੱਚ ਇਸ ਕਿਸਮ ਦਾ ਰੋਹ ਹੈ ਔਰ ਇੰਨਾ ਦਬਾਅ, ਡਰ, ਖੌਫ ਪੈਦਾ ਕੀਤਾ ਹੋਇਆ ਹੈ ਕਿ ਹਾਲਾਂਕਿ ਕਈਆਂ ਨੇ ਇਹ ਵੀ ਕਿਹਾ, ਉਹਨਾਂ ਨੇ ਕਿਹਾ ਜੀ ਇਹ RSS ਦੀ ਖੇਡ ਹੋ ਸਕਦੀ ਹੈ ਕਿਉਂਕਿ ਜਦੋਂ ਪ੍ਰੈਸ਼ਰ ਬਣ ਰਿਹਾ ਹੁੰਦਾ ਹੈ ਤੇ ਪ੍ਰੈਸ਼ਰ ਕੁੱਕਰ ਫੁੱਟ ਨਾ ਜਾਏ, ਉਹਦੀ ਸੀਟੀ ਵਜਾ ਦਿੱਤੀ ਜਾਂਦੀ ਹੈ ਤਾਂ ਕਿ ਗੈਸ ਉਹਦੇ ਚੋਂ ਨਿਕਲ ਜਾਏ ਔਰ ਪ੍ਰੈਸ਼ਰ ਲੂਜ਼ ਹੋ ਜਾਏ। ਮੈਨੂੰ ਇਹ ਲੱਗਦਾ ਕਿ ਵੀ ਚਲੋ ਹਰ ਇੱਕ ਨੂੰ ਇੱਕ ਹੱਕ ਹੈ ਆਪਣਾ ਕਹਿਣ ਦਾ, ਲੇਕਿਨ ਇਹ ਗੱਲ ਸ਼ੋਅ ਕਰਦਾ ਹੈ ਵੀ ਇਹ ਜਿਹੜਾ ਭਾਰਤ ਨੂੰ ਇਹਨਾਂ ਨੇ ਵੱਡੀ ਆਰਥਿਕਤਾ ਔਰ ਬੜਾ ਹੈਪੀਅਰ ਔਰ ਦੂਸਰਾ ਬਣਾਇਆ, ਉਹਦੀ ਫੂਕ ਕੱਢ ਦਿੱਤੀ ਉਹਨਾਂ ਨੇ। ਔਰ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਇਸ ਲਈ ਜੇ ਇੱਕ ਇਸ ਕਿਸਮ ਦਾ ਜਿਹੜਾ ਇੱਕ 4 ਦਿਨਾਂ ਦਾ ਕੰਪੇਨ ਹੈ ਉਹ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਸੱਚਮੁੱਚ ਆਪਣੀਆਂ ਆਜ਼ਾਦੀ ਦੀਆਂ ਮੂਵਮੈਂਟਸ ਲੜ ਰਹੇ ਨੇ, ਪੰਜਾਬ ਹੋਏ, ਕਸ਼ਮੀਰ ਹੋਏ, ਨਾਗਾਲੈਂਡ ਹੋਏ, ਮਨੀਪੁਰ ਹੋਏ, ਜਾਂ ਈਵਨ ਆ ਹੁਣ ਲੱਦਾਖ ਵਾਲੇ ਵੀ ਜਿਹੜੇ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਤੇ ਉਹਨਾਂ ਦਾ ਕੀ ਹਸ਼ਰ ਹੁੰਦਾ ਹੋਵੇਗਾ। ਸੋ ਮੇਰੀ ਦਿਲਚਸਪੀ ਸੀ ਕਿ ਵੀ ਅਸੀਂ ਤਾਂ ਚਲੋ ਆਪਣਾ ਇਸ ਦੇ ਉੱਤੇ ਮੌਕਫ ਦਿੱਤਾ ਹੈ ਕਿ ਵੀ ਇੰਟਰਨੈਸ਼ਨਲ ਮੀਡੀਆ ਇਸ ਨੂੰ ਕਿਵੇਂ ਦੇਖਦਾ ਹੈ। ਸੋ ਉਹਨਾਂ ਨੇ ਕਾਕਰੋਚ ਜਨਤਾ ਪਾਰਟੀ ਦਾ ਵੈਬਸਾਈਟ ਬਲੌਕ ਕੀਤਾ, ਉਹਨਾਂ ਨੇ ਨਵਾਂ ਚਾਲੂ ਕਰਤਾ, ਕਾਕਰੋਚ ਇਜ਼ ਬੈਕ। ਉਹਨਾਂ ਨੇ ਸੋ ਕਾਕਰੋਚ ਨੂੰ ਤਾਂ ਅਮਰ ਕਰਤਾ। ਮੈਨੂੰ ਲੱਗਦਾ ਵੀ ਜਿੰਨੀ ਸੇਵਾ ਕਾਕਰੋਚ ਨੇ ਕੀਤੀ ਹੈ ਇਹ ਤਾਂ ਨੋਬਲ ਪ੍ਰਾਈਜ਼ ਨੂੰ ਦੇਣਾ ਬਣਦਾ, ਪੀਸ ਪ੍ਰਾਈਜ਼ ਹੀ ਦੇ ਦੇਣ ਕਿ ਭਾਈ ਉਹ ਸਾਰੇ ਦੇ ਉੱਤੇ। ਔਰ ਇਸ ਦੇ ਉੱਤੇ ਜਿਹੜਾ ਅਸੀਂ ਕੁਛ ਮੀਡੀਆ ਦਾ ਗਾਰਡੀਅਨ, ਬ੍ਰਿਟਿਸ਼ ਨਿਊਜ਼ ਵੈਬਸਾਈਟ ਦਾ ਗਾਰਡੀਅਨ, ਉਹਨੇ 21 ਮਈ ਨੂੰ ਕਾਕਰੋਚ ਜਨਤਾ ਪਾਰਟੀ ਦੇ ਉੱਤੇ ਇੱਕ ਡੀਟੇਲ ਰਿਪੋਰਟ ਜਿਹੜੀ ਹੈ ਉਹ ਪ੍ਰਕਾਸ਼ਿਤ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਕਾਕਰੋਚ ਜਨਤਾ ਪਾਰਟੀ ਹੈ ਇਸ ਦੇ ਵਿੱਚ ਲੱਖਾਂ ਨੌਜਵਾਨ ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਹੈ ਔਰ ਗੁੱਸਾ ਹੈ ਉਹਨੂੰ ਐਕਸਪ੍ਰੈਸ ਕਰਨ ਦਾ ਇਹ ਉਹਨਾਂ ਦਾ ਮਾਧਿਅਮ ਹੈ। ਔਰ ਕਾਕਰੋਚ ਨੂੰ ਉਹਨਾਂ ਨੇ ਆਪਣਾ ਇਲੈਕਸ਼ਨ ਸਿੰਬਲ ਬਣਾਇਆ ਕਿ ਵੀ ਸਾਡਾ ਚੋਣ ਨਿਸ਼ਾਨ ਕਾਕਰੋਚ ਕੋ ਵੋਟ ਡਾਲੋ, ਵੀ ਇਹ ਅਸੀਂ ਜਿਹੜਾ ਕਰ ਰਹੇ। ਔਰ ਉਹਨਾਂ ਨੇ ਕਿਹਾ ਵੀ ਇਹ ਵਿਅੰਗਾਤਮਕ ਤਰੀਕੇ ਦੇ ਨਾਲ ਥਰੂ ਕਾਮੇਡੀ ਉਹ ਦੱਸ ਰਹੇ ਨੇ ਕਿ ਭਾਈ ਇਹ ਜਿਹੜਾ ਸੋਸ਼ਲ ਮੀਡੀਆ ਦੀ ਪਾਵਰ ਕੀ ਹੈ ਔਰ ਕਿਵੇਂ ਤੁਸੀਂ ਆਪਣੀ ਰਿਜ਼ੈਂਟਮੈਂਟ ਦੇ ਸਕਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿੰਨੀ ਕਰਪਸ਼ਨ ਹੈ ਇੰਡੀਆ 'ਚ, ਬੇਰੁਜ਼ਗਾਰੀ ਹੈ ਔਰ ਪੋਲੀਟੀਕਲ ਅਨਸਟੇਬਿਲਿਟੀ ਹੈ, ਉਹਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਹ ਕਾਕਰੋਚ ਜਨਤਾ ਪਾਰਟੀ ਵੱਲੋਂ ਮੀਮਸ ਬਣਾ ਕੇ ਛੋਟੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਭਰ ਗਏ ਨੇ। ਲੱਖਾਂ ਯੂਜ਼ਰ ਹੁਣ ਉਸ ਕਾਕਰੋਚ ਨੂੰ, ਉਸ ਕੀੜੇ ਨੂੰ ਜਿਹੜਾ ਕਿ ਟਫ ਹਾਲਾਤ ਦੇ ਵਿੱਚ ਵੀ ਸਰਵਾਈਵ ਕਰਦਾ, ਤੁਸੀਂ ਜੋ ਮਰਜ਼ੀ ਕਰ ਲਓ, ਛਿੜਕਾਅ ਕਰ ਲਓ, ਦੂਜਾ ਕਰ ਲਓ, ਕਾਕਰੋਚ ਅਗਲੀ ਸਵੇਰ ਫਿਰ ਹਾਜ਼ਰ ਹੋ ਜਾਂਦਾ ਔਰ ਪੂਰੀ ਆਨੋ ਸ਼ਾਨ ਨਾਲ ਹੁੰਦਾ, ਜਿਵੇਂ ਉਹਦੀਆਂ ਖੂਬਸੂਰਤ ਲੱਤਾਂ ਨੇ। ਹੁਣ ਤਾਂ ਮੈਨੂੰ ਵੀ ਉਹ ਐਸਟਰੋਨੌਟ ਲੱਗਦਾ, ਮੈਂ ਕਿਹਾ ਵੀ ਜਿਵੇਂ ਬੈਠਾ ਹੈ ਹੈਲੀਕਾਪਟਰ 'ਚ ਉੱਪਰ ਨੂੰ ਉੱਡਣ ਲੱਗਾ। ਔਰ ਫਿਰ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਕੋਈ ਜਾਣਬੁੱਝ ਕੇ ਕਿਸੇ ਨੇ ਨਹੀਂ ਕੀਤਾ, ਇਹ ਜਿਹੜੀ ਇੱਕ ਫਰਸਟ੍ਰੇਸ਼ਨ ਚੱਲ ਰਹੀ ਸੀ ਉਹਨੂੰ ਖੋਲ੍ਹਣ ਦਾ ਮੌਕਾ ਮਿਲਿਆ। ਔਰ ਨੌਜਵਾਨ ਜਿਹੜੇ ਨੇ ਉਹ ਦੱਸਦੇ, ਜਿਨ੍ਹਾਂ 'ਚ ਨਿਰਾਸ਼ਤਾ ਸੀ ਉਹ ਸਾਹਮਣੇ ਆਏ। ਔਰ ਇਹ ਸਾਰੇ ਦੇ ਉੱਤੇ ਇਹ ਗਾਰਡੀਅਨ ਦੀ ਰਿਪੋਰਟ ਹੈ। ਅਲ ਜਜ਼ੀਰਾ ਹੁਣ ਉਸ ਖਿੱਤੇ ਦਾ ਇੱਕ ਵੱਡਾ, ਉਹਨਾਂ ਨੇ ਕਤਰ ਤੋਂ ਜਿਹੜਾ ਇਹ ਪ੍ਰਕਾਸ਼ਿਤ ਹੁੰਦਾ ਹੈ, ਉਹਨੇ ਲਿਖਿਆ ਕਿ ਵੀ ਇਹ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਮੁਹਿੰਮ ਹੈ ਇਹਦੇ 'ਚ ਹੁਣ ਤਾਂ ਵੱਡੇ ਵੱਡੇ ਪੋਲੀਟੀਕਲ ਲੋਕ ਵੀ ਸ਼ਾਮਲ ਹੋ ਗਏ, ਜਿਨ੍ਹਾਂ ਦੇ ਵਿੱਚ ਵੈਸਟ ਬੰਗਾਲ ਦੀ ਤਮਿਲ ਜਿਹੜੀ ਉਹਨਾਂ ਦੀ TMC ਜਿਹੜੀ ਤ੍ਰਿਣਮੂਲ ਕਾਂਗਰਸ, ਉਸ ਦੀ MP ਹੈ ਮਹੂਆ ਮੋਤਰਾ, ਕੀਰਤੀ ਆਜ਼ਾਦ। ਫਿਰ ਉਹਨਾਂ ਨੇ ਕਿਹਾ ਵੀ ਈਵਨ ਇੱਕ
ਇੰਡੀਅਨ ਗਵਰਨਮੈਂਟ ਚੋਂ ਰਿਟਾਇਰ ਹੋਇਆ ਹਾਈ ਲੈਵਲ ਬਿਊਰੋਕਰੈਟ ਆਸ਼ੀਸ਼ ਜੋਸ਼ੀ, ਉਹਨੇ ਵੀ ਸ਼ਮੂਲੀਅਤ ਕੀਤੀ ਔਰ ਉਹਨੇ ਰਜਿਸਟ੍ਰੇਸ਼ਨ ਕਰਾਈ ਇਸ ਪਾਰਟੀ ਦੀ ਮੈਂਬਰਸ਼ਿਪ ਦੀ। ਤੇ ਉਹਨੇ ਇਹ ਕਿਹਾ ਵੀ ਪਿਛਲੇ 1 ਦਹਾਕੇ ਤੋਂ ਭਾਰਤ ਦੇ ਵਿੱਚ ਬਹੁਤ ਡਰ ਦਾ ਮਾਹੌਲ ਰਿਹਾ, ਲੋਕ ਖੁੱਲ੍ਹ ਕੇ ਬੋਲਦੇ ਨਹੀਂ ਸੀ, ਭਾਰਤ ਦੇ ਵਿੱਚ ਇੰਨੀ ਨਫ਼ਰਤ ਭਰੀ ਹੋਈ ਸੀ ਕਿ ਇਹ ਕਾਕਰੋਚ ਜਨਤਾ ਪਾਰਟੀ ਇੱਕ ਤਾਜ਼ੇ ਹਵਾ ਦੇ ਝੋਂਕੇ ਵਾਂਗ ਹੈ। ਔਰ ਨੌਜਵਾਨਾਂ ਨੇ ਕਾਕਰੋਚ ਦੇ ਨਾਲ ਜਿਹੜੀ ਤਸ਼ਬੀਹ ਆਪਣੇ ਆਪ ਨੂੰ ਦਿੱਤੀ ਹੈ, ਉਹਨਾਂ ਨੇ ਕਿਹਾ ਕਾਕਰੋਚ ਜਿਹੜਾ ਬੇਹੱਦ ਜੁਝਾਰੂ ਜੀਵ ਹੈ, ਉਹ ਹਰ ਹਾਲਤ 'ਚ ਉਹਨੇ ਜਿਉਂਦਾ ਰਹਿਣਾ ਹੈ, ਉਹਨੂੰ ਜੋ ਮਰਜ਼ੀ ਕਰ ਲਓ, ਕਾਕਰੋਚ ਨਹੀਂ ਮੁੱਕਦੇ। ਉਹਨਾਂ ਨੇ ਕਿਹਾ ਕਿ ਵੀ ਇਹ ਰੈਜ਼ਿਸਟੈਂਸ ਦਾ ਸਿੰਬਲ ਵੀ ਹੈ। ਫਿਰ ਉਹਨਾਂ ਨੇ ਇਹ ਕਿਹਾ ਅਲ ਜਜ਼ੀਰਾ ਨੇ ਕਿ ਹਾਲ ਦੇ ਵਿੱਚ ਹੀ ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਉੱਥੇ ਨੌਜਵਾਨਾਂ ਦੇ ਅੰਦੋਲਨ ਨੇ ਰਾਜ ਪਲਟਾ ਲਿਆਂਦਾ ਔਰ ਭਾਰਤ ਦੇ ਵਿੱਚ ਇਸ ਵੇਲੇ ਬੜਾ ਮਾੜੀ ਹਾਲਤ ਹੈ ਉਹਦੀ ਇਕੋਨਮੀ ਦੀ। ਔਰ ਜਿਹੜੀ ਇਹ ਬਰਾਬਰੀ ਖਤਮ ਹੋਈ ਹੈ, ਬੇਰੁਜ਼ਗਾਰੀ ਹੈ, ਮਹਿੰਗਾਈ ਹੈ। 80 ਲੱਖ ਗ੍ਰੈਜੂਏਟ ਹਰ ਸਾਲ ਭਾਰਤ 'ਚ ਨਿਕਲਦੇ ਨੇ, ਜਿਨ੍ਹਾਂ ਦੇ ਵਿੱਚ ਆਲਮੋਸਟ ਮੈਜੋਰਿਟੀ ਉਹ ਬੇਰੁਜ਼ਗਾਰ ਹੀ ਹੁੰਦੇ ਨੇ। ਹੁਣ ਰਾਇਟਰ, ਇਹ ਬ੍ਰਿਟਿਸ਼ ਨਿਊਜ਼ ਏਜੰਸੀ ਰਾਇਟਰ ਨੇ, ਉਹਨੇ ਕਿਹਾ ਕਿ ਮਹਿਜ਼ 5 ਦਿਨਾਂ ਦੇ ਵਿੱਚ ਇੱਕ ਉਹ ਸਮੂਹ ਜਿਹੜਾ ਇੰਨਾ ਵਾਇਰਲ ਹੋ ਗਿਆ ਕਿ ਉਹਨੇ ਤਾਂ ਜ਼ੈਨ ਜੀ ਤੇ ਦੂਸਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ। ਉਹਨੇ ਕਿਹਾ ਵੀ ਇਹ ਭਾਰਤੀ ਜਨਤਾ ਪਾਰਟੀ ਨੂੰ ਇਸ ਨੇ ਵਕਤ ਪਾ ਦਿੱਤਾ ਕਿ ਵੀ ਜਿੰਨੇ ਉਹਦੇ ਫਾਲੋਅਰ ਸੀ ਉਹਦੇ ਨਾਲੋਂ ਵੀ ਜ਼ਿਆਦਾ। ਫਿਰ ਉਹਨੇ ਕਿਹਾ ਵੀ ਮੋਦੀ ਜਿਹੜਾ ਦੁਨੀਆ ਨੂੰ ਆਪਣੇ ਆਪ ਨੂੰ ਸਭ ਤੋਂ ਪਪੂਲਰ ਲੀਡਰ ਦੱਸਦਾ ਹੈ, ਉਹਦੇ ਇੰਸਟਾਗ੍ਰਾਮ ਤੇ 80 ਲੱਖ ਸੀ, ਪਰ ਇਹ ਤਾਂ 2 ਕਰੋੜ ਜਿਹੜੇ ਨੇ 5 ਦਿਨਾਂ 'ਚ ਪਹੁੰਚ ਗਏ। ਔਰ ਫਿਰ ਰਾਈਟਰ ਨੇ ਕਿਹਾ ਕਿ ਵੀ ਇਹ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਇੰਸਟਾਗ੍ਰਾਮ ਅਕਾਊਂਟ ਹੈ, ਉਹਦੇ ਤੇ ਗ੍ਰਾਫਿਕਸ ਵੀਡੀਓ ਪੋਸਟ ਕੀਤੇ ਜਾ ਰਹੇ ਨੇ ਔਰ ਇਸ ਦੇ ਵਿੱਚ ਜਿਹੜੀ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਵੀ ਜਿਹੜਾ, ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਾਕਰੋਚ ਜਨਤਾ ਪਾਰਟੀ ਨੇ ਕਿ ਅੱਧੀਆਂ ਸੀਟਾਂ ਔਰਤਾਂ ਲਈ ਹੋਣੀਆਂ ਚਾਹੀਦੀਆਂ ਔਰ ਕੋਈ ਡੀਲਿਮਿਟੇਸ਼ਨ ਕਰਨ ਦੀ ਲੋੜ ਨਹੀਂ, ਮੈਂਬਰ ਪਾਰਲੀਮੈਂਟ ਵਧਾਉਣ ਦੀ ਲੋੜ ਨਹੀਂ, ਇਹਦੇ 'ਚ ਅੱਧੀਆਂ ਜਿਹੜੀਆਂ ਨੇ ਬੀਬੀਆਂ ਨੂੰ ਦਿਓ। ਔਰ ਨੀਟ ਪ੍ਰੀਖਿਆ ਦਾ ਜ਼ਿਕਰ ਵੀ ਕੀਤਾ ਜਿਹਦੇ 23 ਲੱਖ ਸਟੂਡੈਂਟ ਜਿਹਦੇ 'ਚ ਪ੍ਰਭਾਵਿਤ ਹੋਏ। ਸੋ ਰਾਈਟਰਸ ਨੇ ਫਿਰ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜੀ ਨੌਜਵਾਨਾਂ ਦੇ ਅੰਦਰ ਬੇਚੈਨੀ ਹੈ, ਇਹ ਆਪਣੇ ਆਪ ਦੇ ਵਿੱਚ ਇਸ ਦਾ ਸਬੂਤ ਹੈ ਕਿ ਭਾਈ ਇਹ ਅਲਟੀਮੇਟਲੀ ਨੌਜਵਾਨ ਕਿਵੇਂ ਸੋਚਦੇ ਨੇ। ਔਰ ਇਸ ਦੇ ਨਾਲ ਜਿਹੜਾ ਭਾਰਤ ਆਪਣੇ ਆਪ ਨੂੰ ਭਾਵੇਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਹਿੰਦਾ ਹੈ ਔਰ ਉੱਥੇ 65% ਲੋਕ ਜਿਹੜੇ ਨੇ ਉਹ 35 ਸਾਲ ਤੋਂ ਘੱਟ ਉਮਰ ਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਇਹ ਦੱਸਦਾ ਵੀ ਉਹਨਾਂ ਦੇ ਵਿੱਚ ਕੀ ਚੱਲ ਰਿਹਾ। ਔਰ ਫਿਰ ਇਸੇ ਤਰ੍ਹਾਂ UAE ਜਿਹੜਾ ਤਾਜ਼ਾ ਇੰਡੀਆ ਦਾ ਦੋਸਤ ਬਣਿਆ ਔਰ ਬਾਹਾਂ ਖਿਲਾਰ ਕੇ ਮੋਦੀ ਨੂੰ ਉਹ ਜੱਫੀ ਪਾ ਰਿਹਾ ਸੀ, ਉਹਨਾਂ ਦਾ ਸ਼ੇਖ, ਉਹਨਾਂ ਦੀ ਨਿਊਜ਼ ਵੈਬਸਾਈਟ ਹੈ ਖਲੀਜ ਟਾਈਮਸ, ਉਹਨੇ ਕਾਕਰੋਚ ਜਨਤਾ ਪਾਰਟੀ ਦੇ ਉੱਤੇ ਰਿਪੋਰਟ ਕੱਢੀ ਹੈ। ਉਹਨੇ ਕਿਹਾ ਕਿ ਬਈ ਇਸ ਅੰਦੋਲਨ ਦੇ ਨਾਲ ਜਾਂ ਇਸ ਐਜੀਟੇਸ਼ਨ ਦੇ ਨਾਲ ਭਾਵੇਂ ਕੋਈ ਰਾਜਨੀਤਿਕ ਪਾਰਟੀ ਨਹੀਂ ਜੁੜੀ ਹੋਈ ਜਿਵੇਂ ਹੁਣ ਇਹ ਲੱਗਦਾ ਹੈ, ਤੇ ਇਹ ਵੀ ਨਹੀਂ ਪਤਾ ਵੀ ਇਹ ਕਿਹੜੀ ਪਾਰਟੀ ਬਣੇਗੀ, ਇਹ ਚੋਣ ਲੜੇਗੀ ਕਿ ਨਹੀਂ ਲੜੇਗੀ, ਕੀ ਭਾਰਤ ਵੀ ਨੇਪਾਲ ਤੇ ਬੰਗਲਾਦੇਸ਼ ਵਾਂਗ ਕਾਕਰੋਚ ਪਾਰਟੀ ਦੇ ਹਵਾਲੇ ਹੋਏਗਾ। ਔਰ ਇਹ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨੂੰ ਅਭਿਜੀਤ ਦੀਪਕਿਆ ਨੂੰ ਪੁੱਛਿਆ ਗਿਆ ਕਿ ਚੋਣ ਲੜੋਗੇ ਕਿ ਨਹੀਂ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂ ਉਹਨਾਂ ਦੇ ਟੱਬਰ ਵਾਲੇ ਫਿਕਰ ਕਰ ਰਹੇ ਨੇ ਕਿ ਜੇ ਹੁਣ ਇਹ ਬੋਸਟਨ ਤੋਂ ਮੁੰਡਾ ਸਾਡਾ ਆਇਆ ਤੇ ਉਹਨੂੰ ਤਾਂ ਦਿੱਲੀ 에ਅਰਪੋਰਟ ਤੋਂ ਹੀ ਉਹਨਾਂ ਨੇ ਚੱਕ ਲੈਣਾ ਏਜੰਸੀਆਂ ਨੇ ਕਿ ਵੀ ਤੂੰ ਪਹਿਲਾਂ ਤੇਰਾ ਤਾਂ ਕਾਕਰੋਚ ਬਣਾਈ ਹੈ ਵੀ ਤੂੰ ਕੀ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਭਾਰਤ ਦੀ ਅੰਦਰੂਨੀ ਹਾਲਤ ਕੀ ਹੈ, ਇਹਦੇ 'ਚ ਇਹ ਹੈ ਕਿ ਭਾਰਤ ਦੇ ਵਿੱਚ ਇੱਕ ਜ਼ਲਜ਼ਲਾ ਬਣ ਰਿਹਾ ਹੈ, ਜਿਸ ਨੂੰ ਉੱਪਰੋਂ ਜਿਹੜੀਆਂ ਚੀਜ਼ਾਂ ਸਾਫ਼ ਨਜ਼ਰ ਆਉਂਦੀਆਂ ਨੇ ਉਹਦੇ ਥੱਲੇ ਇੱਕ ਜਿਹੜਾ ਹੈ ਉਹ ਪੂਰਾ ਵੋਲਕੈਨੋ ਹੈ, ਉਸ ਦੇ ਥੱਲੇ ਇੱਕ ਪੂਰੀ ਅੱਗ ਹੈ, ਪੂਰੀ ਜਵਾਲਾਮੁਖੀ ਹੈ। ਸੋ ਅਸੀਂ ਇੱਥੇ ਹੀ ਇਸ ਟੌਪਿਕ ਨੂੰ ਕਲੋਜ਼ ਕਰਦੇ ਹਾਂ। ਅਸੀਂ ਵੀ ਹੁਣ ਜਿੱਥੇ ਹੁਣ ਸਾਰੇ ਹੀ ਕਾਕਰੋਚ ਭਗਵਾਨ ਕੀ ਜੈ, ਹੁਣ ਅਗਲੀ ਖਬਰ ਮੈਂ ਦੇਖਣੀ ਹੈ, ਹਫਤਾ ਵੀਕਐਂਡ ਹੈਗਾ, ਕਾਕਰੋਚ ਦੀ ਯਾਦ 'ਚ ਕੋਈ ਨਾ ਕੋਈ ਮੰਦਿਰ ਬਣਾ ਦੇਣਾ ਉਹਨਾਂ ਨੇ। RSS ਨੇ ਐਲਾਨ ਕਰਵਾ ਦੇਣਾ ਕਿ ਕਾਕਰੋਚ ਵੀ ਭਗਵਾਨ ਹੈ ਔਰ ਅਸੀਂ ਤਾਂ ਤੁਸੀਂ ਕਾਕਰੋਚ ਦੀ ਪਾਰਟੀ ਉੱਥੇ ਬਹਿ ਕੇ ਬਣਾ ਰਹੇ ਹਾਂ, ਅਸੀਂ ਤਾਂ ਇਹਦੀ ਪੂਜਾ ਕਰਦੇ ਹਾਂ, ਕਾਕਰੋਚ ਭਗਵਾਨ ਕੀ ਜੈ। ਔਰ ਜਿਵੇਂ ਜਦੋਂ ਆ COVID-19 ਚੱਲਿਆ, ਤੁਸੀਂ ਦੇਖੋ ਵੀ ਉਹਦਾ ਬਜਾਏ ਇਲਾਜ ਕਰਨ ਦੇ ਜਾਂ ਪ੍ਰੀਕਾਸ਼ਨ ਜਾਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਜਾਂ ਆਕਸੀਜਨ ਪਹੁੰਚਾਉਣ ਦੇ, ਉਹਨਾਂ ਨੇ ਕਿਹਾ ਵੀ ਇਹ ਤਾਂ ਮਾਤਾ ਬਹੁਤ ਖਤਰਨਾਕ ਰੂਪ ਦੇ ਵਿੱਚ ਪ੍ਰਗਟ ਹੋਈ ਹੈ ਔਰ
ਜਿਵੇਂ ਸੀਤਲਾ ਮਾਤਾ ਦੇ ਮੰਦਿਰ ਹੁੰਦੇ ਸੀ, ਸਮਾਲ ਪੌਕਸ ਹੈ ਉਹ ਜਾ ਕੇ ਉੱਥੇ ਬਿਠਾ ਦਿੰਦੇ ਸੀ। ਉਹਨਾਂ ਨੇ ਕੋਵਿਡ ਦਾ ਪੂਰਾ ਉਸ ਦੇਵੀ ਦਾ ਮੰਦਿਰ ਬਣਾਇਆ ਔਰ ਉਸ ਦੀ ਪੂਜਾ ਹੁਣ ਵੀ ਪਤਾ ਨਹੀਂ ਚੱਲਦੀ ਹੋਣੀ ਹੈ, ਵੀ ਕਹਿੰਦੇ ਹੋਣੇ ਸਾਡੀਆਂ ਤਾਂ ਮੁਰਾਦਾਂ ਪੂਰੀਆਂ ਕਰਦੀ ਹੈ। ਹੁਣ ਭਗਵਾਨ ਕਾਕਰੋਚ ਦੀ ਵਾਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਵਿੱਚ ਅੱਜ ਚੀਨੀ ਮੂਲ ਦੀ ਨਿਊਯਾਰਕ ਸਥਿਤ ਬਲੌਗਰ ਜੈਨੀਫਰ ਜ਼ਿੰਗ ਦੀ ਖੂਬ ਚਰਚਾ ਹੋ ਰਹੀ ਹੈ। ਇਸ ਦਾ ਕਹਿਣਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਹਾਲੀਆ ਚੀਨ ਦੌਰੇ ਦੌਰਾਨ ਐਲਨ ਮਸਕ ਦੇ ਟੇਬਲ ਤੇ ਵੇਟਰਸ ਬਣ ਕੇ ਸਰਵ ਕਰ ਰਹੀ ਲੇਡੀ ਐਕਚੁਅਲੀ ਚੀਨੀ ਫੌਜ ਦੀ ਆਫੀਸਰ ਮੇਜਰ ਚੈਂਗ ਚੈਂਗ ਹੈ। ਔਰ ਯਾਦ ਰਹੇ ਇਸੇ ਬਲੌਗਰ ਨੇ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦੇ ਸਰੀ ਕੈਨੇਡਾ ਵਿੱਚ ਹੋਏ ਮਰਡਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦਾ ਕਾਰਾ ਦੱਸਿਆ ਸੀ। ਸੋ ਵਿਊਅਰਸ ਨੂੰ ਜਾਪਦਾ ਹੈ ਕਿ ਇਹ ਬਲੌਗਰ ਇੰਡੀਅਨ ਖੁਫੀਆ ਏਜੰਸੀ ਰਾਹ ਦੀ ਏਜੰਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਇੰਡੀਅਨ ਮੀਡੀਆ ਕਿਸੇ ਨੂੰ ਬਹੁਤ ਪ੍ਰੋਮੀਨੈਂਟ ਬਣਾ ਕੇ ਪੇਸ਼ ਕਰੇ ਜਾਂ ਜਿਹਦਾ ਕੋਈ ਆਮ ਆਧਾਰ ਵੀ ਨਹੀਂ ਹੈ, ਉਸ ਨੂੰ ਬਹੁਤ ਚੁੱਕ ਰਿਹਾ ਹੋਏ, ਤੇ ਸਮਝੋ ਵੀ ਉਹਨਾਂ ਦੇ ਇੰਟਰਸਟ ਇਹਦੇ 'ਚ ਜੁੜੇ ਹੋਏ ਨੇ। ਕਿਉਂਕਿ ਜਿਹੜੇ ਲੋਕ ਮੀਡੀਆ ਨੂੰ ਕਲੋਜ਼ਲੀ ਫੋਲੋ ਕਰਦੇ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਇੰਟੈਲੀਜੈਂਸ ਏਜੰਸੀਆਂ ਦਾ ਵੀ ਇੱਕ ਆਪਣਾ ਰੋਲ ਹੁੰਦਾ। ਇੱਕ ਜ਼ਮਾਨਾ ਸੀ ਕਿ ਉਹਨਾਂ ਦੇ ਕੋਲ ਇਨਫੋਰਮੇਸ਼ਨ ਦੇ ਰਾਹੀਂ ਜਾਂ ਦੂਜੇ ਬਹੁਤ ਸਾਰੇ ਹੋਰ ਡਿਫਰੈਂਟ ਹੁੰਦੇ ਸੀ ਸਾਧਨ, ਲੇਕਿਨ ਅੱਜ ਕੱਲ੍ਹ ਸੋਸ਼ਲ ਮੀਡੀਆ ਜਾਂ ਓਵਰਆਲ ਜਿਹੜਾ ਟ੍ਰੈਂਡ ਹੁੰਦਾ, ਔਰ ਈਵਨ ਜਿਨ੍ਹਾਂ ਦਾ ਮੈਂ ਜਿਹੜਾ ਵਿਸਲ ਬਲੋਅਰ CIA ਦੇ ਦਾ ਮੈਂ ਜ਼ਿਕਰ ਕਰਦਾ ਕਿ ਵੀ ਜਿਸ ਨੇ ਲੰਬਾ ਵਕਤ CIA 'ਚ ਸਰਵ ਕੀਤਾ, ਪਾਕਿਸਤਾਨ 'ਚ ਵੀ ਉਹ ਜਿਹੜਾ CIA ਦੇ ਉੱਥੋਂ ਦੇ ਦਫ਼ਤਰ ਦੇ ਇੰਚਾਰਜ ਰਹੇ, ਔਰ ਮਿਸਟਰ ਕਰਿਆਕੂ, ਔਰ ਉਹਨਾਂ ਨੂੰ ਇੱਕ ਦਿਨ ਇੱਕ ਇੰਟਰਵਿਊ ਦੇ ਵਿੱਚ ਉਹ ਪੁੱਛ ਰਹੇ ਸੀ ਕਿ ਵੀ ਕੀ ਤੁਹਾਡੀਆਂ ਏਜੰਸੀਆਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਜਾਂ ਦੂਜੇ ਤੋਂ ਵੀ ਕਰਦੇ ਨੇ? ਕਹਿੰਦੇ ਵੀ ਹੁਣ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਉੱਥੋਂ ਹੀ ਉਹਦੇ ਉੱਤੇ ਕੰਮ ਹੋ ਰਿਹਾ ਹੁੰਦਾ ਕਿ ਵੀ ਕੀ ਆਇਆ ਕੀ ਹੈ, ਔਰ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਦਾ ਸਾਧਨ ਹੁੰਦਾ ਹੈ ਜਿਹੜਾ ਇਸ ਨੂੰ ਦੇਣ ਦਾ। ਫਿਰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਵੀ ਜਿਨ੍ਹਾਂ ਨੂੰ ਤੁਸੀਂ ਰਿਕਰੂਟ ਕਰਦੇ ਹੋ, ਜਿਵੇਂ CIA ਲਈ ਤੁਸੀਂ ਕੀਤੇ, ਅਲ ਕਾਇਦਾ ਦੇ ਇਹ ਉਹ,
ਉਹਦਾ ਕੀ ਪਾਰਟ ਹੁੰਦਾ ਹੈ। ਤੇ ਉਹਨਾਂ ਨੇ ਕਿਹਾ ਕਿ ਵੀ 5% ਲੋਕ ਮੋਟੀਵੇਟਡ ਹੁੰਦੇ ਨੇ ਜਿਹੜੇ ਕਿ ਬਦਲਾ ਲੈਣਾ ਚਾਹੁੰਦੇ ਹੁੰਦੇ ਨੇ, ਉਹ ਤੁਹਾਨੂੰ ਜੁਆਇਨ ਕਰਨਗੇ ਆਪਣੇ ਦੁਸ਼ਮਣ ਤੋਂ ਬਦਲਾ ਲੈਣ ਲਈ। ਤੇ ਬਾਕੀ ਉਹਨਾਂ ਨੇ ਕਿਹਾ ਵੀ 90% ਤੋਂ ਜ਼ਿਆਦਾ ਜਿਹੜੇ ਨੇ ਉਹ ਫਾਈਨੈਂਸ਼ੀਅਲ ਰੀਜ਼ਨ ਕਰਕੇ ਹੀ ਰਿਕਰੂਟ ਹੁੰਦੇ ਨੇ, ਕਿ ਵੀ ਇਨ ਦਾ ਐਂਡ ਆਫ ਦਾ ਡੇ ਮਨੀ ਵੱਡਾ ਫੈਕਟਰ ਹੁੰਦਾ ਹੈ ਜਿਹੜਾ ਪੈਸਾ ਸੁੱਟਦਾ। ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਈ ਕਿਸ ਲੈਵਲ ਦੇ ਉੱਤੇ ਇਹ ਜਿਹੜੀ ਜਿਹੜੇ ਇਹਨਾਂ ਦੇ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਹੈ ਕੀ ਹੈ। ਹੁਣ ਅਸੀਂ ਬਾਹਰ ਬੈਠੇ ਕੋਈ ਸਾਡੇ ਕੋਲ ਆਪਣੇ ਸਾਧਨ ਤਾਂ ਨਹੀਂ ਨੇ ਕਿ ਵੀ ਅਸੀਂ ਹਕੂਮਤੀ ਭਾਰਤੀ ਨਿਜ਼ਾਮ ਜਾਂ ਉਹਨਾਂ ਦੇ ਇੰਟੈਲੀਜੈਂਸ ਨੈਟਵਰਕ 'ਚ ਵੜ ਕੇ ਪਤਾ ਕਰੀਏ ਕਿ ਭਈ ਉਹ ਕੀ ਕਰਦੇ ਨੇ ਕੀ ਨੇ। ਕੋਈ ਤੁਸੀਂ ਜਦੋਂ ਅਰਾਊਂਡ ਉਹਨਾਂ ਦੀ ਐਕਟੀਵਿਟੀ ਦੇਖਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਵੀ ਖਬਰਾਂ ਪਲਾਂਟ ਕਿਵੇਂ ਕੀਤੀਆਂ ਜਾਂਦੀਆਂ, ਪਲਾਂਟ ਕਰਨ ਤੋਂ ਬਾਅਦ ਉਹਦਾ ਥ੍ਰੈਡ ਕਿੱਥੋਂ ਚੁੱਕਿਆ ਜਾਂਦਾ, ਉਹਨੂੰ ਫਿਰ ਕਿਵੇਂ ਪ੍ਰਮੋਟ ਕੀਤਾ ਜਾਂਦਾ। ਹੁਣ ਮੈਂ ਹਾਲਾਂ ਇਸ ਦਾ ਨਾਮ ਪਹਿਲੀ ਵਾਰੀ ਜੈਨੀਫਰ ਜ਼ੈਂਗ ਜਿਹੜੀ ਨਿਊਯਾਰਕ ਦੀ, ਜਿਹਦੇ ਬਾਰੇ ਜਦੋਂ ਤੁਸੀਂ ਗੂਗਲ ਕਰਦੇ ਹੋ ਤਾਂ ਹੁੰਦਾ ਹੈ ਕਿ ਜੀ ਇਹ 5 facts about blogger who alleged China behind ਹਰਦੀਪ ਨਿੱਜਰ's killing। ਹੁਣ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ 18 ਜੂਨ 2023 ਨੂੰ, ਉਦੋਂ ਜ਼ਾਹਰ ਹੈ ਕਿ ਵੀ ਉਸ ਦਾ ਤਾਂ ਖੁਦ ਹੀ ਚਾਈਨੀਜ਼ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਉਸ ਨੂੰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੰਡੀਅਨ ਏਜੰਸੀਆਂ ਦਾ ਕਾਰਾ ਦੱਸਿਆ। ਹਾਲਾਂਕਿ ਇੰਡੀਅਨ ਏਜੰਸੀਆਂ ਨੇ ਸਿੱਧੇ ਤੌਰ ਤੇ ਕਿਸੇ ਹੋਰ ਦਾ ਉਹਨੂੰ ਗੈਂਗਸਟਰ ਵਾਰਫੇਅਰ ਉਸ ਤੋਂ ਪਹਿਲਾਂ ਸੀ ਜੀ ਆਪਸੀ ਇਹ ਤੇ ਉਹ, ਉਹਨਾਂ ਨੇ ਉਹਨੂੰ ਇੱਕ ਉਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਲੇਕਿਨ ਉਸ ਪੀਰੀਅਡ 'ਚ ਵੀ ਇਹ ਜਿਹੜੀ ਬਲੌਗਰ ਜੈਨੀਫਰ ਜ਼ੋਂਗ ਹੈ, ਇਹਨੇ ਇਹ ਪਲਾਂਟ ਕੀਤੀ ਸਟੋਰੀ, ਆਪਣੇ ਬਲੌਗ ਕੀਤਾ ਕਿ ਵੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਚਾਈਨਾ ਕਮਿਊਨਿਸਟ ਪਾਰਟੀ ਨੇ ਕਰਾਇਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਜੈਨੀਫਰ ਜੰਗ ਹੈਜ਼ ਆਲਸੋ ਅਲੈਜਡ that China's purpose was to frame India, creating discord between India and the West। कि जी ये मर्डर चाइनीज़ कम्युनिस्ट पार्टी ने कराया ताकि उन्होंने CCP कहते चाइनीज़ कम्युनिस्ट पार्टी नूं, ताकि जड़ा इंडिया दे संबंध जड़े वैसटर्न मुल्क ने खास तौर पर अमेरिका कैनेडा उहदे खिलाफ उन्होंने कहा कि China's purpose was to frame India, creating discord between India and the West. She also said it was part of CCP's plan, Chinese Communist Party, to disrupt the world in line with Xi Jinping's military strategy regarding Taiwan. कि destabilize करो तो इधर उधर करो। और ये इधे बारे उन्होंने ये कहा जी ये जड़ी है फ्रीलांसर है, मैंबर ऑफ इंटरनेशनल प्रेस एसोसिएशन है और ये इन्फॉर्मेशन फर्स्ट हैंड होंगी है, यूनीक इनसाइट है चाइनीज़ कम्युनिस्ट पार्टी। ये जड़ी है इनकन्वीनियंट ट्रूथ्स के थले ब्लॉग अपना रन करती है, ये रिसर्चर रही है डेवलपमेंट रिसर्च सेंटर स्टेट काउंसिल चाइना दी। और ये जड़ा उदा ब्लॉग होंदा ऑथेंटिक फास्टेस्ट अनसेंसर्ड ये वो। और इनू जड़ी है वो अवार्ड विनिंग डॉक्यूमेंटरी फ्री चाइना द करेज टू बिलीव, इस दे उत्ते अवार्ड भी मिलिया होया है। हुण मैं ये जड़ा हरदीप सिंह निज्जर दे बारे उहदा ये कहना है मैं नहीं सी देखिया, पर अज जिहड़ी उहदी स्टोरी नूं इंडियन मीडिया ने बहुत प्रमोट किया है। हरदीप निज्जर रो फिगर क्लेम्स चाइनीज़ मिलिटरी ऑफिसर पोस्टेड एज वेटरेस टू स्पाई ऑन एलन मस्क ड्यूरिंग ट्रंप बैंकुट। कि जदों हुण प्रेजिडेंट ट्रंप गए ने चाइना दे 2-3 रोज़ा दौरे दे उत्ते अपने नाल ओह वड्डी गिणती दे विच जिहड़े कारपोरेट हैड इंक्लूडिंग एलन मस्क जिहड़ा जिहदी टेस्ला और दूजे तीजे दुनिया का सब तो अमीर आदमी उन्होंने भी लैके गए। हुण ये माई जैनीफर ये कह रही है कि जिहड़ी बीबी एज ए वेटरेस एलन मस्क के टेबल के उत्ते सर्व कर रही सी वो कोई ऑर्डनरी नहीं सी, वो चाइना दी जिहड़ी है चेंग नां दी एक्टिव ड्यूटी चाइनीज़ मिलिटरी ऑफिसर, ज़ाहिर है इंटैलीजेंस नाल जोड़न दी गल कि भी जिवें वो चाइनीज़ इंटैलीजेंस दे लई मिलिटरी इंटैलीजेंस लई काम करने वाली लेडी सी। और उसने इस दे उत्ते वड्डी कहानी कीती है कि जी जैंग क्लेम्ड फोटोग्राफ्स ऑफ द सेम वोमन इन मिलिटरी यूनिफॉर्म वर सर्कुलेटिंग वाइडली ऑन चाइनीज़ सोशल मीडिया। और ये चैंग है एलीट बटालियन कमांडर जिन्हें जड़ा ऑपरेशनल मैनुअल फॉर चाइनाज मिलिटरी सैरेमनी इसनों भी उन्हें लिखा
ਔਰ ਇਹ ਜਿਹੜੀ ਹੈ ਉਹਨੇ ਕਿਹਾ ਜੀ ਇਹ ਜਿਹੜੀ ਜ਼ੈਂਗ ਹੈ she might be carrying a gun or something concealed beneath her dress during the event ਕਿ ਵੀ ਉਹਨੇ ਆਪਣੇ ਪਹਿਰਾਵੇ ਦੇ ਥੱਲੇ ਗਨ ਵੀ ਲੁਕੋਈ ਹੋ ਸਕਦੀ ਹੈ। ਔਰ ਹੁਣ ਕੋਈ ਸਾਧਨ ਨਹੀਂ ਕੋਈ, ਲੇਕਿਨ ਇੱਕ ਨਿਊਯਾਰਕ 'ਚ ਅਸੀਂ ਵੀ ਬੈਠੇ ਹਾਂ, ਹੋਰ ਵੀ ਹੈ। ਹੁਣ ਇੰਡੀਆ ਦੇ ਮੀਡੀਆ ਨੂੰ ਐਸਾ ਇਸ ਜੈਨੀਫਰ ਜ਼ੈਂਗ 'ਚ ਕੀ ਹੈ ਕਿ ਜੀ ਜੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਕਮਿਊਨਿਸਟਾਂ ਦੇ ਖਾਤੇ 'ਚ ਪਾਇਆ ਤੇ ਉਹਨਾਂ ਨੇ ਵੱਡੀ ਸਟੋਰੀ ਬਣਾ ਕੇ ਪੇਸ਼ ਕੀਤਾ ਕਿ ਜੀ ਦੇਖੋ ਇਹ ਤਾਂ ਇਹੀ ਕੰਮ ਹੈ। ਫਿਰ ਜਿਹੜਾ ਉਹਦੇ 'ਚ ਉਹਨੇ ਕਿਹਾ ਕਿ ਵੀ ਇਸੇ ਸਟੋਰੀ 'ਚ ਅਗੇਨ ਇੰਡੀਅਨ ਮੀਡੀਆ ਰਿਮਾਈਂਡ ਕਰਾ ਰਿਹਾ ਕਿ ਜ਼ੈਂਗ ਇਜ਼ ਨੋਨ ਫॉर ਮੇਕਿੰਗ ਐਲੀਗੇਸ਼ਨ ਅਗੇਂਸਟ ਬੀਜਿੰਗਸ ਇੰਟੈਲੀਜੈਂਸ and political operations. In 2023, she had claimed that Chinese Communist Party orchestrated Nijar's killing with the aim of creating diplomatic friction between India and Western nation, an assertion that was never substantiated publicly. सबूत ਤਾਂ ਕੀ ਦੇਣੇ ਨੇ, ਪਰ ਇਹ ਜਿਹੜੇ ਨੇ ਇਹ ਸਾਰੇ ਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਪਲਾਂਟ ਹੈ, ਕਿਉਂਕਿ ਇਹ ਜ਼ਰੂਰੀ ਹੈ ਇਸ ਪਾਰਟ ਨੂੰ ਐਕਸਪੋਜ਼ ਕਰਨਾ ਵੀ ਕਿ ਭਾਈ ਇਹ ਜਿਹੜਾ ਇੰਡੀਆ ਵੱਲੋਂ ਇਸ ਲੈਵਲ ਦੀ ਜਿਹੜੀ ਗਪੌੜ ਸੰਖ ਵਾਲਿਆਂ ਨੂੰ ਪ੍ਰਮੋਟ ਕਰਨਾ ਇਹ ਪਾਰਟ ਹੈ। ਹੁਣ ਚਾਈਨੀਜ਼ ਮੂਲ ਦੀ ਹੈ, ਸ਼ਕਲੋਂ ਵੀ ਚੀਨਣ ਹੈ ਔਰ ਅੱਧ ਪਚੱਧ ਜਿਹੜਾ ਉਹ ਪੈਸੇ ਪੂਸੇ ਵੀ ਦਿੰਦੇ ਹੋਣੇ ਨੇ ਉਹਨੂੰ ਔਰ ਉਹਨੂੰ ਪ੍ਰਮੋਟ ਵੀ ਕਰ ਰਹੇ ਨੇ। ਲੇਕਿਨ ਇਹ ਮੇਰੇ ਲਈ ਵੀ ਨਵੀਂ ਖਬਰ ਸੀ ਕਿ ਵੀ ਈਵਨ ਇਸ ਬਲੌਗਰ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਜਿਹੜਾ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਖਾਤੇ 'ਚ ਪਾਇਆ ਸੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਆਪਣੇ ਦਰਸ਼ਕਾਂ ਜਿਹੜੇ ਸ਼ਾਇਰ ਨੇ ਉਹਨਾਂ ਦੀਆਂ ਨਜ਼ਮਾਂ ਆਪਾਂ ਆਪਣੇ ਜਿਹੜੇ ਫਰਾਈਡੇ ਪ੍ਰੋਗਰਾਮ ਵਿੱਚ ਸ਼ੇਅਰ ਕਰਦੇ ਹਾਂ। ਸਾਡੇ ਕੋਲ ਭਾਈ ਗੁਰਦਰਸ਼ਨ ਸਿੰਘ ਜੀ ਉਹਨਾਂ ਦੀ ਨਜ਼ਮ ਹੈਗੀ ਹੈ, ਫਿਰ ਨਾਲੇ ਭਾਈ ਸੰਤੋਖ ਸਿੰਘ ਪਾਉ ਜੀ ਹੋਰਾਂ ਦੀ ਔਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਨਜ਼ਮਾਂ ਨੇ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਈ ਗੁਰਦਰਸ਼ਨ ਸਿੰਘ ਸਾਡੇ ਪੁਰਾਣੇ ਪਿਆਰੇ ਸਾਥੀ ਵੀ ਨੇ, ਸਹਿਯੋਗੀ ਵੀ ਨੇ ਔਰ ਕਮਿਟਡ ਪੰਥਕ ਦਾਇਰਾਕਾਰ 'ਚ ਹੁੰਦੇ ਆ, ਖਾਲਿਸਤਾਨ ਦੇ ਸੰਘਰਸ਼ ਨਾਲ ਵੀ ਜੁੜੇ ਹੋਏ ਨੇ। ਪਿੱਛੇ ਮਦਰਸ ਡੇ ਦੇ ਮੌਕੇ ਉਹਨਾਂ ਨੇ ਇੱਕ ਬਰੀਫ ਨਜ਼ਮ ਲਿਖੀ, ਮੇਰੇ ਨਾਲ ਉਹਨਾਂ ਨੇ ਸ਼ੇਅਰ ਕੀਤੀ। ਮੈਂ ਕਿਹਾ ਵੀ ਤੁਸੀਂ ਭੇਜੋ, ਅਸੀਂ TV 84 ਦੇ ਵਿਊਜ਼ ਨਾਲ ਵੀ ਸ਼ੇਅਰ ਕਰਾਂਗੇ। ਸਿੱਖ ਬੀਬੀਆਂ ਦੀ ਬੇਮਿਸਾਲ ਕੁਰਬਾਨੀ, ਕਿਉਂ ਜਿਹਾ ਮੰਜ਼ਰ ਤੇ ਕਿਉਂ ਜਿਹਾ ਜੇਰਾ ਹੋਣਾ, ਜਿਸ ਵੇਲੇ ਬੱਚਿਆਂ ਨੂੰ ਗੋਦ ਵਿੱਚੋਂ ਖੋਇਆ ਹੋਣਾ। ਅੱਖੀਆਂ ਦੇ ਸਾਹਮਣੇ ਟੋਟੇ ਹੁੰਦੇ ਦੇਖ ਬੱਚਿਆਂ ਦੇ, ਪਤਾ ਨਹੀਂ ਕੀ ਮਾਵਾਂ ਦੇ ਦਿਲਾਂ ਵਿੱਚ ਹੋਇਆ ਹੋਣਾ। ਹਵਾ ਵਿੱਚ ਸੁੱਟ ਬੱਚੇ
ਨੇਜ਼ਿਆਂ ਤੇ ਟੰਗੇ ਜਦੋਂ, ਧਰਤੀ ਵੀ ਕੰਬੀ ਹੋਊ, ਲਹੂ ਜਦੋਂ ਚੋਇਆ ਹੋਣਾ, ਮਾਵਾਂ ਦੇ ਲਗਾਂ ਦੇ ਵਿੱਚ, ਮਾਵਾਂ ਦੇ ਗਲਾਂ ਦੇ ਵਿੱਚ, ਬੱਚਿਆਂ ਦੇ ਟੋਟਿਆਂ ਦਾ ਪਾਇਆ ਹੋਊ ਹਾਰ ਜਦੋਂ, ਪੱਤਾ ਪੱਤਾ ਰੋਇਆ ਹੋਣਾ। ਜ਼ਾਲਮਾਂ ਨੇ ਜ਼ੁਲਮਾਂ ਦੇ ਹੱਦ ਬੰਨੇ ਪਾਰ ਕੀਤੇ, ਧਰਤੀ ਤੇ ਸ਼ਾਇਦ ਪਹਿਲੀ ਵਾਰ ਇੱਦਾਂ ਹੋਇਆ ਹੋਣਾ। ਬੀਬੀਆਂ ਦਾ ਮਨਾ ਅਤੇ ਤਨਾਂ ਤੇ ਤਸੀਹੇ ਸਹਿ ਕੇ ਸਿੱਖੀ ਨੂੰ ਨਿਭਾਉਣਾ ਕਿੰਜ, ਬਾਣੀ ਵਿੱਚੋਂ ਟੋਇਆ ਹੋਣਾ। ਸਿਰ ਧਰ ਤਲੀ ਉੱਤੇ ਮਰਨਾ ਕਬੂਲ ਪਹਿਲਾਂ, ਸੱਚ ਦਾ ਹੈ ਰਾਹ ਸਿੱਖੀ, ਬੀਜ ਮਨ ਬੋਇਆ ਹੋਣਾ। ਧੀਆਂ ਦਸ਼ਮੇਸ਼ ਦੀਆਂ ਡੋਲੀਆਂ ਨਾ ਰੱਤੀ ਜਿੰਨਾ, ਗੁਰੂ ਲਈ ਪਿਆਰ ਕਿੰਨਾ ਦਿਲਾਂ 'ਚ ਪਰੋਇਆ ਹੋਣਾ। ਵਾਹ 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 ਜੀ ਵਾਹ। ਔਰ ਸੰਤੋਖ ਸਿੰਘ ਭਾਊ ਜੀ ਟੋਰਾਂਟੋ, ਉਹਨਾਂ ਦਾ ਰਾਜ ਖਾਲਸੇ ਦਾ। ਇੱਕੋ ਸੁਪਨਾ ਹੈ ਖਾਲਸੇ ਦਾ ਰਾਜ ਵੇਖਣਾ, ਨੀਲਾ ਝੂਲਦਾ ਪੰਜਾਬ ਤੇ ਨਿਸ਼ਾਨ ਵੇਖਣਾ। ਇੱਕੋ ਸੁਪਨਾ ਹੈ ਖਾਲਸੇ ਦਾ ਰਾਜ ਵੇਖਣਾ, ਨੀਲਾ ਝੂਲਦਾ ਪੰਜਾਬ ਤੇ ਨਿਸ਼ਾਨ ਵੇਖਣਾ। ਚਿੱਟਾ ਉੱਡਦਾ ਪੰਜਾਬ ਉੱਤੇ ਬਾਜ ਵੇਖਣਾ, ਦਲੀਪ ਸਿੰਘ ਦੇ ਸੀਸ ਮੁੜ ਤਾਜ ਵੇਖਣਾ। ਨੀਲੇ ਗੁਰਾਂ ਦੇ ਘੋੜੇ ਦਾ ਦੀਦਾਰ ਵੇਖਣਾ, ਇੱਕੋ ਸੁਪਨਾ ਹੈ ਖਾਲਸੇ ਦਾ ਰਾਜ ਵੇਖਣਾ। ਪੰਜੇ ਦਰਿਆਵਾਂ ਦੇ ਪਾਣੀਆਂ ਦਾ ਆਗਾਜ਼ ਵੇਖਣਾ, ਸਤਲੁਜ ਦੇ ਪਾਣੀ ਦਾ ਕਮਾਲ ਵੇਖਣਾ। ਉਹਦੇ ਕੰਢੇ ਹੁੰਦੀ ਪਹੁਲ ਤਿਆਰ ਵੇਖਣਾ, ਆਨੰਦਪੁਰ ਵਿੱਚ ਆਨੰਦ ਪ੍ਰਕਾਸ਼ ਵੇਖਣਾ। ਇੱਕੋ ਸੁਪਨਾ ਹੈ ਖਾਲਸੇ ਦਾ ਰਾਜ ਵੇਖਣਾ, ਲੱਥੀ ਸਿਰ ਮੁੜ ਬੰਦੀ ਦਸਤਾਰ ਵੇਖਣਾ। ਸਿਰ ਚੁੰਨੀਆਂ ਦਾ ਚੱਲਦਾ ਵਿਹਾਰ ਵੇਖਣਾ, ਉੱਚਾ ਸਿੱਖਿਆ ਦਾ ਚੁੱਕਣਾ ਮਿਆਰ ਦੇਖਣਾ। ਮੇਰੇ ਖਾਲਸੇ ਦਾ ਉੱਚਾ ਕਿਰਦਾਰ ਵੇਖਣਾ, ਇੱਕੋ ਸੁਪਨਾ ਹੈ ਖਾਲਸੇ ਦਾ ਰਾਜ ਵੇਖਣਾ। ਅਖੀਰਲਾ ਸੈਂਟੈਂਸ ਹੈ, ਦੇਗਾਂ ਭਰੀਆਂ ਦਾ ਲੱਗਿਆ ਅੰਬਾਰ ਵੇਖਣਾ, ਸੱਚਾ ਖਾਲਸੇ ਦਾ ਚੱਲਦਾ ਵਿਹਾਰ ਵੇਖਣਾ। ਚਲਦਾ ਨਾਨਕਸ਼ਾਹੀ ਸਿੱਕੇ ਦਾ ਕਮਾਲ ਵੇਖਣਾ, ਸਿੱਖ ਫੌਜ ਦੇ ਮਿਆਨ ਤਲਵਾਰ ਵੇਖਣਾ। ਇੱਕੋ ਸੁਪਨਾ ਭਾਊ ਖਾਲਸੇ ਦਾ ਰਾਜ ਵੇਖਣਾ, ਨੀਲਾ ਝੂਲਦਾ ਪੰਜਾਬ ਤੇ ਨਿਸ਼ਾਨ ਵੇਖਣਾ। ਵਾਹ ਵਾਹ ਸੋ ਨਾਈਸ। ਹੁਣ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ, ਉਹਨਾਂ ਦੀ ਇਸ ਵਾਰ ਬੜੀ ਖੂਬਸੂਰਤ ਨਜ਼ਮ ਹੈ ਐਜ਼ ਆਲਵੇਜ਼, ਐਕੋਜ਼ ਆਫ ਦਾ ਅਨਬੋਰਡ, ਕਿ ਜਿਹੜੇ ਝੁਕਣ ਤੋਂ ਇਨਕਾਰੀ ਨੇ ਉਹਨਾਂ ਦੀਆਂ ਗੂੰਜਾਂ। They came not first with chains of steel, but smiling masks and honeyed zeal. They poured slow poison in your bread, then crowned your silence in its stead. ਇਹ ਕਿਵੇਂ ਹਿੰਦੂ ਤਵੀਆਂ ਨੇ ਗਲਬਾ ਪਾਇਆ, ਕਿਵੇਂ ਸਿੱਖਾਂ ਨੂੰ ਭਰਮਾਇਆ, ਕਿਵੇਂ ਪਲੋਸਿਆ, ਕਿਵੇਂ ਮਿੱਠੀ ਜ਼ਹਿਰ ਦਿੱਤੀ, ਕਿਵੇਂ ਸਲੇਵਰੀ ਦੇ ਵਿੱਚ, ਗੁਲਾਮੀ ਦੇ ਵਿੱਚ ਜਕੜਿਆ। ਔਰ ਦੇ ਕੇਮ ਨਾਟ ਫਸਟ ਵਿਦ ਚੇਨਸ ਆਫ ਸਟੀਲ, ਉਹ ਕੋਈ ਬੇੜੀਆਂ ਜਾਂ ਹਥਕੜੀਆਂ ਲੈ ਕੇ ਨਹੀਂ ਆਏ, ਬਟ ਸਮਾਈਲਿੰਗ ਮਾਸਕਸ ਐਂਡ ਹਨੀਡ ਜ਼ੀਲ, ਉਹੀ ਮਿੱਠਾ ਜ਼ਹਿਰ ਔਰ ਸਮਾਈਲਿੰਗ ਜਿਹੜੀਆਂ ਮਾਸਕ ਨੇ ਉਹਨਾਂ 'ਚ ਵੀ ਮੁਸਕਰਾਹਟ ਹੈ। ਦੇ ਪੋਰਡ ਸਲੋ ਪੋਇਜ਼ਨ ਇਨ ਯੋਰ ਬ੍ਰੈਡ, ਮਿੱਠਾ ਜ਼ਹਿਰ ਥੋੜ੍ਹਾ ਥੋੜ੍ਹਾ ਤੁਹਾਡੀ ਬ੍ਰੈਡ 'ਚ ਦਿੱਤਾ। ਦੈਨ ਕਰਾਊਂਡ ਯੋਰ ਸਾਇਲੈਂਸ ਇਨ ਇਟਸ ਸਟੈਡ, ਫਿਰ ਤੁਹਾਡੀ ਚੁੱਪ ਨੂੰ ਵੀ ਉਹਨਾਂ ਨੇ ਤੁਹਾਡੀ ਤਾਜ਼ਪੋਸ਼ੀ ਕੀਤੀ ਵੀ ਬਸ ਜ਼ਬਾਨ ਬੰਦ ਰੱਖੋ। ਅੱਛਾ। ਦੇ ਰੈਪਡ ਯੋਰ ਸੌਰਡ ਇਨ ਕਲੋਥਸ ਆਫ ਸ਼ੇਮ ਐਂਡ ਟੌਟ ਯੂ ਪ੍ਰਾਈਡ in a borrowed name, like termites hidden in ancient walls. They hollowed kingdoms, domes and halls. ਉਹਨਾਂ ਨੇ ਜਿਹੜੀ ਤੁਹਾਡੀ ਬਹਾਦਰੀ ਦਾ ਪ੍ਰਤੀਕ, ਤੁਹਾਡੀ ਸਟਰੈਂਥ, ਤੁਹਾਡੀ ਕਿਰਪਾਨ ਸੀ, ਉਸ ਨੂੰ ਵੀ ਉਹਨਾਂ ਨੇ ਤੁਹਾਨੂੰ, ਜਿਵੇਂ ਗਾਂਧੀ ਨੇ ਮਿਸਗਾਈਡਡ ਪੈਟਰੀਓਟ ਕਿਹਾ ਗੁਰੂ ਪਾਤਸ਼ਾਹ ਨੂੰ, ਔਰ ਕਿਵੇਂ ਹੌਲੀ 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 ਇਹਨਾਂ ਨੇ ਤੁਹਾਡਾ ਮਜ਼ਾਕ ਬਣਾ ਕੇ ਤੁਹਾਨੂੰ ਸ਼ੇਮ ਦੇਣੀ ਸ਼ੁਰੂ ਕੀਤੀ, ਜਿਹੜਾ ਤੁਹਾਡਾ ਪ੍ਰਾਈਡ ਹੈ। ਅੱਛਾ। ਔਰ ਇਹ ਜਿਹੜਾ
ਜਿਸ ਤਰ੍ਹਾਂ ਟਰਮਾਈਟ ਕੀੜੇ ਮਕੌੜੇ ਪੁਰਾਣੀਆਂ ਕੰਧਾਂ ਦੇ ਵਿੱਚ ਲੁਕੇ ਹੁੰਦੇ ਨੇ, ਹਾਈਡ ਕੀਤੇ ਹੁੰਦੇ ਨੇ, ਉਹਨਾਂ ਨੇ ਤੁਹਾਡੇ ਜਿਹੜਾ ਫਖਰ ਸੀ ਰਾਜ ਦਾ, ਤੁਹਾਡੇ ਡੋਮਸ ਦਾ, ਹਾਲਸ ਦਾ, ਜੋ ਤੁਹਾਡੇ ਕਿਲੇ ਜਾਉਣਾ ਫਲੋਰ ਜਿਹੜਾ ਸਿੱਖ ਰਾਜ ਦਾ ਕਿਲਾ ਸੀ, ਸਤਲੁਜ ਦੇ ਕੰਢੇ ਪੁਲਿਸ ਟ੍ਰੇਨਿੰਗ ਸਟੇਸ਼ਨ ਹੈ, ਬਾਕੀਆਂ ਦਾ ਕੀ ਹਾਲ ਬਣਾਇਆ ਇਹਨਾਂ ਨੇ। ਸੋ ਉਹਨਾਂ ਨੇ ਤੁਹਾਡੇ ਤੋਂ ਤੁਹਾਡਾ ਪ੍ਰਾਈਡ ਖੋਹ ਕੇ ਤੁਹਾਨੂੰ ਗੁਲਾਮੀ ਦੇ ਸਿੰਬਲਸ ਦੇ ਨਾਲ ਹੀ ਜਿਹੜਾ ਉਹ ਪਰਚਾ ਦਿੱਤਾ ਹੈ। O sleeping lion dressed as sheep, how long will wounded thunder sleep? Your ancestors were blazing skies, yet you kneel beneath disguised lies. ਹੁਣ ਸ਼ੇਰਾਂ ਨੂੰ ਉਹਨਾਂ ਨੇ ਡਰੈਸ ਕਰ ਦਿੱਤਾ ਹੈ ਭੇਡਾਂ ਦੀ ਤਰ੍ਹਾਂ, ਔਰ ਕਿੰਨੀ ਕੁ ਦੇਰ ਤੁਸੀਂ ਜਿਹੜੀ ਤੁਹਾਡੇ ਅੰਦਰ ਦੀ ਤੜਪ ਹੈ, ਆਵਾਜ਼ ਹੈ, ਗਰਜਨ ਹੈ, ਉਹਨੂੰ ਕਿੰਨੀ ਕੁ ਦੇਰ ਜਿਹੜਾ ਹੈ ਉਹ ਚੁੱਪ ਰੱਖੋਗੇ। ਤੁਹਾਡੇ ਬਜ਼ੁਰਗ ਜਿਹੜੇ ਨੇ ਉਹ ਤਾਂ ਅਸਮਾਨਾਂ ਨੂੰ ਤੱਕ ਗਰਜਾਂ ਪਾਉਣ ਵਾਲੇ ਸੀ, ਗੂੰਜਾਂ ਪਾਉਣ ਵਾਲੇ ਸੀ। ਤੁਸੀਂ ਅੱਜ ਇੱਕ ਭੇਖੀ ਬਣ ਕੇ, ਇੱਕ ਲੁਕੇ ਹੋਏ ਜਿਹੜੇ ਉਹ ਬਣੇ ਹੋਏ ਹੋ। Each passing year, each fading day, your roots are quietly stripped away. The river that once kissed the hills now crawls through foreign poisoned rills. ਹਰ ਜਿਹੜਾ ਸਾਲ ਗੁਜ਼ਰ ਰਿਹਾ ਹੈ, ਹਰ ਦਿਨ ਜਿਹੜਾ ਗੁਜ਼ਰ ਰਿਹਾ ਹੈ, ਹੌਲੀ ਹੌਲੀ ਤੁਹਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਕੱਢੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਟਿਪ ਅਵੇ ਕੀਤਾ ਜਾ ਰਿਹਾ ਹੈ। ਅੱਛਾ। ਉਹ ਦਰਿਆ ਜਿਹੜੇ ਕਦੇ ਪਹਾੜਾਂ ਨੂੰ ਚੁੰਮ ਕੇ ਲੰਘਦੇ ਸੀ, ਹੁਣ ਜਿਹੜੇ ਨੇ ਉਹ ਕਰੋਲ ਕਰ ਰਹੇ ਨੇ ਉਸ ਸਾਰੇ 'ਚ, ਕਿਉਂਕਿ ਤੁਹਾਡੇ ਸਾਰੇ ਸਾਧਨ ਹੀ ਖੋਹ ਲਏ ਨੇ ਉਹਨਾਂ ਨੇ। They shut the doors of work and right and stole your future in daylight. With cunning laws and polished speech, they kept success beyond your reach. ਕਿ ਉਹਨਾਂ ਨੇ ਤੁਹਾਡੇ ਸਾਰੇ ਦਰਵਾਜ਼ੇ ਬੰਦ ਕੀਤੇ ਹੋਏ ਨੇ, ਤੁਹਾਡਾ ਭਵਿੱਖ ਉਹਨਾਂ ਨੇ ਧੁੰਦਲਾ ਕਰ ਦਿੱਤਾ ਹੈ। ਇਸ ਕਿਸਮ ਦੇ ਲਾਅ ਔਰ ਬੜੀਆਂ ਮਿੱਠੀਆਂ ਪਿਆਰੀਆਂ ਉਹਨਾਂ ਦੀਆਂ ਜਿਹੜੀਆਂ ਸਪੀਚਿਸ ਜਾਂ ਉਹਨਾਂ ਦੇ ਗੁਫ਼ਤਗੂ, ਉਹਨਾਂ ਨੇ ਤੁਹਾਨੂੰ ਕਾਮਯਾਬੀ ਤੋਂ ਦੂਰ ਕੀਤਾ ਹੋਇਆ। They feared the tongue your mother sang, the sacred sounds where wisdom rang, the language learnt within the womb, they buried slowly in silent tombs. ਮਾਂ ਬੋਲੀ ਜਿਹੜੀ ਤੁਸੀਂ ਮਾਂ ਦੇ ਕੁੱਖ ਦੇ ਵਿੱਚ ਵੀ ਜਿਹਦੇ ਤੋਂ ਸੁਣ ਕੇ ਔਰ ਤੁਸੀਂ ਜਵਾਨ ਹੋ ਕੇ ਨਿਕਲੇ, ਉਹ ਸਾਰੇ ਦੇ ਉਸ ਤੋਂ ਵੀ ਦੁਸ਼ਮਣ ਨੂੰ ਡਰ ਆਉਂਦਾ ਹੈ, ਉਹਨਾਂ ਨੇ ਉਹ ਵੀ ਤੁਹਾਡੇ ਤੋਂ ਖੋਹ ਲਈ, ਔਰ ਇਹ ਜਿਹੜੀ ਹੈ ਉਸ ਨੂੰ ਹੌਲੀ 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 ਜਿਹੜਾ ਹੈ ਉਹ ਦਫਨਾ ਦਿੱਤਾ ਹੈ, ਉਸ ਦੀ ਟੋਮ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਹੈ। For tyrants know a nation dies when mothers hush ancestral cries, when children speak with borrowed breath, a culture walks the road of death. ਸਾਡਾ ਐਨਮੀ ਜ਼ਾਲਮ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੁਲਕ ਕੌਮਾਂ ਉਦੋਂ ਮਰਦੀਆਂ ਨੇ ਜਦੋਂ ਮਾਵਾਂ ਆਪਣੇ ਵਿਰਸੇ ਨਾਲੋਂ ਟੁੱਟਦੀਆਂ, ਆਪਣੀ ਉਸ ਸਾਰੇ ਵਿਰਸਿਆਂ ਨੂੰ ਛੱਡਦੀਆਂ ਨੇ, ਜਦੋਂ ਜਿਹੜੇ ਬੱਚੇ ਨੇ ਉਹ ਬੋਲਦੇ ਨੇ ਉਧਾਰੇ ਲਏ ਸਾਹਾਂ ਦੇ ਨਾਲ, ਤੁਸੀਂ ਆਪਣੀ ਮਦਰ ਟੰਗ ਛੱਡ ਦਿੰਦੇ ਹੋ। ਇਹ ਕਲਚਰ ਵਾਕਸ ਦਾ ਰੋਡ ਆਫ ਡੈਥ। ਤੇ ਫਿਰ ਉਦੋਂ ਜਿਹੜੀ ਤਹਿਜ਼ੀਬ ਹੈ ਉਹ ਮੌਤ ਦੇ ਰਸਤੇ ਤੇ ਤੁਰ ਪੈਂਦੀ ਹੈ, ਕਿਉਂਕਿ ਤਹਿਜ਼ੀਬ ਦੇ ਵਿੱਚ ਬੋਲੀ ਇੱਕ ਬਹੁਤ ਸੈਂਟਰਲ ਸਟਰੈਂਥ ਹੁੰਦੀ ਹੈ। You trade your turban for painted chains and dance beneath another's reins. You polish cages made of gold while fearless blood grows weak and cold. ਅੱਜ ਹਾਲ ਸਾਡਾ ਕੀ ਹੈ ਉਹ ਤੁਸੀਂ ਇਹਨਾਂ ਸਾਰਿਆਂ ਦੀਆਂ ਸ਼ਕਲਾਂ ਦੇਖੋ। ਉਹ ਸਰਤਾਜ ਹੈ ਕਿ ਦਲਜੀਤ ਦੋਸਾਂਝ ਹੈ, ਇਹਨਾਂ ਦੇ ਸਿਰਾਂ ਤੇ ਪੱਗਾਂ ਨਹੀਂ ਨੇ, ਨਚਾਰਾਂ ਦੇ ਜਿਵੇਂ ਮਦਾਰੀਆਂ ਦੇ ਸਿਰਾਂ ਦੇ ਉੱਤੇ ਮਦਾਰੀ ਜਿਵੇਂ ਦੇ ਗਾਰਬਸ ਪਹਿਨਦੇ ਸੀ, ਜਗਲਰ ਉਸ ਕਿਸਮ ਦਾ ਪਾਰਟ। ਇਹ ਕੋਈ ਸਿੱਖੀ ਪ੍ਰਾਈਡ ਨਹੀਂ ਹੈ ਜਿਹੜੇ ਲੋਕ ਸਮਝਦੇ ਨੇ ਜੀ ਦੇਖੋ ਇਹਨਾਂ ਨੇ ਪੱਗ ਨੂੰ ਇੰਟਰਨੈਸ਼ਨਲੀ ਪਹੁੰਚਾਤਾ ਜਾਂ ਫਲਾਣਾ ਕਰਤਾ। ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਹ ਸਾਡਾ ਸੱਭਿਆਚਾਰ, ਇਹ ਸਾਡਾ ਕਲਚਰ ਜਾਂ ਇਹ ਸਾਡਾ ਪ੍ਰਾਈਡ ਹੈ, ਜਿਸ ਲੈਵਲ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਨਚਾਰਪੁਣਾ ਕਰਕੇ ਔਰ ਸਾਰੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਵੀ ਧੋ ਕੇ ਇੱਕ ਪਾਸੇ ਸੁੱਟਿਆ ਹੋਇਆ ਔਰ
ਸਿਰਫ ਤੇ ਸਿਰਫ ਪੈਸਾ ਬਣਾਉਣਾ। ਕਹੀ ਜਾਓ ਜੀ ਮਾਂ ਬੋਲੀ ਪੰਜਾਬੀ। ਇੱਥੇ ਸਾਡੇ ਇੱਕ ਵੀਰ ਨੇ ਖੁਸ਼ਵੰਤ ਸਿੰਘ, ਉਹ ਕਹਿਣਗੇ ਕਿ ਵੀ ਉੱਥੇ ਕੋਠੀਆਂ ਪਾ ਰਹੇ ਹੁੰਦੇ ਨੇ ਤੇ ਜਦੋਂ ਪੈਸੇ ਘਟ ਜਾਂਦੇ ਨੇ ਫਿਰ ਬਾਹਰ ਨੂੰ ਤੁਰ ਪੈਂਦੇ ਨੇ। ਫਿਰ ਕਹਿਣਗੇ ਕਿ ਜਿਹੜੀ ਹੈ ਉਹ ਮਿੱਟੀ ਆਵਾਜ਼ਾਂ ਮਾਰਦੀ, ਕਹਿੰਦੇ ਵੀ ਗੀਤ ਸੁਣਾਏ ਜਾਣ। ਇੱਥੇ ਭਾਵਕ ਹੋ ਕੇ ਲੱਗੇ ਹੁੰਦੇ ਨੇ ਜੀ, ਹਾਂ ਜੀ ਆ ਜਾਓ ਬਈ ਸਿੰਘੋ ਮਿੱਟੀ ਆਵਾਜ਼ਾਂ ਮਾਰਦੀ, ਕਹਿੰਦੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਨੇ। ਸੋ ਇਹ ਜਿਹੜਾ ਪਾਰਟ ਹੈ, ਯੂ ਟ੍ਰੇਡ ਯੋਰ ਟਰਬਨ ਫॉर ਪੇਂਟਡ ਚੇਨਸ ਐਂਡ ਡਾਂਸ ਬੈਨੀਥ ਐਨਦਰਸ ਰੇਨਸ। ਰਾਜ ਕਿਸੇ ਦਾ, ਦੂਜਾ ਤੁਸੀਂ ਜਿਹੜੇ ਉਹ ਅਬਦੁੱਲੇ ਬਣੇ ਹੋਏ, ਉਹ ਬਰਾਤ ਕਿਸੇ ਦੀ, ਵਿਆਹ ਕਿਸੇ ਦਾ, ਤੁਹਾਡਾ ਨਾ ਘਰ ਨਾ ਘਾਟ ਨਾ ਤੁਹਾਡਾ ਕੋਈ ਪ੍ਰਾਈਡ ਉਹਨਾਂ ਨੇ ਰਹਿਣ ਦਿੱਤਾ ਹੈ। ਔਰ ਤੁਸੀਂ ਆਪਣੀਆਂ ਜਿਹੜੇ ਪਿੰਜਰੇ ਨੇ ਗੁਲਾਮੀ ਦੇ, ਉਹਦੇ ਤੇ ਸੋਨੇ ਦਾ ਪੇਂਟ ਕਰੀ ਜਾਓ। ਵਾਈਲ ਫੀਅਰਲੈਸ ਬਲੱਡ ਗਰੋਜ਼ ਵੀਕ ਐਂਡ ਕੋਲਡ। ਜਿਹੜਾ ਤੁਹਾਡਾ ਨਿਡਰਤਾ ਵਾਲਾ ਖੂਨ ਸੀ, ਜਿਹੜਾ ਬੇਖੌਫ ਬੇਡਰ ਸੀ, ਉਹ ਜਿਹੜਾ ਉਹ ਕਮਜ਼ੋਰ ਹੋ ਰਿਹਾ। ਕੈਨ ਮਿਡਨਾਈਟ ਐਵਰ ਬਿਕਮ ਦਾ ਡਾਨ? Can dead trees bloom when life is gone? Can fire and water share one breath? Can slavery ever walk with faith? ਕਿ ਵੀ ਕੀ ਕਦੇ ਜਿਹੜੀ ਅੱਧੀ ਰਾਤ ਹੈ ਹਨੇਰਾ, ਉਹ ਵੀ ਕਦੇ ਸਵੇਰਾ ਬਣਿਆ? ਹਨੇਰਾ ਤਾਂ ਹਨੇਰਾ ਹੀ ਹੈ। ਔਰ ਕੀ ਜਿਹੜੇ ਨੇ can dead trees bloom when life is gone? ਉਹਨਾਂ ਦੇ ਅੰਦਰੋਂ ਜਾਨ ਮੁੱਕੀ ਹੋਈ ਹੈ, ਦਰਖਤ ਸੁੱਕੇ ਹੋਏ ਨੇ ਤੇ ਉਹਨਾਂ ਨੇ ਫੁੱਲ ਦੇਣੇ ਨੇ ਜਾਂ ਫਲਾਵਰ ਦੇਣੇ ਨੇ ਜਾਂ ਫਰੂਟ ਦੇਣੇ? ਕੀ ਜਿਹੜਾ ਅੱਗ ਤੇ ਪਾਣੀ ਇੱਕੋ ਥਾਂ ਇਕੱਠੇ ਹੋ ਸਕਦੇ ਨੇ? ਕਦੇ ਜਿਹੜੀ ਸਲੇਵਰੀ ਹੈ, ਜਿਹੜੇ ਸਲੇਵਰੀ ਕਬੂਲ ਕਰਦੇ ਨੇ, ਉਹ ਕਿਹੜੇ ਫੇਥ ਦੇ ਨਾਲ ਤੁਰ ਸਕਦੇ ਨੇ? ਉਹਨਾਂ 'ਚ ਕਿੱਥੇ ਹੈ ਫਿਰ? ਨੋ। ਟਰੂਥ ਐਂਡ ਫਾਲਸਹੁੱਡ ਸਟੈਂਡ ਅਪਾਰਟ। ਵਨ ਫਰੀਜ਼ ਦਾ ਸੋਲ, ਵਨ ਕਿਲਸ ਦਾ ਹਾਰਟ। ਬਲੈਕ ਕੈਨ ਨਾਟ ਟਰਨ ਟੂ ਸਪੌਟਲੈਸ ਵਾਈਟ ਵਿਦਾਊਟ ਸਰੈਂਡਰਿੰਗ ਇਟਸ ਲਾਈਟ। ਕਿ ਟਰੂਥ ਤੇ ਫਾਲਸਹੁੱਡ, ਸੱਚ ਤੇ ਕੂੜ, ਇਹ ਬਿਲਕੁਲ ਆਪੋਜ਼ਿਟ ਨੇ। ਉਹ ਦੂਰ ਦੂਰ ਖਲੋਤੇ ਨੇ। ਇੱਕ ਰੂਹ ਨੂੰ ਆਜ਼ਾਦ ਕਰਦਾ ਹੈ, ਇੱਕ ਤੁਹਾਡੇ ਦਿਲ ਨੂੰ ਖ਼ਤਮ ਕਰਦਾ ਹੈ। ਜਿਹੜਾ ਕਾਲਾ ਹੈ ਉਹ ਤੁਹਾਨੂੰ ਸਪੌਟਲੈਸ ਨਹੀਂ ਬਣਾ ਸਕਦਾ। ਔਰ ਉਦੋਂ ਹੀ ਕਾਲਾ ਤੁਹਾਨੂੰ ਉਹਦੇ ਸਾਹਮਣੇ ਤੋਂ ਹੋਵੋਗੇ ਜਦੋਂ ਤੁਸੀਂ ਆਪਣੀ ਰੌਸ਼ਨੀ, ਆਪਣਾ ਚਿੱਟਾਪਨ ਛੱਡ ਦਿਓਗੇ, ਫਿਰ ਕਾਲੇ ਹੋ ਜਾਓਗੇ। ਦ ਸਰਪੈਂਟ coils around your feet, yet calls its venom warm and sweet. You read the laws that choke your soul and praise the hand that steals your soul. ਜਿਹੜਾ ਖੜਪਾ ਹੈ, ਸੱਪ ਹੈ, ਉਹ ਤਾਂ ਤੁਹਾਡੇ ਪੈਰਾਂ ਦੇ ਥੱਲੇ ਜਿਹੜਾ ਵਲ ਮਾਰ ਕੇ ਬੈਠਾ ਹੋਇਆ ਹੈ ਔਰ ਤੁਹਾਨੂੰ ਲੱਗ ਰਿਹਾ ਵੀ ਪਤਾ ਨਹੀਂ ਉਹ ਤੁਹਾਡੇ ਪੈਰਾਂ ਨੂੰ ਉਹਦਾ ਵੈਨਮ ਗਰਮ ਕਰ ਰਿਹਾ, ਮਿੱਠਾ ਕਰ ਰਿਹਾ। ਤੁਸੀਂ ਉਹਨਾਂ ਕਾਨੂੰਨਾਂ ਦੇ ਥੱਲੇ ਜਿਹੜੇ ਤੁਹਾਡੀ ਰੂਹ ਨੂੰ ਜਿਹਨਾਂ ਨੇ ਜਿਹੜਾ ਉਸ ਦਾ ਕਤਲ ਕੀਤਾ ਹੋਇਆ ਔਰ ਜਿਹੜਾ ਤੁਹਾਡਾ ਸਭ ਕੁਝ ਚੁਰਾ ਰਿਹਾ, ਤੁਸੀਂ ਉਸ ਹੱਥ ਦੀ ਤਾਰੀਫ ਦੇ ਵਿੱਚ ਖੜੇ ਹੋ। Your Guru's voice still rides the wind. Awake before your spirit thins, for nations die not when swords descend, they perish when their souls pretend. ਕਿ ਅੱਜ ਵੀ your Guru's voice still rides the wind. ਫਿਜ਼ਾ ਦੇ ਵਿੱਚ ਤੁਹਾਡੇ ਗੁਰੂ ਦੀ ਆਵਾਜ਼ ਗੂੰਜ ਰਹੀ ਹੈ। ਅਵੇਕ, ਜਾਗੋ, ਬਿਫੋਰ your spirit, ਇਸ ਤੋਂ ਪਹਿਲਾਂ ਕਿ ਤੁਹਾਡੀ ਅੰਦਰੋਂ ਬਿਲਕੁਲ ਹੀ ਜ਼ਮੀਰ ਮਰ ਜਾਏ। ਨੇਸ਼ਨ ਉਦੋਂ ਮਰਦੇ ਨੇ, ਉਦੋਂ ਨਹੀਂ ਜਦੋਂ ਤੁਹਾਡੀ ਤਲਵਾਰ ਕਮਜ਼ੋਰ ਹੁੰਦੀ ਹੈ, ਪਰ ਉਦੋਂ ਨੇਸ਼ਨ ਪੈਰਿਸ਼ ਹੁੰਦੇ ਨੇ ਜਦੋਂ ਰੂਹ ਦੇ ਵਿੱਚੋਂ ਜਿਹੜਾ ਆਜ਼ਾਦੀ ਔਰ ਗੈਰਤ ਔਰ ਅਣਖ ਇਹ ਮਰ ਜਾਂਦੀ ਹੈ। ਰਿਮੈਂਬਰ ਦੋਜ਼ ਹੂ ਫੇਸ ਦਾ ਫਲੇਮ ਯੈਟ ਨੈਵਰ ਬੋਰਡ ਦੇਅਰ ਸੇਕਰਡ ਨੇਮ, the walls of torture could not bend the lion hearts that chose their end. ਉਹਨਾਂ ਨੂੰ ਯਾਦ ਕਰੋ ਜਿਨ੍ਹਾਂ ਨੇ ਜਿਹੜੇ ਅੱਗ ਦੇ ਸਾਹਮਣੇ ਜੂਝੇ, ਜਿਨ੍ਹਾਂ ਨੇ ਆਪਣੇ ਗੁਰੂ ਦਾ ਆਪਣਾ ਨਾਂ ਕਾਇਮ ਰੱਖਣ ਦੇ ਲਈ ਉਹ ਕਿਸੇ ਅੱਗੇ ਝੁਕੇ ਨਹੀਂ, ਔਰ ਜਿਨ੍ਹਾਂ ਨੇ ਉਸ ਤਸ਼ੱਦਦ ਚੋਂ ਗੁਜ਼ਰੇ ਪਰ ਉਹਨਾਂ ਨੂੰ ਕੋਈ ਝੁਕਾ ਨਹੀਂ ਸਕਿਆ। ਉਹ ਸ਼ੇਰ ਦੇ ਲੋਕ ਜਿਨ੍ਹਾਂ ਨੇ ਆਪਣਾ ਐਂਡ ਤਾਂ ਚੁਣਿਆ, ਸ਼ਹੀਦੀ ਤਾਂ ਚੁਣੀ, ਲੇਕਿਨ ਆਪਣੇ ਅਕੀਦੇ ਨੂੰ ਗਿਵ ਅਪ ਨਹੀਂ ਕੀਤਾ। The rivers once ran red with pride when warriors smiled before they died. Their blood became the morning sun that whispered, fight till freedom's won. ਉਹ ਦਿਨ ਵੀ ਸਨ ਜਦੋਂ ਕਿ ਦਰਿਆਵਾਂ ਦਾ ਪਾਣੀ ਲਾਲ ਹੋਇਆ ਹੈ, ਸਾਡੇ
ਸ਼ਹੀਦਾਂ ਦੇ ਖੂਨ ਨਾਲ, ਪਰ ਉਹਦੇ 'ਚ ਵੀ ਪ੍ਰਾਈਡ ਸੀ ਕਿਉਂਕਿ ਸ਼ਹੀਦੀਆਂ ਤੋਂ ਪਹਿਲਾਂ ਹੱਸ-ਹੱਸ ਕੇ ਉਹਨਾਂ ਨੇ ਸ਼ਹੀਦੀਆਂ ਪਾਈਆਂ। ਉਹਨਾਂ ਦਾ ਡੁੱਲਿਆ ਖੂਨ ਹੀ ਤੁਹਾਡੇ ਲਈ ਚਮਕ ਸੀ, ਤਾਜ਼ਾ ਸਵੇਰ ਸੀ, ਕਿਉਂਕਿ ਉਹਨਾਂ ਨੇ ਤੁਹਾਡੇ ਕੰਨਾਂ ਦੇ ਵਿੱਚ ਇਹ ਵਿਸਪਰ ਕੀਤਾ, ਫਾਈਟ ਟਿਲ ਫਰੀडम्स ਵਨ, ਕਿ ਲੜੋ ਜਦੋਂ ਤੱਕ ਤੁਸੀਂ ਆਜ਼ਾਦੀ ਹਾਸਲ ਨਹੀਂ ਕਰ ਲੈਂਦੇ। And now you sleep beside their graves, adjusting softly to your chains. You wait for others' tongues to rise, while silence slowly buries cries. ਹੁਣ ਤੁਸੀਂ कहो जी के शहीदों की चिताओं पर लगेंगे हर बरस मेले, वतन पे मरने वालों का बस यही बाकी निशान, यही रह गया। शहीदी दिन भी असीं मनाउंदे है, इवें ही है उन्हां दीयां ग्रेव्स कबरां समाधां दे नेड़े तुसी बिस्तरा विछा के सौ जाओ और एडजस्टिंग सॉफ्टली टू योर, पर गुलामी दे संगल कट्टण दा तुसी संकल्प ना करो। यू वेट फॉर अदर्स टंग्स टू राइज, तुसी दूसरिਆਂ ਦੇ इंतजार करो कि जी वो बोलन, while silence slowly buries cries। ਚੁੱਪ ਰਹਿਣਾ ਹੁੰਦਾ ਜਿਹੜਾ ਉਹ ਵਕਤ ਦੇ ਨਾਲ, ਫਿਰ ਈਵਨ ਤੁਸੀਂ ਆਪਣੇ ਦੁੱਖ ਨੂੰ ਰੋ ਕੇ ਵੀ ਐਕਸਪ੍ਰੈਸ ਨਹੀਂ ਕਰ ਸਕਦੇ। who will guard your children when you fall, who will answer history's burning call, no stranger bears your sacred scar, no borrowed hand can fight your war। ਕੀ ਦਿਓਗੇ ਆਪਣੇ ਬੱਚਿਆਂ ਨੂੰ, ਕੌਣ ਉਹਨਾਂ ਦਾ ਰਾਖਾ ਹੋਏਗਾ? ਇਹ ਹਿਸਟਰੀ ਤੁਹਾਨੂੰ ਪੁੱਛੇਗੀ, ਕੋਈ ਵੀ ਗੈਰ ਅਜਨਬੀ ਆ ਕੇ ਤੁਹਾਡੇ ਲਈ ਨਹੀਂ ਮਰੇਗਾ। no borrowed hand can fight your, ਆਪਣੀ ਲੜਾਈ ਤੁਹਾਨੂੰ ਖੁਦ ਲੜਨੀ ਹੋਏਗੀ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਲੋਜ਼ਿੰਗ ਹੈ ਇਹਦੀ, ਰਾਈਜ਼ ਨਾਓ, ਕਿ ਵੀ ਖੜੇ ਹੋਵੋ। ਬਿਫੋਰ ਯੋਰ ਰੂਟਸ ਆਰ ਟਰਨ ਟੂ ਡਸਟ, ਬਿਫੋਰ ਯੋਰ ਸੌਰਡ ਬਿਗਨਸ ਟੂ ਰਸਟ। ਇਸ ਤੋਂ ਪਹਿਲਾਂ ਕਿ ਤੁਹਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਬਿਲਕੁਲ ਮਿੱਟੀ ਦੇ ਵਿੱਚ ਮਿੱਟੀ ਹੋ ਜਾਣ, ਉਹਨਾਂ ਦੀ ਜਾਨ ਜਾਂਦੀ ਰਹੇ, ਇਸ ਤੋਂ ਪਹਿਲਾਂ ਕਿ ਤੁਹਾਡੀਆਂ ਤਲਵਾਰਾਂ ਨੂੰ ਜੰਗਾਲ ਲੱਗ ਜਾਏ। ਰਾਈਜ਼ ਲਾਈਕ ਐਨ ਈਗਲ ਸਪਲਿਟ ਫਰੋਮ ਸਟੋਰਮ, ਲਾਈਕ ਮੋਲਟਨ ਆਇਰਨ ਰਿਫਿਊਜ਼ਿੰਗ ਫੋਮ। ਖੜੇ ਹੋਵੋ ਉਸ ਬਾਜ ਵਾਂਗ, ਤੂਫਾਨਾਂ ਦੇ ਨਾਲ ਜਿਹੜਾ ਟਕਰਾ ਰਿਹਾ ਹੈ, ਉਸ ਪਿਘਲੇ ਲੋਹੇ ਵਾਂਗ ਜਿਹੜਾ ਕਿਸੇ 'ਚ ਵੀ ਜਿਹੜਾ ਫਿੱਟ ਹੋਣ ਨੂੰ ਤਿਆਰ ਨਹੀਂ ਹੈ, ਆਪਣੀ ਆਜ਼ਾਦੀ ਆਪਣੀ ਅਣਖ ਨਾਲ ਜਿਉਣਾ ਚਾਹੁੰਦੇ। ਲੈਟ ਯੂਰ ਸਪਿਰਿਟ ਰੋਅਰ ਅਗੇਨ like monsoon floods on thirsty plain, break every chain disguised as peace, for wolves grant lambs no true release। ਆਪਣੀ ਰੂਹ ਨੂੰ ਲਿਸ਼ਕਾਓ, ਜਿਵੇਂ ਮੌਨਸੂਨ ਦੇ ਫਲੱਡ ਆ ਕੇ ਜਿਹੜੇ ਪਿਆਸੇ ਮੈਦਾਨ ਹੁੰਦੇ ਨੇ ਉਹਨਾਂ ਨੂੰ ਤਰ ਕਰ ਦਿੰਦੇ ਨੇ। ਹਰ ਜਿਹੜਾ ਅਮਨ ਦੇ ਨਾਂ ਥੱਲੇ ਜਿਹੜੀ ਤੁਹਾਨੂੰ ਉਹਨਾਂ ਨੇ ਸੰਗਲ ਪਵਾਏ ਹੋਏ ਨੇ, ਇਹਨਾਂ ਸਾਰਿਆਂ ਨੂੰ ਤੋੜੋ। ਕਦੇ ਵੀ ਇਹ ਹਮੇਸ਼ਾ ਇਹ ਯਾਦ ਰੱਖੋ, ਵੁਲਵਸ ਗ੍ਰੈਂਟ ਲੈਂਬਸ ਨੋ ਟਰੂ ਰਿਲੀਜ਼, ਕਿ ਭੇੜੀਏ ਕਦੇ ਵੀ ਜਿਹੜੇ ਨੇ ਲੈਂਬਸ ਨੂੰ ਜਿਹੜਾ ਹੈ ਉਹ ਕੋਈ ਰਾਤ ਨਹੀਂ ਦਿੰਦੇ। ਦ ਬੈਟਲ ਫਸਟ is fought within, where sleeping hearts must rise again. A single spark in darkest night can still awaken mountains bright। ਕਿ ਜੰਗ ਮੈਦਾਨ 'ਚ ਬਾਅਦ 'ਚ ਲੜੀ ਜਾਂਦੀ ਹੈ, ਪਹਿਲਾਂ ਆਪਣੇ ਅੰਦਰ ਲੜੀ ਜਾਂਦੀ ਹੈ। ਜਿਹੜੇ ਸੁੱਤੇ ਹੋਏ ਦਿਲ ਨੇ ਉਹਨਾਂ ਦੇ ਨੂੰ ਜਾਗਣ ਦੀ ਲੋੜ ਹੈ। ਇਹ ਸਿੰਗਲ ਸਪਾਰਕ ਇਨ ਡਾਰਕੈਸਟ ਨਾਈਟ, ਜਦੋਂ ਕਾਲੀ ਬੋਲੀ ਹਨੇਰੀ ਰਾਤ ਹੁੰਦੀ ਹੈ, ਇੱਕ ਲਿਸ਼ਕਾਰਾ ਜਿਹੜਾ ਕੈਨ ਸਟਿਲ ਅਵੇਕਨ ਮਾਊਂਟੇਨਸ ਬ੍ਰਾਈਟ, ਉਹ ਸਾਰੇ ਪਹਾੜਾਂ ਨੂੰ ਵੀ ਉਸ ਚਾਨਣ ਦੇ ਦਾਇਰੇ 'ਚ ਲੈ ਆਉਂਦਾ ਹੈ। ਸੋ ਸਟੈਂਡ ਬਿਫੋਰ ਯੋਰ ਚਿਲਡਰਨਸ ਆਈਜ਼, ਨਾਟ ਐਜ਼ ਐਸ਼ਿਜ਼ ਬਟ ਸਨਰਾਈਜ਼, ਫॉर ਦੋਜ਼ ਹੂ ਗਾਰਡ देयर ट्रूथ विद breath, defeat even the jaws of death। कि खलोवो, so stand before your children's eyes, not ashes but ਸਵਾ ਬਣ ਕੇ ਨਹੀਂ, ਮੁਰਦੇ ਬਣ ਕੇ ਨਹੀਂ, ਪਰ ਸਨਰਾਈਜ਼ ਉਸ ਚਾਹ ਦੇ ਨਾਲ, ਜਿਵੇਂ ਕਿ ਸੂਰਜ ਦੀ ਬ੍ਰਾਈਟਨੈਸ ਹੁੰਦੀ ਹੈ। for those who guard their truth with breath, ਜਿਹੜੇ ਜਿਉਂਦੇ ਜੀ ਅਖੀਰਲੇ ਸਾਹ ਤੱਕ ਸੱਚ ਦੇ ਰਸਤੇ ਨੂੰ ਅਪਣਾਉਂਦੇ ਨੇ, ਸੱਚ ਦੇ ਰਾਹ ਤੇ ਤੁਰਦੇ ਨੇ। defeat even the jaws of death, ਉਹ ਈਵਨ ਮੌਤ ਦੇ ਜਬਾੜਿਆਂ ਨੂੰ ਵੀ, ਜਿਹੜੀ ਮੌਤ ਆ ਕੇ ਜਬਾੜੇ 'ਚ ਹੁੰਦੀ ਹੈ, ਉਹਨੂੰ ਵੀ ਹਰਾਉਣ ਦੀ ਸਮਰੱਥਾ ਰੱਖਦਾ। ਬਿਲਕੁਲ ਰਾਜ ਸਾਹਿਬ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਸ਼ਿਰਬਾਜ ਸਿੰਘ ਢਿੱਲੋਂ ਜੀ ਐਂਡ ਭਾਈ ਗੁਰਦਰਸ਼ਨ ਸਿੰਘ ਜੀ ਐਂਡ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦਾ ਬਹੁਤ ਪਿਆਰੀਆਂ ਨਜ਼ਮਾਂ ਸਨ ਜੋ ਤੁਸੀਂ ਸਾਨੂੰ ਭੇਜੀਆਂ ਨੇ, ਆਪਾਂ ਆਪਣੇ ਦਰਸ਼ਕਾਂ ਦੇ ਰੂਬਰੂ ਕੀਤੀਆਂ ਨੇ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਅਮਰਜੀਤ ਸੈਣੀ ਜਿਹੜੇ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਔਰ ਦਵਿੰਦਰ ਸੰਧੂ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ,
और सोनमाल जी और घुसके जी भी, और फिर इस तरह साढ़े कोल गुरदेव सिंह जी खालसा जिंदाबाद कहते हैं, और मोहम्मद याकूब जी कहते तमाम मुस्लिम को ईद कुर्बान और हज मुबारक हो। ईद ए कुर्बान यानी ईद उल आज़ाद नो अज़ा नेक्स्ट वेंसडे को है होगी न्यूयॉर्क में यानी 27 मई को। और ਅਸੀਂ ਵੀ ਆਪਣੇ ਇਨ ਐਡਵਾਂਸ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਮੁਬਾਰਕ ਪੇਸ਼ ਕਰਦੇ ਹਾਂ। और नासर चौधरी जी कहते हैं खालसा जिंदाबाद, खालसा ਬਹੁਤ ਸ਼ੁਕਰੀਆ ਚੌਧਰੀ ਸਾਹਿਬ। हाँ जी, ਇਹ ਖਾਲਸਾ ਦੇਸ਼ ਪੰਜਾਬ ਜੀ ਜਿਹੜੇ ਕਹਿੰਦੇ ਵਾਹਿਗੁਰੂ ਜੀ ਹੁਣ ਲੱਗਦਾ ਬਹੁਤੀ ਦੂਰ ਖਾਲਿਸਤਾਨ ਨਹੀਂ ਹੈਗਾ, ਆਪਣਾ ਦੇਸ਼ ਲੱਗਦਾ ਬਹੁਤ ਜਲਦੀ ਬਣ ਜਾਣਾ। ਵਾਹਿਗੁਰੂ ਜੀ ਕਿਰਪਾ ਕਰਨਗੇ ਸਾਰਿਆਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ। और मोहम्मद याकूब जी कहते हैं कि इंडिया में काऊ की कुर्बानी पर पाबंदी लगा दी गई है, और कहते वेस्ट बंगाल में। और फिर कहते हैं कि किसने यूएसए को इस भी फजूल जंग में धकेला था। और फिर नासर चौधरी जी उन्होंने कहते हैं कि मोहम्मद याकूब भाई इंडियन सेव देयर बीफ फॉर एक्सपोर्ट। ਹਾਂ ਦੁਨੀਆ ਦਾ ਸਭ ਤੋਂ ਜ਼ਿਆਦਾ ਬੀਫ ਜਿਹੜਾ ਉਹ ਹੁਣ ਇੰਡੀਆ ਐਕਸਪੋਰਟ ਕਰਦਾ, ਔਰ ਉਹਦੇ 90% ਤੋਂ ਜ਼ਿਆਦਾ ਮਾਲਕ ਜਿੰਨੇ ਸਲਾਟਰ ਹਾਊਸਿਸ ਦੇ ਉਹ ਹਿੰਦੂ ਨੇ। ਹਾਂਜੀ, ਔਰ ਫਿਰ ਕਹਿੰਦੇ ਇੰਡੀਆ ਇਜ਼ ਦਾ ਨੈਕਸਟ ਯੂਗੋਸਲਾਵੀਆ। ਬਿਲਕੁਲ, ਜਿਵੇਂ 7-8 ਟੁਕੜੇ ਯੂਗੋਸਲਾਵੀਆ ਦੇ ਹੋਏ ਉਵੇਂ ਹੀ ਭਾਰਤ ਦੇ ਵੀ 20 ਘੱਟੋ ਘੱਟ ਟੁਕੜੇ ਹੋਣਗੇ। और इस तरह इंद्रप्रीत सिंह जी भी फतेह बुलाते ने। नासर चौधरी जी कहते फ्रॉम वाघा बॉर्डर टू द ईस्ट ऑफ दिल्ली एंड फ्रॉम नेपाल बॉर्डर टू ऑल द वे टिल बॉम्बे इज आइलैंड ऑफ खालिस्तान। हाँ जी, लैंड ऑफ खालिस्तान, खालिस्तान जिंदाबाद कहते हैं। और फिर तरह बसरा जी भी, और फिर इस तरह अमरजीत सानी जी भी। और फिर इस तरह मोहम्मद याकूब जी कहते हैं नासर साहब अच्छा लगा आपका कमेंट, नेपाल से लेकर बॉम्बे तक बनेगा खालिस्तान। और देखो जिथे जिथे भी घोड़े दौड़नगे फिर तो यही है। और फिर इस तरह कमलजीत सिंह जड़े ने कहते मौलवी फ्रॉम अजमेर शरीफ एंड पंजाब आस्किंग फॉर काउ प्रोटेक्शन लॉ एंड declared it holy animal before Eid. You can see how they are scared and feeling unprotected. हाँ ठीक है कमलजीत सिंह जी, ये है फियर। 20 ਕਰੋੜ ਉਹਨਾਂ ਤੋਂ ਜ਼ਿਆਦਾ ਗਿਣਤੀ ਹੈ, ਪਰ ਹਿੰਦੂ ਤਵੀਆਂ ਨੇ ਡਰਾ ਲੈਣੇ, ਔਰ ਇਹੀ ਹੁਣ ਸਿੱਖਾਂ ਨਾਲ ਕਰ ਰਹੇ ਨੇ। ਉਹਨਾਂ ਨੇ ਜਗਦੀਸ਼ ਸਿੰਘ ਝਿੰਡਾ ਹਰਿਆਣਾ ਕਮੇਟੀ ਵਾਲੇ ਦੇ ਖਿਲਾਫ ਕੇਸ ਰਜਿਸਟਰ ਕੀਤਾ ਹੈ ਕਿ ਜੀ ਇਹ ਹਨੂਮਾਨ ਨੂੰ ਭਗਵਾਨ ਨਹੀਂ ਮੰਨਦਾ। ਹੁਣ ਇਹ ਹਾਲਾਤ ਜੇ ਮੁਸਲਮਾਨਾਂ ਦੇ ਨਾਲ ਅੱਜ ਇਹ ਹੈ ਕਿ ਵੀ ਉਹ ਖੁਦ ਕਹਿ ਰਹੇ ਨੇ ਕਿ ਜੀ ਹੋਲੀ ਇਹਨੂੰ ਕੌ ਨੂੰ ਡਿਕਲੇਅਰ ਕਰੋ, ਤੇ ਸਿੱਖ ਕਿੱਥੋਂ ਤੱਕ ਜਾਣਗੇ। मोहम्मद याकूब जी कहते नासर साहब खालिस्तान तो 40 साल पहले ही बन जाता अगर तमाम सिख एक हो कर कहते ने खालिस्तान की डिमांड करते। अफसोस आज भी बहुत से सिख प्रो इंडिया हैं। नहीं देखो ये नहीं है, ਅਸੀਂ ਇਹ ਠੀਕ ਹੈ ਵੀ 47 ਦੇ ਵਿੱਚ ਅਸੀਂ ਮੌਕਾ ਗਵਾਇਆ। ਉਸ ਤੋਂ ਬਾਅਦ ਤਾਂ ਜਿਹੜੀਆਂ ਵੀ ਸਟਰਗਲਸ ਹੁੰਦੀਆਂ ਨੇ ਉਹ ਹਕੂਮਤ ਦੇ ਹੱਕ 'ਚ ਵੀ ਭੁਗਤਣ ਵਾਲੇ ਲੋਕ ਹੁੰਦੇ ਨੇ, ਵਿਕਣ ਵਾਲੇ ਵੀ ਹੁੰਦੇ ਨੇ, ਡਰਨ ਵਾਲੇ ਵੀ ਹੁੰਦੇ ਨੇ, ਲੇਕਿਨ ਅਸੀਂ ਆਪਣੀ ਮੰਜ਼ਿਲ ਹਾਸਲ ਕਰਕੇ ਰਹਾਂਗੇ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਸਾਪੇ ਕੰਗ ਜਿਹੜੇ ਨੇ ਕਾਂਗਰਸ ਜਨਤਾ ਪਾਰਟੀ CIA ਦਾ ਕੋਈ ਪਲਾਨ ਲੱਗ ਰਿਹਾ ਹੈ। ਜਦੋਂ ਕੁੱਕਰ ਫਟਣ ਲੱਗਦਾ ਹੈ ਤਾਂ ਇੱਕ ਸਿਟੀ ਨਾਲ ਪ੍ਰੈਸ਼ਰ ਨੋਰਮਲ ਕਰ ਦਿੱਤਾ ਜਾਂਦਾ। ਪਾਰਟੀ ਵੀ ਇੱਕ ਕੁੱਕਰ ਹੀ ਹੈ। ਦੇਖੋ ਲੈਟ ਵੀ ਸੀ, ਮੈਨੂੰ ਲੱਗਦਾ ਕਿ ਵੀ ਇਹ ਸਪੌਂਟੇਨੀਅਸ ਹੈ, ਇਹਨੇ ਕੋਈ ਬਹੁਤੀ ਦੇਰ ਸਰਵਾਈਵ ਨਹੀਂ ਕਰਨਾ। ਇਸ ਨੇ ਕੋਈ ਪਾਰਟੀ ਪੁੱਟੀ ਤਾਂ ਕੀ ਬਣਨੀ ਹੈ ਜਾਂ ਉਹਨੇ ਬਣਨ ਦੇਣੀ ਹੈ, ਪਰ ਇਹਨੂੰ ਹਰ ਐਂਗਲ ਤੋਂ ਦੇਖਿਆ ਜਾ ਰਿਹਾ। बिल्कुल। मोहम्मद याकूब जी कहते बसरा साहब क्या आपने रियाज बसरा का नाम सुना है? आपसे जी चैट करते पे ने। ओके गुस्के जड़े ने क्या कहते बात है भाई गुरदर्शन सिंह एंड एक्सीलेंट भाऊ जी अमेजिंग पोम एंड फैंटास्टिक रिमार्केबल पोम शेरबाज सिंह ढिल्लों साहब जी। और फिर इस बहुत शुक्रिया भाई साहब ਤੁਹਾਡਾ ਕੰਪਲੀਮੈਂਟ ਲਈ। हाँ जी बलविंदर कौर जड़े ने वो भी फतेह बुलाते ने। शिंदा गिल जी कहते ने कि 100% true, make your own country, this is a solution for Punjab, bottom line, Khalsa Zindabad।
ਔਰ ਫਿਰ ਸਾਡੇ ਕੋਲ ਹੈਗੇ ਨੇ ਜਿਹੜੇ ਧਾਲੀਵਾਲ ਜੀ, ਇਹ ਕਹਿੰਦੇ ਨੇ ਕਿ ਸਾਨੂੰ ਚਾਈਨਾ ਨਾਲ ਕੋਈ ਨਹੀਂ ਗੱਲਬਾਤ ਕਰਨੀ ਚਾਹੀਦੀ ਖਾਲਿਸਤਾਨ ਦੇ ਬਾਰੇ। ਡਾਕਟਰ ਸਾਹਿਬ ਦੇਖੋ, ਦੁਨੀਆ ਦੀਆਂ ਡਿਵੈਲਪਮੈਂਟਸ ਨੇ। ਚਾਈਨਾ ਨੂੰ ਤੁਸੀਂ ਜੇ ਅਮਰੀਕਨ ਪ੍ਰੈਜ਼ੀਡੈਂਟ ਜਾ ਕੇ ਗੱਲ ਕਰਦੇ ਨੇ, ਤੁਸੀਂ ਆਪਣੇ ਗੁਆਂਢ ਚੋਂ ਕਿਵੇਂ ਇਗਨੋਰ ਕਰੋਗੇ? ਪਰ ਸਾਨੂੰ ਆਪਣੇ ਇੰਟਰਸਟ ਜਿਹੜੇ ਨੇ ਉਹ ਸਾਹਮਣੇ ਰੱਖਣੇ ਚਾਹੀਦੇ ਨੇ, ਉਹ ਜਿਹਦੇ ਨਾਲ ਵੀ ਹੋਣ। ਉਹ ਧਰਮ ਸਿੰਘ ਜੀ ਸਾਡੇ ਕੋਲ ਜਿਹੜੇ ਟੀਵੀ 84 USA ਵਿੱਚ ਨੇ, ਸਾਡੇ ਪਿਆਰੇ ਵਿਊਅਰਸ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜੀ ਫਤਿਹ। ਬਲਵਿੰਦਰ ਸਿੰਘ ਜੀ ਵੀ, ਔਰ ਗੁਰਜੀਤ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਬਲਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਔਰ ਅਕਾਲ। ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਆਜ਼ਾਦੀ ਹੈ, ਖਾਲਸਾ ਜ਼ਿੰਦਾਬਾਦ। ਬਿਲਕੁਲ ਠੀਕ ਫਰਮਾ ਰਹੇ ਹੋ। ਗੁਰਦੀਪ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ, ਅਸੀਂ ਕਹਿੰਦੇ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖੀਏ, ਬਣ ਕੇ ਰਹੇਗਾ ਖਾਲਿਸਤਾਨ। ਔਰ ਚਰਨਜੀਤ ਬਾਜਵਾ ਜਿਹੜੇ ਨੇ, ਉਹ ਵੀ ਕਹਿੰਦੇ ਡਾਕਟਰ ਸਾਹਿਬ ਜੀ, ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸਤਨਾਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਕੌਰ ਜੀ ਵੀ, ਔਰ ਇਸ ਤਰ੍ਹਾਂ ਪਾਲ ਸਿੰਘ ਗਰੇਵਾਲ ਜੀ ਵੀ, ਔਰ ਮਿਸ਼ਰਾ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਮਿਸ਼ਰਾ ਸਿੰਘ ਜੀ ਵੀ ਕਹਿੰਦੇ ਪੰਜਾਬ ਹਾਲ ਖਾਲਿਸਤਾਨ। ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ। ਇੰਦਰਜੀਤ ਕੌਰ ਜਿਹੜੇ ਨੇ, ਉਹ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਔਰ ਚਰਨਜੀਤ ਬਾਜਵਾ ਕਹਿੰਦੇ ਨੇ ਪੰਜਾਬ ਨੂੰ ਇਹਨਾਂ ਲੂੰਬੜ ਚਾਲਾਂ ਤੋਂ ਬਚਣਾ ਚਾਹੀਦਾ, ਪਾਰਟੀ ਕੋਈ ਵੀ ਹੋਵੇ, ਰਹੂ ਦਿੱਲੀ ਦੀ, ਪੰਜਾਬ ਹੱਲ ਖਾਲਿਸਤਾਨ। ਹਾਂ, ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ। ਰਾਜਵਿੰਦਰ ਕੌਰ ਜੀ ਕਹਿੰਦੇ ਕਿ ਹਾਂਜੀ ਵੀਰ ਜੀ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਔਰ ਚਰਨਜੀਤ ਬਾਜਵਾ ਜੀ ਕਹਿੰਦੇ ਕਾਕਰੋਚ ਨੂੰ ਸ਼ੇਰ ਬਣਾਤਾ, ਅੰਨਾ ਹਜ਼ਾਰੇ ਵਾਂਗ ਕੁਝ ਵੱਡਾ ਜਾਂ ਵੱਖਰਾ ਹੋਣ ਜਾ ਰਿਹਾ, ਦੇਖਿਓ ਤਜਰਬਾ ਕਿਤੇ ਪੰਜਾਬ ਉੱਪਰ ਹੀ ਨਾ ਕੀਤਾ ਜਾਵੇ, ਫਿਰ ਲੈ ਲਓ ਚੰਡੀਗੜ੍ਹ। ਠੀਕ ਕਹਿ ਰਹੇ ਹੋ। ਆਜ਼ਾਦੀ ਹਾਂ ਕਹਿੰਦੇ ਪੰਜਾਬ ਦਾ ਹੱਲ ਹੈ, ਖਾਲਸਾ ਜ਼ਿੰਦਾਬਾਦ। ਅਨੂਪਾ ਜੀ ਪਤਾ ਨਹੀਂ ਕੀ ਕਹਿ ਰਹੇ ਨੇ, ਦੇਖਿਓ ਉਹਨਾਂ ਦਾ ਮੈਸੇਜ। ਔਰ ਐਸਕੋ ਜਿਹੜੇ ਕਹਿੰਦੇ ਸਾਡੇ ਵਾਲੇ ਹੀ ਮੂਰਖ ਨੇ, ਪੰਜਾਬ ਤੇ ਹੀ ਤਜਰਬਾ ਕੀਤਾ ਜਾਊਗਾ, ਕਿਉਂਕਿ ਸਾਡੇ ਪੰਜਾਬ ਕੰਮ ਅਸਾਂ ਕਰ ਦਿੰਦੇ ਜਿਵੇਂ ਝਾੜੂ ਵਾਲਿਆਂ ਦਾ ਕੀਤਾ। ਕਹਿੰਦੇ ਜੀ ਚਰਨਜੀਤ ਬਾਜਵਾ ਜਿਹੜੇ ਕਹਿੰਦੇ ਕੁੱਤੀਆਂ ਮਾਤਾ ਕੀ ਜੈ ਹੋ ਸਕਦੀ ਹੈ ਤੇ ਕਾਕਰੋਚ ਬਾਬਾ ਦੀ ਕਿਉਂ ਨਹੀਂ ਹੋ ਸਕਦੀ। ਬਿਲਕੁਲ ਠੀਕ ਹੈ। ਔਰ ਫਿਰ ਕਹਿੰਦੇ ਨੇ ਸ਼ਰਨ ਕੌਰ ਭੈਣ ਜੀ, ਵਾਹਿਗੁਰੂ ਜੀ ਕਾ ਅੱਛਾ ਆਪਣੇ ਫਤਿਹ ਬੁਲਾਉਂਦੇ ਪਏ ਨੇ। ਔਰ ਕਹਿੰਦੇ ਨੇ ਐਸਕੋ ਜੀ ਕਹਿੰਦੇ ਨੇ ਕਿ ਨਹੀਂ ਕਰੋਨਾ ਮਾਤਾ ਜੀ ਦੀ ਜੈ ਕਹੋ। ਔਰ ਚਰਨਜੀਤ ਬਾਜਵਾ ਕਹਿੰਦੇ ਕੁਰਸੀਆਂ ਦੇ ਭੁੱਖੇ ਸਾਰੇ ਕਹਿਣ ਲੱਗ ਪਏ ਨੇ ਅਸੀਂ ਕਾਕਰੋਚ ਹਾਂ, ਭਾਨਾ ਸਿੱਧੂ ਵੀ ਇਸ ਦੌੜ ਵਿੱਚ ਹੈ, ਦੱਸੋ ਕਿੱਥੇ ਬੈਠਾ ਹੈ ਪੰਜਾਬ। ਔਰ ਫਿਰ ਐਸਕੌਰ ਕਹਿੰਦੇ ਨੇ ਕਿ ਹੋ ਸਕਦਾ ਭਾਨਾ ਸਿੱਧੂ ਇਸ ਪਾਰਟੀ 'ਚ ਮੂਰਖ ਮੰਤਰੀ ਪਦ ਦਾ ਦਾਅਵੇ ਡਰ ਹੋਵੇ। ਔਰ ਫਿਰ ਇਸੇ ਤਰ੍ਹਾਂ ਜਿਹੜੇ ਮਿਸ਼ਰਾ ਸਿੰਘ ਜੀ ਵੀ ਕਹਿੰਦੇ, ਔਰ ਫਿਰ ਇਸ ਤਰ੍ਹਾਂ ਰਾਜਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਕੁਲਦੀਪ ਸਿੰਘ ਜੀ ਵੀ ਕਹਿੰਦੇ ਨੇ ਵੀ ਫਤਿਹ। ਔਰ ਨਾਲੇ ਕਹਿੰਦੇ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਹਾਰਾਜ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਸ਼ੁਕਰੀਆ ਵੈਸੇ। ਔਰ ਮਾਈ ਪਲਵਿੰਦਰ ਸਿੰਘ ਜੀ ਵੀ ਫਤਿਹ, ਔਰ ਅਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਉਪਸ ਜੀ ਵੀ, ਔਰ ਚਰਨਜੀਤ ਬਾਜਵਾ ਜੀ ਵੀ, ਔਰ ਫਿਰ ਇਸ ਤਰ੍ਹਾਂ ਆਰਪੀ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।